ਪੰਜਾਬੀ ਰੇਡੀਓ ਯੂਐਸ से सुन रहे ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸ ਦੇ ਨਾਲ ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਸਿਹਤ ਨੂੰ ਕਿਸ ਤਰ੍ਹਾਂ ਠੀਕ ਰੱਖਣਾ ਆ ਉਸ ਦੀਆਂ ਗੱਲਾਂ ਬਾਤਾਂ ਆਪਾਂ ਕਰਦੇ ਹਾਂ ਕਿ ਜਦੋਂ ਕੋਈ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਆ, ਕੋਈ ਬਿਮਾਰੀ ਹੁੰਦੀ ਆ, ਉਹਦੇ ਬਾਰੇ ਵੀ ਆਪਾਂ ਪੁੱਛਦੇ ਹਾਂ। ਉਸ ਬਿਮਾਰੀ ਬਾਰੇ ਦੱਸਿਆ ਜਾਂਦਾ ਆ, ਬਿਮਾਰੀ ਦਾ ਹੱਲ ਦੱਸਿਆ ਜਾਂਦਾ ਹੈ। ਅਤੇ ਤੁਸੀਂ ਵੀ ਕਾਲ ਕਰਕੇ ਕੋਈ ਵੀ ਪ੍ਰੋਬਲਮ ਬਾਰੇ ਪੁੱਛਣਾ ਆ ਉਹ ਤੁਸੀਂ ਪੁੱਛ ਸਕਦੇ ਹੋ। ਜੇ ਤੁਹਾਨੂੰ ਕੋਈ ਵੀ ਹੋਮ ਰੈਮਡੀ ਪਤਾ ਆ ਅਤੇ ਤੁਸੀਂ ਹੋਮ ਰੈਮਡੀ ਬਾਰੇ ਦੱਸ ਸਕਦੇ ਆ। ਸੋ ਪੁੱਛਣ ਦੇ ਲਈ ਕਾਲ ਕਰੋ 4082725200 ਸਟੂਡੀਓ ਦਾ ਫੋਨ ਨੰਬਰ ਆ। ਪੰਜਾਬੀ ਰੇਡੀਓ ਯੂਐਸਏ ਨੂੰ ਤੁਸੀਂ ਸੁਣਦੇ ਹੋ ਰੇਡੀਓ ਸੈੱਟ 'ਤੇ, ਨੈੱਟ 'ਤੇ, ਫੋਨ 'ਤੇ ਜਾਂ ਕੋਈ ਹੋਰ ਤੁਹਾਡੇ ਕੋਲ ਸਾਧਨ ਆ ਜਿਸ ਤਰ੍ਹਾਂ ਤੁਸੀਂ ਪੰਜਾਬੀ ਰੇਡੀਓ ਯੂਐਸਏ ਨੂੰ ਸੁਣਦੇ ਹੋ। ਆਪ ਸਭ ਦਾ ਹੀ ਸਵਾਗਤ ਆ। ਤੁਸੀਂ ਕਾਲ ਕਰ ਸਕਦੇ ਹੋ 408 272 5200 ਦੇ। ਸੋ ਕਾਲ ਕਰਨ ਦੇ ਲਈ ਇਹ ਨੰਬਰ ਹੈਗਾ। ਅਤੇ ਜਦੋਂ ਆਪਾਂ ਗੱਲ ਕਰਦੇ ਹਾਂ ਹੋਮ ਰੈਮਡੀ ਦੀ, ਉਹ ਹੋਮ ਰੈਮਡੀ ਦੀ ਗੱਲ ਕਰਦੇ ਹਾਂ ਜਿਹੜੀਆਂ ਆਪਾਂ ਘਰਾਂ ਦੇ ਵਿੱਚ ਪਈਆਂ ਹੋਈਆਂ ਚੀਜ਼ਾਂ ਆ ਅਤੇ ਘਰਾਂ ਵਿੱਚ ਪਈਆਂ ਹੋਈਆਂ ਚੀਜ਼ਾਂ ਨੂੰ ਵਰਤਣਾ ਕਿਵੇਂ ਆ, ਉਹਨਾਂ ਨੂੰ ਲੌਕ ਕਿਵੇਂ ਕਰਨਾ ਆ, ਉਹਦੀ ਗੱਲਬਾਤ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ ਕਿ ਉਹਨਾਂ ਨੂੰ ਲੌਕ ਕਰਕੇ ਕਿਵੇਂ ਖਾਣਾ ਆ। ਉਹਨਾਂ ਦੇ ਸਾਈਡ ਇਫੈਕਟ ਕੋਈ ਨਹੀਂ ਹੈ, ਸਿਰਫ ਅਤੇ ਸਿਰਫ ਤੁਹਾਨੂੰ ਬਾਏ ਹੋ ਸਕਦੀ ਆ, ਗਰਮੀ ਹੋ ਸਕਦੀ ਆ, ਜਾਂ ਉਹ ਵੀ ਤੁਹਾਡੇ ਸਰੀਰ ਦੇ ਉੱਤੇ ਡਿਪੈਂਡ ਆ ਕਿ ਤੁਹਾਡਾ ਸਰੀਰ ਕਿਸ ਤਰ੍ਹਾਂ ਦਾ ਆ। ਉਸ ਦੇ ਹਿਸਾਬ ਦੇ ਨਾਲ ਹੀ ਉਹ ਤੁਸੀਂ ਚੀਜ਼ਾਂ ਨੂੰ ਲੈਣਾ ਆ, ਖਾਣ ਪੀਣ ਦਾ ਖਿਆਲ ਰੱਖਣਾ। ਅਤੇ ਜੇ ਤੁਹਾਨੂੰ ਕਿਸੇ ਚੀਜ਼ ਤੋਂ ਐਲਰਜੀ ਆ ਅਤੇ ਉਹ ਚੀਜ਼ ਵੀ ਤੁਸੀਂ ਨਹੀਂ ਲੈਣੀ, ਉਸ ਚੀਜ਼ ਦਾ ਵੀ ਖਿਆਲ ਰੱਖਣਾ ਹੈ ਕਿ ਮੈਨੂੰ ਇਸ ਚੀਜ਼ ਤੋਂ ਐਲਰਜੀ ਆ। ਜੇ ਤੁਹਾਨੂੰ ਜ਼ਿਆਦਾ ਚੀਜ਼ਾਂ ਦੱਸੀਆਂ ਜਾਂਦੀਆਂ ਆ, ਬਹੁਤ ਵਾਰੀ ਇਹ ਹੁੰਦਾ ਕਿ ਕਈ ਚੀਜ਼ਾਂ ਰਲਾ ਕੇ ਲੈਣ ਨੂੰ ਦੱਸੀਆਂ ਜਾਂਦੀਆਂ, ਜੇ ਤੁਹਾਨੂੰ ਪਤਾ ਹੀ ਨਹੀਂ ਤੁਹਾਨੂੰ ਕਿਹੜੀ ਚੀਜ਼ ਤੋਂ ਐਲਰਜੀ ਹੈ ਤਾਂ ਤੁਸੀਂ ਥੋੜ੍ਹੀ ਜਿਹੜੀ ਆ ਉਹ ਇਕੱਲੀ ਚੀਜ਼ ਲੈ ਕੇ ਵੀ ਦੇਖ ਸਕਦੇ। ਉਹਦੀ ਮਾਤਰਾ ਘੱਟ ਕਰ ਲੈਣੀ ਹੈ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਤੁਹਾਨੂੰ ਉਸ ਚੀਜ਼ ਤੋਂ ਐਲਰਜੀ ਤਾਂ ਨਹੀਂ। ਵੈਸੇ ਤਾਂ ਬਹੁਤ ਸਾਰਿਆਂ ਨੂੰ ਪਤਾ ਹੀ ਹੁੰਦਾ, ਜਿਹੜੀਆਂ ਨਟਸ ਦੱਸੇ ਜਾਂਦੇ ਉਹਨਾਂ ਤੋਂ ਐਲਰਜੀ ਤਾਂ ਨਹੀਂ। ਸੋ ਸਾਈਡ ਇਫੈਕਟ ਕੋਈ ਨਹੀਂ ਹੈਗਾ, ਸਿਰਫ ਅਤੇ ਸਿਰਫ ਬਾਏ ਗਰਮੀ ਦੀ ਗੱਲ ਆ। ਅਤੇ ਤੁਸੀਂ ਪੰਜਾਬੀ ਰੇਡੀਓ ਯੂਐਸਏ 'ਤੇ ਜੇ ਤੁਹਾਨੂੰ ਕੋਈ ਹੋਮ ਰੈਮਡੀ ਪਤਾ ਆ ਉਹਦੇ ਬਾਰੇ ਦੱਸ ਸਕਦੇ ਆ। ਜੇ ਤੁਸੀਂ ਪੁੱਛਣਾ ਆ ਕੁਛ ਤਾਂ ਉਹ ਪੁੱਛ ਵੀ ਸਕਦੇ ਆ। ਡਾਕਟਰ ਸਾਡੇ ਕੋਲ ਕੋਈ ਨਹੀਂ ਹੁੰਦਾ। ਜੇ ਤੁਹਾਨੂੰ ਕੋਈ ਵੀ ਹੈਗੀ ਆ ਗੱਲਬਾਤ ਆ ਜਾਂ ਤੁਹਾਨੂੰ ਕੋਈ ਪ੍ਰੋਬਲਮ ਹੈਗੀ ਆ ਅਤੇ ਉਹਦੇ ਬਾਰੇ ਤੁਸੀਂ ਪੁੱਛ ਸਕਦੇ ਆ। ਪਰ ਤੁਸੀਂ ਜਿਹੜੀ ਹੋਮ ਰੈਮਡੀ ਆ ਉਹਦੇ ਬਾਰੇ ਦੱਸਣਾ ਜ਼ਰੂਰ ਆ। ਬਾਕੀ ਆਪਾਂ ਖਾਣ ਪੀਣ ਦੀਆਂ ਗੱਲਾਂ ਕਰਾਂਗੇ। ਅਤੇ ਹੁਣ ਤੁਸੀਂ ਕਾਲ ਕਰਕੇ ਆਪਣੇ ਕੁਛ ਪੁੱਛਣਾ, ਦੱਸਣਾ, ਕੁਛ ਵੀ ਤੁਸੀਂ ਦੱਸ ਸਕਦੇ ਆ। ਇਹੀ ਪ੍ਰੋਗਰਾਮ ਐਤਵਾਰ ਨੂੰ ਰਿਪੀਟ ਵੀ ਕੀਤਾ ਜਾਂਦਾ ਆ। 408 272 5200 ਸਟੂਡੀਓ ਦਾ ਫੋਨ ਨੰਬਰ ਆ। ਅਤੇ ਮੰਗਲਵਾਰ ਨੂੰ ਇਹ ਪ੍ਰੋਗਰਾਮ 4 ਵਜੇ ਤੋਂ ਲੈ ਕੇ 5:30 ਵਜੇ ਤੱਕ ਹੁੰਦਾ ਆ। ਉਸ ਦੇ ਵਿੱਚ ਆਪਾਂ ਸਿਹਤ ਨੂੰ ਠੀਕ ਰੱਖਣ ਦੀਆਂ ਗੱਲਾਂ ਕਰਦੇ ਹਾਂ। ਅਤੇ ਅੱਜ ਅਸੀਂ ਥੋੜ੍ਹੀਆਂ ਖਾਣ ਪੀਣ ਦੀਆਂ ਗੱਲਾਂ ਵੀ ਜ਼ਰੂਰ ਕਰਾਂਗੇ। ਆਪਾਂ ਨੂੰ ਪਤਾ ਹੈ ਕਿ ਜਿਹੜੀਆਂ ਬਿਮਾਰੀਆਂ ਆ ਬਹੁਤ ਆ ਚੁੱਕੀਆਂ ਆ। ਉਹਨਾਂ ਦੀ ਗੱਲ ਕਰ ਲਓ, ਇੱਕ ਹੋਰ ਤੋਂ ਹੋਰ ਜਿਹੜੀਆਂ ਬਿਮਾਰੀਆਂ ਨੂੰ ਨਾਮ ਦਿੱਤੇ ਜਾਂਦੇ ਆ, ਉਹ ਜਿਹੜੀ ਸਾਡੇ ਸਰੀਰ ਨੂੰ ਉਹ ਲੱਗੀਆਂ ਹੋਈਆਂ ਆ। ਸੋ ਉਹਨਾਂ ਦੀ ਆਪਾਂ ਗੱਲਬਾਤ ਇਸ ਦੇ ਵਿੱਚ ਵੀ ਕਰਾਂਗੇ। ਜੇ ਤੁਹਾਡੇ ਕੋਲ ਕੋਈ ਉਹਦੀ ਹੋਮ ਰੈਮਡੀ ਹੋਈ ਕਰੋਨਾ ਬਾਰੇ, ਬਹੁਤ ਸਾਰੇ ਲੋਕਾਂ ਨੂੰ ਖੰਘ ਆ ਉਹ ਨਹੀਂ ਹਟਦੀ, ਕਮਜ਼ੋਰੀ ਨਹੀਂ ਹਟਦੀ, ਲੱਤਾਂ ਦੁਖਦੀਆਂ ਬਹੁਤ ਸਾਰੇ ਲੋਕਾਂ ਦੀਆਂ ਕਰੋਨਾ ਤੋਂ ਬਾਅਦ ਜਾਂ ਟੀਕੇ ਤੋਂ ਬਾਅਦ। ਕਈ ਲੋਕਾਂ ਨੂੰ ਸਾਈਡ ਇਫੈਕਟ ਵੀ ਹੋਏ ਆ ਜਿਹੜੀ ਵੈਕਸੀਨ ਲਵਾਈ ਆ। ਅਤੇ ਉਹਨਾਂ ਤੋਂ ਕਿਵੇਂ ਬਚਣਾ ਆ, ਕਿਵੇਂ ਬਚਾਅ ਕਰਨਾ ਆ, ਕਿਸ ਤਰ੍ਹਾਂ ਦੀਆਂ ਚੀਜ਼ਾਂ ਖਾਧੀਆਂ ਜਾਣ, ਉਹਨਾਂ ਦੀ ਵੀ ਗੱਲਬਾਤ ਜੇ ਤੁਹਾਨੂੰ ਕਿਸੇ ਨੂੰ ਵੀ ਪਤਾ ਆ ਅਤੇ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸ਼ੇਅਰ ਕਰ ਸਕਦੇ ਆ। ਪੰਜਾਬੀ ਰੇਡੀਓ ਯੂਐਸਏ ਨੂੰ ਸੁਣਦੇ ਹੋ ਤੁਸੀਂ ਵੱਖ-ਵੱਖ ਤਰੀਕਿਆਂ ਦੇ ਨਾਲ। ਤੁਹਾਡੀਆਂ ਕਾਲਸ ਵੀ ਲਵਾਂਗੇ 408 272 5200। ਬੂਟਾ ਸਿੰਘ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੇਰਾ ਨਾ ਦੂਜਾ ਦਿਲ ਦੀ ਧੜਕਣ ਵੱਧਦੀ ਇੱਕ ਤਾਂ। ਅੱਛਾ ਜੀ। ਇੱਕ ਮੇਰਾ ਦੂਜਾ ਮਤਲਬ ਹੱਥ ਕੰਬਦਾ ਜਦੋਂ ਕੋਈ ਚੀਜ਼ ਚੱਕਦਾ, ਮਾੜਾ ਕੰਬਦਾ ਕਈ ਵਾਰੀ ਚੀਜ਼। ਜਦੋਂ ਕੁਛ ਚੱਕਦੇ ਆ ਉਦੋਂ ਹੀ ਕੰਬਦਾ ਆ? ਨਹੀਂ, ਆਮ ਜਦੋਂ ਕਈ ਵਾਰੀ ਗਲਾਸ ਜਾਂ ਪਾਣੀ ਪੀਂਦੇ ਆ ਨਾ, ਮੈਂ ਕਿਹਾ ਹਰ ਵਕਤ ਤਾਂ ਨਹੀਂ ਕੰਬਦਾ ਗਾ। ਅੱਛਾ ਜੀ। ਕਿਤੇ ਕੰਬਦਾ ਜਦੋਂ ਮਤਲਬ ਕੋਈ ਚੀਜ਼ ਆ, ਭਾਂਡਾ ਫੜ ਲਈਦਾ ਜਾਂ ਕੁਛ ਕਰ ਲਈਦਾ, ਠੀਕ ਪਾਣੀ ਪੀ। ਹਾਂਜੀ, ਇਹਦੇ ਬਾਰੇ ਪੁੱਛਣਾ ਸੀ। ਜਿਹੜੀ ਤੁਹਾਡੀ ਹਾਰਟ ਬੀਟ ਆ ਉਹ ਹਰ ਟਾਈਮ ਆ ਜਾਂ ਕੁਛ ਖਾਣ ਦੇ ਨਾਲ ਹੁੰਦੀ ਆ? ਨਹੀਂ, ਉਹ ਪਤਾ ਨਹੀਂ 92 ਕਾ ਹੈ। ਕਈ ਵਾਰੀ ਮੈਂ ਚੈੱਕ ਕਰਦਾ। ਅੱਛਾ। ਕੋਈ ਮੈਨੂੰ ਕੋਈ ਫਰਕ ਨਹੀਂ ਪੈਂਦਾ, ਮੈਂ ਚੈੱਕ ਕਰਦਾ ਤਾਂ ਉਦੋਂ ਮੈਨੂੰ ਪਤਾ ਲੱਗਦਾ 92 ਆ ਇਹ। ਠੀਕ ਹੈ ਜੀ। ਹਾਂ, ਅਤੇ ਕੋਈ ਖਾਣ ਪੀਣ ਨੂੰ ਕੋਈ ਚੀਜ਼, ਕੋਈ ਦਵਾਈ ਬੂਟੀ, ਮੈਂ ਇਹੀ ਪੁੱਛਣਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ। ਥੈਂਕ ਯੂ ਜੀ। ਅਤੇ ਤੁਹਾਨੂੰ ਵਾਹਿਗੁਰੂ ਤੰਦਰੁਸਤੀ ਦੇਵੇ। ਅਤੇ ਮੈਂ ਤਾਂ ਇਹੀ ਪੁੱਛਣਾ ਸੀ ਜੀ। ਧੰਨਵਾਦ ਜੀ, ਧੰਨਵਾਦ। ਥੈਂਕ ਯੂ ਜੀ, ਥੈਂਕ ਯੂ।
ਹਾਰਟ ਬੀਟ ਇਹਨਾਂ ਦੀ ਵਧੀਆ, ਅਤੇ ਨੰਬਰ 2 'ਤੇ ਇਹਨਾਂ ਦਾ ਹੱਥ ਕੰਬਦਾ ਜਦੋਂ ਕੋਈ ਗਲਾਸ ਵਗੈਰਾ ਚੱਕਦੇ ਆ, ਅਤੇ ਉਹਦੇ ਬਾਰੇ ਇਹਨਾਂ ਨੇ ਪੁੱਛਣਾ। ਜੇ ਕਿਸੇ ਨੂੰ ਪਤਾ ਹੈ ਉਹਦੇ ਬਾਰੇ ਤਾਂ ਦੱਸ ਸਕਦੇ ਆ। 408 272 5200 ਸਟੂਡੀਓ ਦਾ ਫੋਨ ਨੰਬਰ ਆ। ਸੁਰਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਮੈਂ ਇੱਕ ਗੱਲ ਪੁੱਛਣੀ ਸੀ ਤੁਹਾਤੋਂ। ਮੈਂ ਹਾਲੋਂ ਦੇ ਬਾਰੇ ਪੁੱਛਣਾ ਸੀ। ਹਾਲੋਂ ਦੇ ਜਿਹੜੇ ਸੀਡ ਆ, ਬੀ ਆ, ਉਹ ਕਿਸ ਤਰ੍ਹਾਂ ਖਾਣੇ ਚਾਹੀਦੇ ਆ, ਤੇ ਜਿਹੜੀ ਹਾਲੋਂ ਬੀਜੀ ਆ ਖੇਤ ਵਿੱਚ ਉਹ ਕਿਸ ਤਰ੍ਹਾਂ ਬਣਾ ਕੇ ਖਾਵੇ, ਤੇ ਕਾਹਦੇ ਲਈ ਖਾਈਦੀ ਆ ਇਹ? ਕਾਹਦੇ ਲਈ ਠੀਕ ਆ ਇਹ ਪੁੱਛਣਾ ਤੁਸੀਂ? ਹਾਂ, ਤੇ ਕਿਸ ਤਰ੍ਹਾਂ ਖਾਈਦੀ ਆ? ਠੀਕ ਹੈ ਜੀ, ਚਲੋ ਆਪਾਂ ਪੁੱਛ ਲੈਂਦੇ ਹਾਂ। ਵੱਖ-ਵੱਖ ਤਰੀਕੇ ਆ ਚੀਜ਼ਾਂ ਨੂੰ ਖਾਣ ਦੇ। ਖਾਣੀ ਤਾਂ ਤੁਸੀਂ ਬਸ ਮੂੰਹ ਦੇ ਨਾਲ ਹੀ ਆ, ਪਰ ਗੱਲ ਇਹ ਹੈਗੀ ਆ ਵੀ ਬਣਾਉਣੀ ਕਿਵੇਂ ਆ। ਤੁਸੀਂ ਇਹ ਪੁੱਛਣਾ ਚਾਹੁੰਦੇ ਸੀਗੇ ਵੀ ਜਿਹੜੀ ਹਰੀ ਹਾਲੋਂ ਆ, ਜਿਹੜੀ ਤੁਸੀਂ ਬੀਜੀ ਹੋਈ ਆ, ਉਹਨੂੰ ਕਿਸ ਤਰ੍ਹਾਂ ਖਾਣਾ। ਉਹਨੂੰ ਖਾਣਾ ਤਾਂ ਬੜਾ ਵੈਸੇ ਈਜ਼ੀ ਆ, ਕੋਈ ਨਾ ਕੋਈ ਜਣਾ ਜ਼ਰੂਰ ਦੱਸੂਗਾ। ਅਤੇ ਜਿਹੜੇ ਬੀਜ ਹੈਗੇ ਆ ਉਸ ਨੂੰ ਖਾਣਾ ਆ, ਉਹ ਕਾਹਦੇ ਲਈ ਆ। ਬਹੁਤ ਸਾਰੀਆਂ ਚੀਜ਼ਾਂ ਤੋਂ ਇਹ ਹਾਲੋਂ ਵੀ ਹੈਗੀ ਆ। ਆਪਾਂ ਜਿਹੜੀਆਂ ਚੀਜ਼ਾਂ ਪਸ਼ੂਆਂ ਨੂੰ ਦਿੰਦੇ ਸੀਗੇ, ਜਾਨਵਰਾਂ ਨੂੰ ਦਿੰਦੇ ਸੀ, ਅੱਜ ਕੱਲ੍ਹ ਸਾਨੂੰ ਉਹ ਦੱਸੀਆਂ ਜਾਂਦੀਆਂ। ਸੋ ਜੇ ਤੁਹਾਨੂੰ ਕਿਸੇ ਨੂੰ ਪਤਾ ਹੈ ਕਿ ਇਹਦੇ ਕੀ ਕੀ ਫਾਇਦੇ ਆ, ਅਤੇ ਫਿਰ ਤੁਸੀਂ ਆਪਣੇ ਕਾਲ ਕਰਕੇ ਸ਼ੇਅਰ ਕਰ ਸਕਦੇ ਆ। ਹਰੀ ਜਿਹੜੀ ਹਾਲੋਂ ਆ, ਧਨੀਆ ਵਾਂਗ ਉੱਗੀ ਹੋਈ ਆ, ਉਸ ਨੂੰ ਕਿਸ ਤਰ੍ਹਾਂ ਖਾਣਾ ਆ, ਉਹ ਵੀ ਤੁਸੀਂ ਦੱਸ ਸਕਦੇ ਆ। ਜਸਵੀਰ ਸਿੱਧੂ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅੱਛਾ, ਮੈਂ ਦੱਸਣਾ ਚਾਹੁੰਦਾ, ਜਿਹੜਾ ਦੱਸਿਆ ਕਹਿੰਦਾ ਹੱਥ ਕੰਬਦੇ ਆ ਅਤੇ ਉਹ ਹਾਰਟ ਬੀਟ ਤੇਜ਼ ਹੋ ਜਾਂਦੀ ਆ, ਉਹ ਥਾਇਰੋਇਡ ਚੈੱਕ ਕਰਾਉਣ। ਮਤਲਬ ਉਹਦਾ ਥਾਇਰੋਇਡ ਦੀ ਪ੍ਰੋਬਲਮ। ਅੱਛਾ, ਥਾਇਰੋਇਡ ਨਾਲ ਵੀ ਹੱਥ ਕੰਬਦਾ? ਹਾਂਜੀ, ਤੁਹਾਡੇ ਸ਼ੇਕ ਕਰਨ ਲੱਗ ਪੈਂਦੇ ਹੈਂਡ। ਅੱਛਾ, ਉਹ ਪਾਰਕਿੰਸਨ ਨਹੀਂ ਗਾ? ਹਾਰਟ ਬੀਟ ਉਹਨਾਂ ਅਗਰ ਤੇਜ਼ ਹੁੰਦਾ। ਅੱਛਾ ਅੱਛਾ ਅੱਛਾ, ਠੀਕ ਹੈ ਜੀ, ਉਹ ਚੈੱਕ ਕਰਾਓ। ਥੈਂਕ ਯੂ ਜੀ, ਓਕੇ, ਥੈਂਕ ਯੂ। ਹਾਂ, ਹੋ ਸਕਦਾ ਨਿਸ਼ਾਨੀਆਂ ਹੋਣ ਜੀ ਕੋਈ ਨਾ ਕੋਈ ਇਸ ਤਰ੍ਹਾਂ ਦੀਆਂ। ਸੁਰਿੰਦਰ ਜੀ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਬਹੁਤ ਸੋਹਣਾ, ਬਹੁਤ ਭਲੇ ਦਾ ਕੰਮ ਕਰ ਰਹੇ ਜੀ। ਪਰਮਾਤਮਾ ਤੰਦਰੁਸਤੀ ਬਖਸ਼ੇ। ਮੈਂ ਤਾਂ ਹਾਲੋਂ ਵਾਲਾ ਦੱਸਣਾ ਸੀ ਭੈਣ ਜੀ ਨੂੰ ਜੀ। ਤੇ ਜਿਹੜੀ ਹਾਲੋਂ ਦੇ ਬੀਜ ਆ ਨਾ, ਉਹ ਤਾਂ ਉਹਨਾਂ ਦੀ ਖੀਰ ਬਣਾ ਕੇ ਖਾਧੀ ਜਾਂਦੀ ਆ। ਦੁੱਧ ਤੁਸੀਂ ਗਰਮ ਕਰ ਲਓ, ਤੇ ਦੁੱਧ ਗਰਮ ਕਰਦੇ ਦੇ ਵਿੱਚ ਜਦੋਂ ਕਰਨਾ ਹੀ ਆ, ਹਾਲੇ ਪਹਿਲਾਂ ਹੀ 1 ਚਮਚਾ ਸਿੱਟ ਲਓ ਤੁਸੀਂ, ਚਾਹੇ 2 ਚਮਚੇ ਸਿੱਟ ਲਓ। ਜੇ ਉਹਨੂੰ ਆਪਾਂ ਜ਼ਿਆਦਾ ਪਾ ਲਈਏ ਤਾਂ ਜ਼ਿਆਦਾ ਗਾੜੀ ਹੋ ਜਾਂਦੀ, ਫਿਰ ਉਹ ਲੇਸਲੀ ਜਿਹੀ ਬਣ ਜਾਂਦੀ ਆ, ਖਾਧੀ ਨਹੀਂ ਜਾਂਦੀ। ਇਸ ਲਈ ਥੋੜ੍ਹੀ ਪਾਉਣੀ ਆ। 1 ਚਮਚਾ ਪਾ ਲਓ, ਚਾਹੇ 2 ਚਮਚਾ ਪਾ ਲਓ। ਤੁਸੀਂ ਆਪਣੇ ਦੁੱਧ ਦੇ ਮੁਤਾਬਕ ਜਿੰਨਿਆਂ ਜਣਿਆਂ ਨੇ ਖਾਣੀ ਆ, ਜਿੰਨੇ 1 ਗਲਾਸ ਵਿੱਚ 1 ਚਮਚਾ ਹੀ ਪੈਣਾ। ਅੱਛਾ, ਪਤਲੀ ਰੱਖਣੀ ਆ? ਜਿੰਨਿਆਂ ਪਤਲੀ, ਬਹੁਤ ਪੀਣ ਵਾਲੀ ਰੱਖਣੀ ਆ, ਚਮਚੇ ਨਾਲ ਖਾਣ ਵਾਲੀ ਨਹੀਂ ਰੱਖਣੀ। ਉਹ ਕਿਤੇ ਜਦੋਂ ਆਪਾਂ ਦੁੱਧ ਪੀਂਦੇ ਆ ਤੇ ਉਹਨੂੰ ਹਿਲਾ ਹਿਲਾ ਕੇ ਨਾਲ ਹੀ ਪੀ ਲਓ। ਸੰਘਣੀ ਹੋ ਜਾਂਦੀ ਤੁਹਾਡਾ ਮਤਲਬ? ਹਾਂ, ਨਾ ਸੰਘਣੀ ਨਹੀਂ ਕਰਨੀ। ਇਹ ਹਾਲੋਂ ਦਾ ਆ, ਹਾਲੋਂ ਦਾ, ਤੇ ਇਹਦਾ ਇਸਬਗੋਲ ਦਾ ਵੀ ਏਦਾਂ ਹੀ ਆ। ਠੀਕ ਹੈ। ਹਾਲੋਂ ਦੀ ਖੀਰ ਵੀ ਏਦਾਂ ਹੀ ਆ, ਉਹ ਵੀ ਫੁੱਲ ਜਾਂਦੀ ਆ, ਤੇ ਉਹਨੂੰ ਵੀ ਪਤਲੀ ਰੱਖਣੀ, ਪੀਣ ਵਾਲੀ ਰੱਖਣੀ ਆ। ਜਿੱਦਾਂ ਦੁੱਧ ਦੇ ਨਾਲ ਹੀ ਪੀਤੀ ਜਾਵੇ, ਹਿਲਾ ਹਿਲਾ ਕੇ ਚਮਚਾ ਮਾਰ ਕੇ ਪੀ ਲਓ, ਤੇ ਬਹੁਤੀ ਨਹੀਂ ਉਹ ਪਾਉਣੀ। 1 ਚਮਚਾ 1 ਗਲਾਸ ਵਿੱਚ ਬਹੁਤ ਆ। ਠੀਕ ਹੈ। ਤੇ ਜਿਹੜੀ ਹੈਗੀ ਆ ਹਰੀ ਹਾਲੋਂ, ਹਾਲੋਂ ਕਿਹਾ ਸੀ ਉਹਨਾਂ ਨੇ? ਹਾਂਜੀ ਹਾਂਜੀ, ਹਾਲੋਂ ਬਾਹਰ ਬੀਜੀ ਹੋਈ। ਹਾਂ, ਬਾਹਰ ਬੀਜੀ ਹੋਈ ਹਾਲੋਂ, ਉਹ ਜਿਹੜੀ ਆ ਉਹਨੂੰ ਕਰਕੇ ਤੁਸੀਂ ਉਹਦੀ ਭੁਰਜੀ ਬਣਾ ਲਓ, ਹੈਨਾ। ਸਰੋਂ ਦਾ ਤੇਲ ਪਾ ਕੇ, ਸਰੋਂ ਦੇ ਤੇਲ ਵਿੱਚ ਬਹੁਤ ਸੋਹਣੀ ਬਣ ਜਾਂਦੀ ਆ, ਕਰਾਰੀ ਬਣਦੀ ਆ। ਤੇ ਉਹਦੀ ਤੁਸੀਂ ਭੁਰਜੀ ਵੀ ਬਣਾ ਸਕਦੇ ਆ। ਵਿੱਚ ਆਲੂ ਪਾ ਲਓ, ਪਨੀਰ ਪਾ ਲਓ, ਤੁਹਾਡੀ ਮਰਜ਼ੀ ਆ। ਵਿੱਚ ਟਮਾਟਰ ਪਾ ਕੇ ਸੋਹਣੀ ਬਣ ਜਾਂਦੀ ਆ ਉਹ। ਇੰਨੀ ਸਿਆਲੀ ਵੀ ਨਹੀਂ ਲੱਗਦੀ ਉਹ। ਟਮਾਟਰ ਜ਼ਿਆਦਾ ਪਾ ਲਓ, ਆਲੂ ਪਾ ਲਓ। ਤੇ ਫਿਰ ਤੁਸੀਂ ਮੱਕੀ ਦੀਆਂ ਰੋਟੀਆਂ ਦੇ ਵਿੱਚ ਵੀ ਉਹਨੂੰ ਕੁਤਰ ਕੇ, ਮੱਕੀ ਦੀ ਰੋਟੀ ਦੇ ਵਿੱਚ ਵੀ ਤੁਸੀਂ ਲੂਣ ਵਾਲੀਆਂ ਰੋਟੀਆਂ ਬਣਾ ਸਕਦੇ ਆ। ਹਾਂ, ਮੱਕੀ ਦੀ ਬਣਾਓ, ਕਣਕ ਦੀ ਬਣਾਓ, ਜਿਹਦੀ ਮਰਜ਼ੀ ਬਣਾ ਲਓ। ਹਾਂਜੀ ਹਾਂਜੀ, ਮੱਕੀ ਦੀ ਜ਼ਿਆਦਾ ਸੋਹਣੀ ਲੱਗਦੀ ਉਹਦੇ ਵਿੱਚ, ਤੇ ਕਣਕ ਦੀ ਦੇ ਵਿੱਚ ਵੀ ਪੈਸਾ ਦੀ, ਲੇਕਿਨ ਮੱਕੀ ਦੀ 'ਚ ਜ਼ਿਆਦਾ ਸੋਹਣੀ ਲੱਗਦੀ ਆ। ਤੇ ਉਹ ਪਾ ਲਓ। ਫਿਰ ਉਹ ਵੀ ਇਹ ਗਰਮ ਹੁੰਦੀ ਆ ਇਹਨਾਂ ਦੀ ਤਸੀਰ। ਅੱਛਾ, ਹਾਲੋਂ ਦੀ ਤਸੀਰ ਗਰਮ ਆ? ਠੀਕ ਹੈ, ਗਰਮ ਆ ਜੀ, ਗਰਮ ਆ ਜੀ। ਜਿੱਦਾਂ ਬਾਏ ਵਾਲੇ ਆ ਤੇ ਆਪਾਂ ਹਾਲੋਂ ਖਾਂਦੇ ਆ, ਤੇ ਚੱਕੀ ਜਾਂਦੀ ਆ ਫਿਰ ਬਾਏ। ਠੀਕ। ਹਾਂ, ਇਸ ਕਰਕੇ ਆ। ਲੱਸੀ ਦਹੀਂ ਦੇ ਨਾਲ ਵੀ ਆਪਾਂ ਖਾ ਲੈਂਦੇ ਆ। ਇੰਨੀ ਨਹੀਂ, ਬਾਹਲੀ ਨਹੀਂ, ਉਹਦਾ ਤੇਜ਼ ਹੁੰਦੀ, ਇਹਨਾਂ ਪਿਆਸ ਬਹੁਤ ਲੱਗਦੀ ਆ। ਦੇਖ ਕੇ ਸੰਭਲ ਕੇ ਖਾਣ, ਥੋੜ੍ਹੀ ਥੋੜ੍ਹੀ। ਠੀਕ ਹੈ। ਹਾਂਜੀ, ਓਕੇ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਹ ਦੇਖੋ, ਨਾਲ ਦੀ ਨਾਲ ਤੁਹਾਨੂੰ ਮਿਲ ਜਾਂਦਾ ਆ। ਜੇ ਤੁਸੀਂ ਉਹਦੀ ਭੁਰਜੀ ਬਣਾਉਣੀ ਹੈ, ਆਲੂ ਉਹਨੂੰ ਚੀਰ ਕੇ, ਬਰੀਕ ਬਰੀਕ ਚੀਰ ਕੇ, ਤਾਂ ਉਹਨੂੰ ਤੁਸੀਂ ਵਿੱਚ ਪਾ ਸਕਦੇ ਆ।
ਪਿਆਜ਼ ਤੇ ਨਾਲ ਟਮਾਟਰ ਵੀ ਦੱਸ ਗਏ ਆ। ਰਾਣੀ ਜੀ। ਹਾਂਜੀ ਬਲਵਿੰਦਰ ਜੀ, ਸਤਿ ਸ਼੍ਰੀ ਅਕਾਲ ਤੇ ਸਤਿ ਪੰਜਾਬੀ ਸ਼੍ਰੀ ਰੇਡੀਓ ਅਕਾਲ। USA ਸੁਣ ਰਹੇ ਸਾਰੇ ਸਰੋਤਿਆਂ ਨੂੰ ਵੀ ਰਾਣੀ ਕਾਲੋਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਜੀ। ਅਕਾਲ ਬਲਵਿੰਦਰ ਜੀ, ਮੇਰੇ ਕੋਲ ਨੁਸਖੇ ਹੈਗੇ ਜੀ 3-4। ਜੀ। ਸਭ ਤੋਂ ਪਹਿਲਾਂ ਹੈਗਾ ਕਿ ਜਿਹੜੇ ਛੋਟੀ ਉਮਰ 'ਚ ਵਾਲ ਚਿੱਟੇ ਹੋ ਜਾਂਦੇ ਆ, ਅੱਛਾ। ਕਿਉਂਕਿ ਬਹੁਤ ਜ਼ਿਆਦਾ ਇੱਥੇ ਅਮਰੀਕਾ ਦੇ ਵਿੱਚ ਮੈਂ ਦੇਖਿਆ ਕਿ ਬਹੁਤ ਜਲਦੀ ਛੋਟੇ ਕਈ 18 ਸਾਲ ਦਿਆਂ ਦੇ ਵੀ ਵਾਲ ਚਿੱਟੇ ਹੋ ਜਾਂਦੇ ਆ, 25-26 ਸਾਲ ਦਿਆਂ ਦੇ ਵਾਲ ਜਲਦੀ ਚਿੱਟੇ ਹੋ ਜਾਂਦੇ ਆ। ਇਹਦੇ ਲਈ ਆਪਾਂ 3 ਚੀਜ਼ਾਂ ਲੈਣੀਆਂ ਜੀ। ਇੱਕ ਆਮਲੇ ਦਾ ਪਾਊਡਰ, ਗੋਖਰੂ ਦਾ ਪਾਊਡਰ ਤੇ ਗਲੋਏ ਦਾ ਪਾਊਡਰ। ਇਹਨਾਂ ਨੂੰ ਬਰਾਬਰ ਮਾਤਰਾ 'ਚ ਲੈ ਕੇ ਪੀਸ ਲੈਣਾ। ਪੀਸ ਕੇ ਤੇ ਜੇ ਪਾਊਡਰ ਮਿਲ ਜਾਂਦਾ ਤਾਂ ਪਾਊਡਰ ਠੀਕ ਹੈ, ਨਹੀਂ ਤਾਂ ਪੀਸ ਕੇ ਤੇ ਆਪਾਂ ਇਹਨਾਂ ਨੂੰ ਅੱਧਾ ਚਮਚਾ 1 ਚਮਚੇ ਸ਼ਹਿਦ ਦੇ ਵਿੱਚ ਮਿਕਸ ਕਰਕੇ ਖਾਲੀ ਪੇਟ ਲੈਣਾ ਆ। ਠੀਕ ਹੈ ਜੀ। ਪਾਣੀ ਦੇ ਨਾਲ ਲੈਣਾ ਤੇ ਸਾਦਾ ਸਿੰਪਲ, ਤੇ ਮਗਰੋਂ ਅੱਧਾ ਘੰਟਾ ਕੁਝ ਖਾਣਾ ਨਹੀਂ। ਤੇ ਇੱਕ ਬਰਿੰਗ ਰਾਜ ਭਰਿੰਗ ਰਾਜ ਆਸਵ ਹੁੰਦਾ ਆ, ਉਹ ਜਿੱਦਾਂ ਪੀਣ ਵਾਲੀ ਆ ਦਵਾਈ ਜਿਹੀ ਜਿੱਦਾਂ। ਹਾਂਜੀ, ਤੇ ਉਹਦੇ 4 ਚਮਚੇ 6 ਚਮਚੇ ਪਾਣੀ ਦੇ ਵਿੱਚ ਪਾ ਕੇ ਤੇ ਬ੍ਰੇਕਫਾਸਟ ਕਰਨ ਤੋਂ ਬਾਅਦ ਉਹ ਲੈਣੇ ਆ। ਠੀਕ ਹੈ ਜੀ। ਹਾਂਜੀ, ਤੇ ਇਹਦੇ ਨਾਲ ਹੌਲੀ ਹੌਲੀ ਵਾਲ ਜਿਹੜੇ ਆ ਉਹ ਕਈ ਮਤਲਬ ਵਾਲਾਂ ਦੀਆਂ ਪ੍ਰੋਬਲਮਾਂ ਇਹਦੇ ਨਾਲ ਠੀਕ ਹੁੰਦੀਆਂ ਤੇ ਨਾਲ ਹੌਲੀ ਹੌਲੀ ਵਾਲ ਜਿਹੜੇ ਉਹ ਕਾਲੇ ਹੋਣੇ ਸ਼ੁਰੂ ਹੋ ਜਾਣੇ ਆ। ਹਾਂ, ਮੇਨ ਪ੍ਰੋਬਲਮ ਤਾਂ ਆ ਵੀ ਕਾਲੇ ਹੋਣੇ ਚਾਹੀਦੇ ਆ। ਖਾਣ ਵਾਲੀ ਚੀਜ਼ ਨਾ ਹੋਣੇ ਆ। ਜੇ ਬੰਦਾ ਕਵੇ ਲਾਉਣ ਵਾਲੀਆਂ ਚੀਜ਼ਾਂ ਨਾਲ ਵਾਲ ਸਦਾ ਲਈ ਕਾਲੇ ਨਹੀਂ ਹੋਣੇ। ਉਹ ਤੇ ਏਦਾਂ ਆ ਵੀ ਜਿੱਦਾਂ ਆਪਾਂ ਕਲਰ ਲਾ ਲਿਆ ਜਿਹਾ ਤੇ ਜਿਹਾ ਕੁਛ ਵੀ ਚੀਜ਼ ਲਾ ਲਈ ਤੇ ਉਹਦੇ ਨਾਲ ਉਹ ਗੱਲ ਨਹੀਂ ਬਣਨੀ। ਇਹ ਪੀਣ ਵਾਲੀਆਂ ਖਾਣ ਤੇ ਪੀਣ ਵਾਲੀ ਚੀਜ਼ ਨਾਲ ਇਹ ਅੰਦਰੋਂ ਤੁਹਾਡਾ ਸਿਸਟਮ ਸਹੀ ਹੋਊਗਾ ਤੇ ਉਹਦੇ ਨਾਲ ਵਾਲ ਤੁਹਾਡੇ ਹੌਲੀ ਹੌਲੀ ਆਪਣੇ ਆਪੇ ਕਾਲੇ ਹੋਣੇ ਸ਼ੁਰੂ ਹੋ ਜਾਣੇ ਆ। ਪਰ ਇਹਦਾ ਥੋੜਾ ਜਿਹਾ ਲੌਂਗ ਟਾਈਮ ਲਈ ਕਰਨਾ ਪੈਣਾ। ਏਦਾਂ ਨਹੀਂ ਵੀ 10 ਕੁ ਦਿਨ ਖਾ ਕੇ ਤਾਂ ਕਹਤੇ ਤਾਂ ਹੋਏ ਹੀ ਨਹੀਂ। ਹਾਂਜੀ, ਦੂਜੀ ਗੱਲ ਆ ਗਈ ਜੀ ਕਬਜ਼। ਜਿਨ੍ਹਾਂ ਨੂੰ ਬਹੁਤ ਪੁਰਾਣੀ ਕਬਜ਼ ਰਹਿੰਦੀ ਆ ਤੇ ਉਹ ਬਣਾ ਕੇ ਰੱਖ ਲੈਣ। ਜੀਰਾ ਲੈਣਾ ਜੀ, ਮੇਥੀ ਲੈਣੀ ਆ ਹਰੀ, ਜਿਹੜੀ ਆਪਾਂ ਸਬਜ਼ੀਆਂ 'ਚ ਪਾਉਂਦੇ ਆ, ਸੁੱਕੀ ਮੇਥੀ ਪਰ ਹਰੀ ਵਰਗੀ, ਪੱਤੇ ਮੇਥੀ ਦੇ ਪੱਤੇ, ਮੇਥੀ ਦਾਣਾ ਨਹੀਂ ਲੈਣਾ, ਮੇਥੀ ਦੇ ਪੱਤੇ ਲੈਣੇ ਆ ਜੀ। ਤੇ ਇੱਕ ਜਿੱਦਾਂ ਇਹਦਾ ਮੈਂ ਇੱਕ ਵਾਰੀ ਦੱਸ ਦਿੰਦੀ ਆ, ਗਾਂ ਅਗਲਿਆਂ ਨੇ ਜਿੰਨਾ ਚਿਰ ਕਿਸੇ ਨੇ ਬਣਾ ਕੇ ਰੱਖਣਾ ਉਹਨਾਂ ਉਹ ਵੱਧ ਵੀ ਬਣਾ ਕੇ ਰੱਖ ਸਕਦੇ ਆ। ਇਹਦੇ ਲਈ ਜਿੱਦਾਂ ਮੰਨ ਲਓ ਕਿ 1 ਚਮਚਾ ਜੀਰਾ, 1 ਚਮਚਾ ਮੇਥੀ, 1 ਚਮਚਾ ਅਜਵਾਇਣ, 1 ਚਮਚਾ ਸੌਂਫ, ਚੌਥਾ ਹਿੱਸਾ ਚਮਚੇ ਦਾ ਸੋਡਾ, ਜਿਹੜਾ ਖਾਣ ਵਾਲਾ ਸੋਡਾ ਹੁੰਦਾ ਆਪਣੇ ਆਪ ਪਾਉਨੇ ਆਪਾਂ ਚੀਜ਼ਾਂ ਵਿੱਚ, ਤੇ ਅੱਧਾ ਚਮਚਾ ਕਾਲਾ ਨਮਕ। ਠੀਕ ਆ। ਇਹਨੂੰ ਮਿਕਸ ਕਰਕੇ ਰੱਖ ਲੈਣਾ। ਖਾਣਾ ਖਾਣ ਤੋਂ ਬਾਅਦ ਸਵੇਰੇ ਸ਼ਾਮ ਤੁਸੀਂ ਚੌਥਾ ਜਿੱਦਾਂ ਚਮਚੇ ਦਾ ਹਿੱਸਾ ਨੋਰਮਲ ਪਾਣੀ ਨਾਲ ਲੈਣਾ। ਜੇ ਕਿਸੇ ਨੂੰ ਬਹੁਤ ਨਹੀਂ ਜ਼ਿਆਦਾ ਚਿਰਾਂ ਦੀ ਪ੍ਰੋਬਲਮ, ਉਹ ਰਾਤ ਨੂੰ ਸੌਣ ਲੱਗੇ ਲੈ ਲਿਆ ਕਰ ਨੋਰਮਲ ਪਾਣੀ ਦੇ ਨਾਲ। ਠੀਕ। ਇਹਦੇ ਨਾਲ ਗੈਸ ਵੀ ਠੀਕ ਹੋਣੀ, STD ਵੀ ਠੀਕ ਹੋਣੀ ਆ, ਪੁਰਾਣੀ ਕਬਜ਼ ਵੀ ਠੀਕ ਹੋਣੀ ਆ। ਹਾਂਜੀ, ਦੂਜੀ ਗੱਲ ਆ ਗਈ ਜੀ ਕਿ ਜਿਨ੍ਹਾਂ ਨੂੰ ਜੋੜਾਂ ਦੀਆਂ ਦਰਦਾਂ ਵੀ ਰਹਿੰਦੀਆਂ ਆ, ਥੋੜਾ ਨੀਂਦ ਦੀ ਵੀ ਪ੍ਰੋਬਲਮ ਆ ਤੇ ਉਹ ਮੋਟਾਪਾ ਵੀ ਆ, ਉਹ ਲੈ ਲੈਣ ਜੀ ਅੱਧਾ ਚਮਚਾ ਮੇਥੀ ਦਾਣੇ ਦਾ, ਅੱਧਾ ਚਮਚਾ ਜੀਰੇ ਦਾ, ਅੱਧਾ ਚਮਚਾ ਸੌਂਫ ਦਾ, ਅੱਧਾ ਚਮਚਾ ਧਨੀਏ ਦਾ। ਇਹ ਮੈਂ ਆਪਣੀਆਂ ਰਸੋਈ ਵਾਲੀਆਂ ਚੀਜ਼ਾਂ ਦਾ ਹੀ ਸਾਰਾ ਕੁਝ ਦੱਸਦੀ ਆ, ਬਾਹਰੋਂ ਕੁਝ ਲਿਆਉਣ ਦੀ ਲੋੜ ਨਹੀਂ ਪੈਣੀ। ਅੱਧਾ ਚਮਚਾ ਅਲਸੀ ਦਾ ਜੀ। ਇਹਨਾਂ ਦੇ ਸਾਰਿਆਂ ਦਾ ਪਾਊਡਰ ਬਣਾ ਲੈਣਾ। ਇਹਨਾਂ ਨੂੰ ਰਾਤ ਨੂੰ ਤੁਸੀਂ ਪਾਣੀ 'ਚ ਭੇ ਕੇ 1 ਗਲਾਸ ਦੇ ਵਿੱਚ ਰੱਖ ਦੇਣਾ। ਸਵੇਰੇ ਉੱਠ ਕੇ ਤੁਸੀਂ ਇਹਦੀ ਚਾਹ ਬਣਾਉਣੀ ਆ। ਜਦੋਂ 1 ਕੱਪ ਰਹਿ ਜਾਵੇ ਤਾਂ ਇਹਨੂੰ ਖਾਲੀ ਪੇਟ ਲੈ ਲੈਣਾ। ਇਹ ਮੈਂ 1 ਵਾਰੀ ਦੀ ਚਾਹ ਜੋਗੀ ਦੱਸੀਆਂ ਚੀਜ਼ਾਂ, ਇੱਕੋ ਵਾਰੀ ਜਿਹੜੀ ਰੋਜ਼ ਤੁਸੀਂ ਮਿਕਸ ਕਰਕੇ ਰੱਖ ਲਓ, ਪਰ 1 ਵਾਰੀ ਦੀ ਲਈ ਮੈਂ ਦੱਸੀ ਆ ਵੀ ਅੱਧਾ ਚਮਚਾ ਸਾਰੀਆਂ ਚੀਜ਼ਾਂ ਦਾ ਤੁਸੀਂ ਲੈ ਕੇ ਚਾਹ ਬਣਾਉਣੀ ਆ, ਪਰ ਰਾਤ ਨੂੰ ਪਾਣੀ 'ਚ ਪਹਿਲਾਂ ਭਿਉਂ ਕੇ ਰੱਖਣੀਆਂ ਆ। ਠੀਕ। ਹਾਂਜੀ, ਫੇਰ ਆ ਜਾਓ ਜੀ ਅੱਖਾਂ ਦੀ ਜੇ ਕੋਈ ਪ੍ਰੋਬਲਮ ਹੋਵੇ ਤਾਂ ਇਹਦੇ ਨਾਲ ਮੋਤੀਆ ਤੱਕ ਵੀ ਠੀਕ ਹੋ ਜਾਂਦਾ। ਜਿੱਦਾਂ ਆਪਾਂ ਜੀ 1 ਚਮਚਾ ਲੈਣਾ ਆ ਕਲੌਂਜੀ ਦਾ ਤੇ 1 ਚਮਚਾ ਲੈਣਾ ਤ੍ਰਿਫਲਾ ਤੇ ਆਪਣੇ ਬਣਿਆ ਬਣਾਇਆ ਮਿਲ ਜਾਂਦਾ, ਤੇ ਕਲੌਂਜੀ ਦਾ 1 ਚਮਚਾ। ਤੇ ਇਹਨੂੰ ਜੀ ਆਪਾਂ ਪਾਣੀ ਦੇ ਵਿੱਚ ਰਾਤ ਨੂੰ 1 ਗਲਾਸ 'ਚ ਇਹਨੂੰ ਵੀ ਭਿਉਂ ਦੇਣਾ। ਸਵੇਰ ਨੂੰ ਛਾਣ ਕੇ ਬਲਵਿੰਦਰ ਜੀ ਇਹਦੇ 2 ਹਿੱਸੇ ਕਰਨੇ ਆ। 1 ਹਿੱਸੇ ਦੇ ਵਿੱਚ ਤੁਸੀਂ ਥੋੜੀ ਜਿਹੀ ਮਿਸ਼ਰੀ ਪਾ ਕੇ ਉਹਨੂੰ ਪੀਣਾ ਆ, ਤੇ ਦੂਜਾ ਹਿੱਸਾ ਜਿਹੜਾ ਰੱਖਿਆ ਸੀ ਉਹਦੇ ਨਾਲ ਆਪਣੀਆਂ ਅੱਖਾਂ ਧੋਣੀਆਂ ਆ। ਅੱਛਾ। ਅੱਖਾਂ ਨੂੰ ਛਿੱਟੇ ਮਾਰਨੇ ਆ, ਤੇ ਨਾਲ ਤੁਸੀਂ ਰੋਜ਼ ਗਾਂ ਦੇ ਘਿਓ ਦੀਆਂ ਨੱਕ 'ਚ 2-2 ਬੂੰਦਾਂ ਪਾਉਣੀਆਂ ਜੀ।
ਤੇ ਨਾਲ ਤੁਸੀਂ ਉਸੇ ਘਿਓ ਦੇ ਨਾਲ ਆਪਣੇ ਕੰਨਾਂ ਦੇ ਪਿੱਛੇ ਮਸਾਜ ਕਰਨੀ ਆ, ਉੱਪਰੋਂ ਕਰਕੇ ਏਦਾਂ ਥੱਲੇ ਨੂੰ ਮਸਾਜ ਲਿਆਉਣੀ ਆ ਕੰਨਾਂ ਦੇ ਪਿਛਲੇ ਪਾਸੇ। ਇਹਦੇ ਨਾਲ ਅੱਖਾਂ ਦੀ ਕੋਈ ਵੀ ਪ੍ਰੋਬਲਮ ਹੋਵੇ ਇਹਨਾਂ ਠੀਕ ਹੁੰਦੀ ਆ, ਨਿਗਾਹ ਨੂੰ ਵੀ ਫਰਕ ਪੈਂਦਾ, ਮੋਤੀਆਬਿੰਦ ਵੀ ਠੀਕ ਹੁੰਦਾ ਆ, ਕਿਉਂਕਿ ਕਰਕੇ ਹੀ ਕਿਸੇ ਨਾ ਕਿਸੇ ਚੀਜ਼ ਦਾ ਪਤਾ ਲੱਗਦਾ ਬਲਵਿੰਦਰ ਜੀ, ਓਦਾਂ ਪਤਾ ਨਹੀਂ ਲੱਗਦਾ। ਹਾਂਜੀ। ਫਿਰ ਜੇ ਉਹ ਚੀਜ਼ ਕੋਈ ਨਹੀਂ ਕਬਜ਼ ਲਈ ਕਰ ਸਕਦਾ ਤੇ ਛੋਟੀ ਹਰੜ ਕੁੱਟ ਕੇ ਤੁਸੀਂ ਗਲਾਸ ਰਾਤ ਨੂੰ ਪਾਣੀ ਦੇ ਚ ਆਪਣੇ ਪਾ ਕੇ ਉਹਨੂੰ ਮਿਕਸ ਕਰਕੇ ਰੱਖ ਲਓ ਤੇ ਸਵੇਰ ਨੂੰ ਉਹਨੂੰ ਛਾਣ ਕੇ ਪੀ ਲਓ। ਜਿੱਦਾਂ ਛੋਟੀ ਹਰੜ ਜਿਹੜੀ 3 ਜਾਂ 4 ਲੈਣੀਆਂ ਆ ਇੱਕ ਵਾਰੀ ਦਾ ਪਾਊਡਰ ਜਿਹੜਾ ਬਣਾਉਣਾ 3 ਜਾਂ 4। ਹਾਂਜੀ, ਤੇ ਉਹਦਾ ਪਾਊਡਰ ਬਣਾ ਕੇ ਬਸ ਰਾਤ ਨੂੰ ਤੁਸੀਂ ਪਾਣੀ ਚ ਭਿਉਂ ਦੇਣਾ ਤੇ ਸਵੇਰ ਨੂੰ ਉਹਨੂੰ ਮਿਕਸ ਚੰਗੀ ਤਰ੍ਹਾਂ ਪਾਣੀ ਚ ਕਰਕੇ ਤੇ ਪੁਣ ਕੇ ਤੇ ਪੀ ਲੈਣਾ। ਹਾਂਜੀ। ਦੂਜੀ ਗੱਲ ਬਲਵਿੰਦਰ ਜੀ ਆ ਗਈ ਵੀ ਜਿਨ੍ਹਾਂ ਨੂੰ ਮੋਟਾਪੇ ਦੀ ਪ੍ਰੋਬਲਮ ਆ, ਬਹੁਤ ਸੌਖਾ ਇਲਾਜ, ਬਹੁਤ ਵੱਡੀ ਪ੍ਰੋਬਲਮ, ਬਹੁਤ ਵੱਡੀ ਪ੍ਰੋਬਲਮ ਮੋਟਾਪਾ ਜੀ। ਇਹ ਜੀ ਹਰਾ ਐਪਲ ਲੈਣਾ ਆ ਇੱਕ, ਤੇ ਇੱਕ ਲੈਣਾ ਨਿੰਬੂ ਪੀਲਾ, ਤੇ ਵਿੱਚ ਉਹਦੇ 2 ਸਿਨਾਮਨ ਦੀਆਂ ਸਟਿਕ ਪਾਉਣੀਆਂ ਆ। ਇਹਦੇ ਲਈ ਤੁਸੀਂ 2-2.5 ਲੀਟਰ ਪਾਣੀ ਦਾ ਲੈ ਕੇ ਉਹਦੇ ਚ ਉਬਾਲ ਕੇ ਚੰਗੀ ਤਰ੍ਹਾਂ, ਤੇ ਜਦੋਂ 1 ਲੀਟਰ ਰਹਿ ਗਿਆ ਉਹਨੂੰ ਪੁਣ ਕੇ ਤੇ ਤੁਸੀਂ ਇਹਨੂੰ ਠੰਡਾ ਕਰਕੇ ਫਰਿੱਜ ਚ ਰੱਖ ਲੈਣਾ। ਤੇ ਇਹਦਾ ਤੁਸੀਂ ਅੱਧਾ ਕੱਪ ਪਹਿਲਾਂ ਲੈਣਾ ਸ਼ੁਰੂ ਕਰਨਾ, ਕਿਉਂਕਿ ਮੈਂ ਇਹੀ ਕਹਿੰਦੀ ਹੁੰਦੀ ਆ ਵੀ ਜਦੋਂ ਵੀ ਕੋਈ ਚੀਜ਼ ਸ਼ੁਰੂ ਕਰਨੀ ਆ ਉਹਨੂੰ ਪਹਿਲਾਂ ਥੋੜੀ ਤੋਂ ਲੈਣਾ ਸ਼ੁਰੂ ਕਰੋ ਕਿ ਤੁਹਾਨੂੰ ਪ੍ਰੋਬਲਮ ਨਾ ਆਵੇ। ਤੇ ਜਦੋਂ ਪੀਣੀ ਆ ਇਹਨੂੰ 2 ਟਾਈਮ ਪੀਣਾ, ਸਵੇਰੇ ਸ਼ਾਮ, ਤੇ ਇਹਨੂੰ ਕੋਸਾ ਕਰਕੇ ਪੀਣਾ ਚਾਹ ਵਾਂਗੂ ਜੀ। ਹਾਂਜੀ, ਠੰਡਾ ਫਰਿੱਜ ਚੋਂ ਕੱਢ ਕੇ ਠੰਡਾ ਨਹੀਂ ਪੀਣਾ, ਇਹਨੂੰ ਕੋਸਾ ਕਰਕੇ ਚਾਹ ਵਾਂਗੂ ਪੀਣਾ ਆ। ਹਾਂਜੀ। ਤੇ ਫੇਰ ਜੀ ਆ ਗਿਆ ਬਲਵਿੰਦਰ ਜੀ ਜਿਹੜਾ ਤੁਸੀਂ ਮੂੰਹ ਤੇ ਝੁਰੜੀਆਂ ਪੈ ਜਾਂਦੀਆਂ ਜਿਨ੍ਹਾਂ ਦੇ, ਉਹ ਜ਼ਰੂਰ ਦੱਸੋ ਜੀ। ਉਹ ਮੈਂ ਦੱਸਦੀ ਆ। ਝੁਰੜੀਆਂ ਪੈ ਜਾਂਦੀਆਂ ਆ, ਓਦਾਂ ਮੂੰਹ ਤੇ ਕਹਿੰਦੇ ਹੁੰਦੇ ਆ ਵੀ ਸਕਿਨ ਤੁਹਾਡੀ ਹੋਰ ਤਰ੍ਹਾਂ ਹੋ ਜਾਂਦੀ ਆ। ਤੇ ਬਲਵਿੰਦਰ ਜੀ ਇਹਦੇ ਲਈ ਕੀ ਕਰਨਾ ਕਿ 3 ਚਮਚੇ ਲੈਣੇ ਆਪਾਂ ਚੌਲਾਂ ਦੇ ਤੇ 1 ਚਮਚਾ ਲੈਣਾ ਚੀਨੀ ਦਾ। ਇਹਨਾਂ ਨੂੰ ਤੁਸੀਂ ਥੋੜਾ ਪਾਣੀ ਪਾ ਕੇ ਤੇ ਅੱਗ ਤੇ ਰੱਖ ਦਿਓ। ਰੱਖ ਕੇ ਤੇ ਫੇਰ ਕੀ ਕਰਨਾ ਕਿ ਉਹਨੂੰ ਚੰਗੀ ਤਰ੍ਹਾਂ ਉਬਾਲ ਕੇ ਤੇ ਉਹਦੀ ਪਿੱਛ ਬਣਾ ਲੈਣੀ ਆ। ਜਦੋਂ ਉਹਦੀ ਪੁਣ ਕੇ ਪਿੱਛ ਨੂੰ ਤੇ ਉਹਨੂੰ ਬਾਅਦ ਫੇਰ ਉਹਨੂੰ ਜਿੱਦਾਂ ਲੋ ਹੀਟ ਤੇ ਰੱਖ ਕੇ ਤਾਂ ਉਹਦੇ ਚ 1 ਚਮਚਾ ਪਾਉਣਾ ਬੇਸਣ ਦਾ ਪਾ ਕੇ ਉਹਨੂੰ ਚੰਗੀ ਤਰ੍ਹਾਂ ਮਿਕਸ ਕਰਨਾ। ਜਦੋਂ ਮਿਕਸ ਕਰਕੇ ਬਾਅਦ ਵਿੱਚ ਬਲਵਿੰਦਰ ਜੀ ਉਹਨੂੰ ਥੱਲੇ ਲਾ ਕੇ ਉਹਦੇ ਵਿੱਚ 1 ਚਮਚਾ ਪਾਉਣਾ ਵੈਸਲੀਨ ਹੁੰਦੀ ਆ ਜਿਹੜੀ ਆਪਾਂ ਹੱਥਾਂ ਪੈਰਾਂ ਤੇ ਲਾਉਨੇ ਆ, ਤੇ 1 ਚਮਚਾ ਲੈਣਾ ਵਿੱਚ ਸ਼ਹਿਦ ਦਾ। ਠੀਕ। ਇਹ 10 ਦਿਨਾਂ ਦਾ ਮਟੀਰੀਅਲ ਬਣਾਉਣਾ। ਇਹਨੂੰ ਮਿਕਸ ਕਰਕੇ ਤੁਸੀਂ ਇਹਨੂੰ ਫਰਿੱਜ ਵਿੱਚ ਰੱਖ ਲੈਣਾ। 1 ਦਿਨ ਛੱਡ ਕੇ ਆਪਣੇ ਮੂੰਹ ਤੇ ਰਾਤ ਨੂੰ ਸੌਣ ਲੱਗੇ ਤੁਸੀਂ ਹਲਕੇ ਹੱਥਾਂ ਨਾਲ ਥੋੜਾ ਜਿਹਾ ਲੈ ਕੇ ਤਾਂ ਮੂੰਹ ਤੇ ਇਹਦੀ ਮਸਾਜ ਕਰ ਲੈਣੀ ਆ। ਇਹਦੇ ਨਾਲ ਹੌਲੀ ਹੌਲੀ ਤੁਹਾਡੀਆਂ ਝੁਰੜੀਆਂ ਜਿਹੜੀਆਂ ਇਹ ਠੀਕ ਹੋ ਜਾਂਦੀਆਂ। ਇਹ 10 ਦਿਨਾਂ ਦਾ ਮਟੀਰੀਅਲ ਬਣਾਉਣਾ, 10 ਦਿਨਾਂ ਤੋਂ ਬਾਅਦ ਤੁਸੀਂ ਨਵਾਂ ਬਣਾ ਲਓ। ਹਾਂਜੀ। ਫੇਰ ਜੀ ਆ ਗਿਆ ਬਲਵਿੰਦਰ ਜੀ ਆਪਾਂ ਜਿਹੜੀ ਕੋਵਿਡ ਤੋਂ ਬਾਅਦ ਕਈਆਂ ਦੀ ਖੰਘ ਨਹੀਂ ਹਟਦੀ। ਹਾਂਜੀ। 1 ਕੱਪ ਪਾਣੀ ਦਾ ਲੈ ਕੇ ਤੇ ਆਪਾਂ 1 ਪਾਨ ਦਾ ਡੰਡਲ ਲੈਣਾ ਆ। ਪਾਨ ਦਾ ਪੱਤਾ ਨਹੀਂ ਨਾਲ ਪਾਉਣਾ, ਸਿਰਫ ਡੰਡਲ ਪਾਉਣੇ ਆ। 2-3 ਪਾਨਾਂ ਦੇ 3-4 ਪਾਨਾਂ ਦੇ ਪਾ ਲਓ ਜਿੱਦਾਂ, ਕਿਉਂਕਿ ਇੰਡੀਆ ਦੇ ਵਿੱਚ ਕਿਸੇ ਨੇ ਯੂਜ਼ ਕਰਨਾ ਉੱਥੇ ਤਾਂ ਪਾਨ ਆਮ ਹੀ ਮਿਲ ਜਾਂਦਾ। ਹੁਣ ਆਪਣੇ ਇੰਡੀਅਨ ਸਟੋਰਾਂ ਤੇ ਵੀ ਪਾਨ ਮਿਲ ਜਾਂਦੇ ਆ। ਹਾਂਜੀ, ਉਹਨਾਂ ਦੀਆਂ ਡੰਡੀਆਂ ਪਾਉਣੀਆਂ ਆ। 2-3 ਪਾਨਾਂ ਦੀਆਂ ਜਿੱਦਾਂ ਡੰਡੀਆਂ ਪਾ ਲੈਣੀਆਂ ਆ। ਤੇ ਫਿਰ ਤੁਸੀਂ 2 ਕੱਪ ਪਾਣੀ ਦੇ ਲੈ ਲੈਣੇ ਆ ਤੇ ਉਹਦੇ ਵਿੱਚ ਡੰਡੀਆਂ ਪਾ ਕੇ ਵਿੱਚ ਤੁਸੀਂ 1 ਚੁਟਕੀ ਹਲਦੀ ਦੀ ਪਾਉਣੀ ਆ, 1 ਚੁਟਕੀ ਤੁਸੀਂ ਪਾਉਣੀ ਆ ਸਿੰਧੇ ਨਮਕ ਦੀ, ਤੇ ਛੋਟਾ ਜਿਹਾ ਟੁਕੜਾ ਤੁਸੀਂ ਪਾਉਣਾ ਜੀ ਅਦਰਕ ਦਾ। ਤੇ ਜਦੋਂ ਇਹ ਪਾਣੀ ਅੱਧਾ ਰਹਿ ਜਾਣਾ ਤੇ ਉਹਦੇ ਵਿੱਚ ਤੁਸੀਂ ਸ਼ਹਿਦ ਜਾਂ ਗੁੜ ਪਾ ਕੇ ਕੋਸਾ ਸੌਣ ਲੱਗੇ ਪੀਣਾ ਆ। ਤੇ ਇਹਦੇ ਮਗਰੋਂ ਕੁਛ ਹੋਰ ਖਾਣਾ ਪੀਣਾ ਨਹੀਂ। ਠੀਕ ਹੈ। ਹਾਂਜੀ। ਤੇ ਉਦੋਂ ਬਾਅਦ ਫਿਰ ਹੈਗਾ ਜੀ ਇੱਕ, ਜੇ ਚਲੋ ਪਾਨ ਦੇ ਪੱਤੇ ਨਹੀਂ ਮਿਲਦੇ ਤੇ ਇੱਕ ਸੁੱਕਾ, ਇੱਕ ਬਹੁਤ ਆਪਣੇ ਇਹ ਵੀ ਕਿਚਨ ਚੋਂ ਹੀ ਸਮਾਨ ਮਿਲ ਜਾਂਦਾ ਕਿ ਤੁਸੀਂ 2 ਕੱਪ ਪਾਣੀ ਦੇ ਲਵੋ ਤੇ ਉਹਦੇ 'ਚ ਅੱਧਾ ਚਮਚਾ ਪਾਓ ਹਲਦੀ ਦਾ ਤੇ ਨਾਲ ਥੋੜਾ ਜਿਹਾ ਪਾਓ ਸਿੰਧਾ ਨਮਕ ਤੇ ਨਾਲ ਪਾਓ ਜੀ ਗੁੜ। ਠੀਕ। ਹਾਂਜੀ। ਤੇ ਇਹਨੂੰ ਤੁਸੀਂ ਇਹਦੀ ਚਾਹ ਬਣਾ ਕੇ ਤੇ ਸੌਣ ਲੱਗੇ ਵਿੱਚ ਅੱਧਾ ਚਮਚਾ ਘਿਓ ਦਾ ਪਾ ਕੇ ਤੇ ਘੁੱਟ ਕਰਕੇ ਪੀ ਲੈਣੀ ਆ। ਤੇ ਤੁਸੀਂ ਇਸ ਗੱਲ ਦਾ ਖਿਆਲ ਰੱਖਣਾ ਕਿ ਇਸ ਤੋਂ ਬਾਅਦ ਤੁਸੀਂ ਕੁਝ ਖਾਣਾ ਪੀਣਾ ਨਹੀਂ। ਆਖਰੀ ਹੋਊਗਾ ਤੁਹਾਡਾ। ਹਾਂਜੀ। ਅੱਛਾ, ਫੇਰ ਤੁਸੀਂ ਆ ਜਾਓ ਜੀ ਦੂਜੇ ਨੁਸਖੇ ਤੇ। ਇਹ ਵੀ ਖੰਘ ਦਾ ਹੀ ਆ। ਲੌਂਗ ਲੈ ਲੈਣੇ ਆ ਜੀ 10 ਤੇ 20 ਲੈ ਲੈਣੀਆਂ ਕਾਲੀਆਂ ਮਿਰਚਾਂ। ਇਹਨੂੰ ਤੁਸੀਂ ਤਵੇ ਦੇ ਉੱਤੇ ਬਿਲਕੁਲ ਸਲੋ ਅੱਗ ਤੇ ਥੋੜਾ ਜਿਹਾ ਰੋਸਟ ਕਰਕੇ ਤੇ ਇਹਨੂੰ ਪੀਸ ਲੈਣਾ।
ਇਹਦੇ ਵਿੱਚ ਬਲਵਿੰਦਰ ਜੀ ਪਾਉਣਾ ਚੁਟਕੀ ਸੇਂਦਾ ਨਮਕ, 2-3 ਚੁਟਕੀਆਂ ਹਲਦੀ ਦੀਆਂ, ਤੇ ਜਿਹੜਾ ਅਦਰਕ ਆ ਨਾ ਛੋਟਾ ਟੁਕੜਾ ਲੈਣਾ, ਉਹਨੂੰ ਵੀ ਤੁਸੀਂ ਮਾੜਾ ਜਿਹਾ ਸੇਕ ਦੇ ਉੱਤੇ ਤਵੇ ਦੇ ਉੱਤੇ ਕਰਕੇ ਤੇ ਉਹਨੂੰ ਕੱਦੂਕਸ ਕਰ ਲੈਣਾ। ਕੱਦੂਕਸ ਕਰਕੇ ਉਹਦਾ ਰਸ ਨਿਚੋੜ ਲੈਣਾ। ਰਸ ਨਿਚੋੜ ਕੇ ਤੇ ਇਸ ਰਸ ਦੇ ਵਿੱਚ ਤੁਸੀਂ ਥੋੜਾ ਜਿਹਾ ਇਹ 2-3 ਚੁਟਕੀਆਂ ਲੈ ਕੇ ਉਹਦੇ ਵਿੱਚ ਮਿਕਸ ਕਰ ਲੈਣਾ, ਨਾਲ ਸ਼ਹਿਦ ਲੈ ਲੈਣਾ, ਤੇ ਇਹ ਤੁਸੀਂ ਜਿੱਦਾਂ ਇਹਨੂੰ ਜਿੱਦਾਂ ਕਹਿ ਲਓ ਕਿ ਚੱਟਣਾ ਆ। ਅੱਛਾ ਅੱਛਾ, ਹਾਂਜੀ ਚੱਟਣਾ ਆ। ਤੇ ਇਹਦੇ ਨਾਲ ਬਹੁਤ ਜਲਦੀ ਜਿਹੜੀ ਖੰਘ ਆ ਜਾਂ ਅੰਦਰ ਉਦਾਂ ਆਪਣੇ ਰੇਸ਼ਾ ਆ ਉਹ ਬਿਲਕੁਲ ਠੀਕ ਹੋ ਜਾਂਦੀ ਆ। ਤੇ ਇਹਨੂੰ ਤੁਸੀਂ ਚੱਟਣਾ ਖਾਲੀ ਪੇਟ ਆ। ਠੀਕ ਹੈ। ਹਾਂਜੀ ਖਾਲੀ ਪੇਟ ਚੱਟਣਾ ਆ। ਇਹ ਤੁਸੀਂ ਬੱਚੇ ਨੂੰ ਵੀ ਦੇ ਸਕਦੇ ਆ, ਪਰ ਬੱਚੇ ਨੂੰ ਜਿੱਦਾਂ ਚੌਥਾ ਹਿੱਸਾ ਕਹਿ ਲਓ ਕਿ ਮਤਲਬ ਬਿਲਕੁਲ ਚੁੰਝ ਚਮਚੇ ਦੀ। ਹਾਂਜੀ, ਤੇ ਇੰਨਾ ਹੀ ਤੁਸੀਂ ਦੇ ਸਕਦੇ ਬੱਚੇ ਨੂੰ, ਇਦੋਂ ਜ਼ਿਆਦਾ ਨਹੀਂ ਦੇਣਾ। ਤੇ ਆਪ ਤੁਸੀਂ ਅੱਧਾ ਚਮਚਾ ਵੀ ਲੈ ਸਕਦੇ ਆ, 1 ਚਮਚਾ ਵੀ ਲੈ ਸਕਦੇ ਆ, ਅੱਧਾ ਚਮਚਾ ਵੀ ਲੈ ਸਕਦੇ ਆ। ਤੇ ਇਹਦੇ ਨਾਲ ਵੀ ਪੁਰਾਣੀ ਤੋਂ ਪੁਰਾਣੀ ਖੰਘ ਵੀ ਜਿਹੜੀ ਆ ਉਹ ਠੀਕ ਹੋ ਜਾਂਦੀ ਆ। ਹਾਂਜੀ, ਤੇ ਜਿਹੜਾ ਇੱਕ ਅੱਗੇ ਆਪਾਂ ਦੱਸਦੇ ਹੁੰਦੇ ਆ 30 ਕਾਲੀਆਂ ਮਿਰਚਾਂ ਤੇ 20 ਮਗਾਂ ਹਾਂਜੀ ਵਿੱਚ ਪਾਊਡਰ ਬਣਾ ਕੇ ਤਾਂ ਸ਼ਹਿਦ 'ਚ ਮਿਕਸ ਕਰਕੇ ਲੈਣਾ, ਉਹਦੇ ਨਾਲ ਬਹੁਤ ਲੋਕਾਂ ਦੀ ਖੰਘ ਠੀਕ ਹੋਈ ਆ। ਹਾਂਜੀ ਤੇ ਇੱਕ ਆਪਣੇ ਬਹੁਤ ਪੁਰਾਣਾ ਆਪਾਂ ਨੁਸਖਾ ਦੱਸਦੇ ਹੁੰਦੇ ਸੀਗੇ ਆਪਣੇ ਰੇਡੀਓ ਤੇ, ਸ਼ਲਗਮ ਲੈ ਕੇ, ਸ਼ਲਗਮ ਛੋਟਾ ਛੋਟਾ ਕੱਟ ਕੇ ਉਹਦੀ ਚਾਹ ਬਣਾ ਕੇ ਤੇ ਉਹ 2-3 ਵਾਰ ਦਿਹਾੜੀ ਦੀ ਪੀਣੀ। ਤੇ ਜਿਹੜਾ ਸ਼ਲਗਮ ਆ ਉਹਨੂੰ ਸਿੱਟਣ ਦੀ ਬਜਾਏ ਉੱਤੇ ਥੋੜਾ ਜਿਹਾ ਆਪਣੇ ਪਾ ਕੇ ਕਾਲੀ ਮਿਰਚ ਤੇ ਥੋੜਾ ਜਿਹਾ ਬਟਰ ਪਾ ਕੇ ਤੁਸੀਂ ਸ਼ਲਗਮ ਵੀ ਖਾ ਸਕਦੇ ਆ ਕੋਸਾ ਕੋਸਾ। ਉਹਦੇ ਨਾਲ ਵੀ ਖੰਘ ਨੂੰ ਬਹੁਤ ਫਰਕ ਪੈਂਦਾ ਆ। ਠੀਕ। ਹਾਂਜੀ, ਤੇ ਹੁਣ ਦਿਓ ਜੀ ਇਜਾਜ਼ਤ ਬਲਵਿੰਦਰ ਜੀ, ਮੈਂ ਫਿਰ ਸੁਣਦੀ। ਹਾਂ ਸੱਚ, ਇੱਕ ਜਿਹੜੇ ਕਹਿੰਦੇ ਸੀ ਕਿ ਸਾਡੀ ਮੇਰੀ ਦਿਲ ਦੀ ਧੜਕਣ ਬਹੁਤ ਵੱਧਦੀ ਆ, ਇਹਦੇ ਲਈ ਆਪਣੇ ਰੇਡੀਓ ਤੇ ਹੀ ਉਹਨਾਂ ਨੇ ਦੱਸਿਆ ਸੀ ਕਿਸੇ ਭਾਈ ਸਾਹਿਬ ਨੇ ਵੀ ਹਾਥਰਨ ਬੇਰੀ ਦੇ ਕੈਪਸੂਲ ਮਿਲਦੇ ਆ। ਹਾਂਜੀ ਹਾਂਜੀ, ਉਹਦੇ ਸਪੈਲਿੰਗ ਆਪਾਂ ਲਿਖਾ ਦਿੰਦੇ ਆ HAWTHORN। ਹਾਂਜੀ ਹਾਥਰਨ। ਤੇ ਇਹਦਾ ਕੈਪਸੂਲ ਲੈਣਾ ਸ਼ੁਰੂ ਕਰ ਦੇਣ, ਇਹਦੇ ਨਾਲ ਵੀ ਤੁਹਾਡੇ ਦਿਲ ਦੀ ਧੜਕਣ ਨੂੰ ਬਹੁਤ ਜ਼ਿਆਦਾ ਫਰਕ ਪੈਂਦਾ। ਹੋਰ ਵੀ ਕਈ ਇਹਨਾਂ ਚੀਜ਼ਾਂ ਠੀਕ ਹੁੰਦੀਆਂ, ਜਿੱਦਾਂ ਕੈਸਟਰੋਲ ਕਹਿ ਲਓ, ਜਾਂ ਤੁਹਾਡਾ ਬਲੱਡ ਮੇਰਾ ਖਿਆਲ ਸੰਘਣਾ ਹੋਇਆ ਹੋਵੇ ਜਾਂ ਕਿੱਦਾਂ ਨਾ, ਤੇ ਉਹ ਵੀ ਇਹਦੇ ਨਾਲ ਠੀਕ ਹੁੰਦਾ ਆ। ਹਾਂਜੀ, ਬਹੁਤ ਵਧੀਆ ਚੀਜ਼ ਆ। ਕਿਉਂਕਿ ਮੈਂ ਖੁਦ ਮੇਰੀ ਹੁਣ ਦੂਜੀ ਸ਼ੀਸ਼ੀ ਵੀ ਜਿਹੜੀ ਆ ਉਹ ਫਿਨਿਸ਼ ਹੋਣ ਵਾਲੀ ਆ। ਕਿਉਂਕਿ ਮੈਂ ਕੈਸਟਰੋਲ ਦੀ ਗੋਲੀ ਖਾਣੀ ਬੰਦ ਕਰ ਦਿੱਤੀ। ਠੀਕ ਹੈ। ਹਾਂਜੀ, ਉਹਦੀ ਜਗ੍ਹਾ ਤੇ ਮੈਂ ਇਹ ਲੈਣੇ ਸ਼ੁਰੂ ਕਰ ਦਿੱਤੇ ਆ। ਹਾਂਜੀ, ਇਹ ਬਹੁਤ ਹੈਲਪਫੁਲ ਆ ਜੀ। ਓਕੇ ਜੀ, ਵਾਪਸ ਆਇਓ ਜੀ, ਘੁੰਮ ਕੇ ਸੁਣਦੇ ਰਹੋ। ਠੀਕ ਹੈ, ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ। ਗੁਰਮੇਜ ਕੌਰ ਜੀ, ਗੁਰਮੇਜ ਕੌਰ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਇੱਕ ਤਾਂ ਮੈਂ ਨਮੂਨੀਏ ਦਾ ਪੁੱਛਣਾ ਵੀ ਨਮੂਨੀਆ ਹੋਇਆ ਆ, ਹਾਂਜੀ, ਇਹ ਤੋਂ ਕੀ ਖਾਣਾ ਚਾਹੀਦਾ? ਦੂਸਰਾ, ਭਾਜੀ ਜਗਵੀਰ ਨੂੰ ਕੋਈ ਨਕਸ਼ਾ ਦੱਸਣ, ਸ਼ਰਾਬ ਤੋਂ ਨਹੀਂ ਮੁੰਡਾ ਹਟਦਾ, ਕਹਿ ਦਿੰਦਾ ਹਟਦਾ ਨਹੀਂ, ਉਹਦੀ ਬਹੁਤ ਪ੍ਰੋਬਲਮ ਆ। ਠੀਕ ਹੈ, ਠੀਕ ਹੈ। ਇੱਕ ਜਿਹੜਾ ਨਾਰੀਅਲ ਸੁੱਕਾ ਭੈਣ ਜੀ ਨੇ ਕਿਹਾ ਸੀਗਾ ਵੀ ਉਹਦੇ ਤੋਂ ਸ਼ੂਗਰ ਤੋਂ ਵੀ ਤਾਂ ਥਾਇਰਾਇਡ ਤੋਂ ਵੀ ਖਾਣਾ, ਉਹ ਸੁੱਕਾ ਨਾਰੀਅਲ ਉਹਨੂੰ ਕਹਿੰਦੇ ਆ ਜਿਹੜਾ ਜੁੱਟ ਹੁੰਦਾ। ਹਾਂਜੀ, ਤੇ ਮੂੰਹ ਚੋਂ ਬਾਸ ਜਿੱਦਾਂ ਕਿਸੇ ਦੀ ਆਉਂਦੀ ਹੋਵੇ, ਉਹ ਪੁੱਛ ਲੈਂਦੇ ਆ। ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਜੇ ਕਿਸੇ ਨੂੰ ਸ਼ਰਾਬ ਛਡਾਉਣ ਦਾ ਨੁਸਖਾ ਹੋਵੇ ਨਾ, ਤੁਹਾਡਾ ਭਲਾ ਹੀ ਹੋਊਗਾ, ਕਿਉਂਕਿ ਲੋਕ ਬਹੁਤ ਔਖੇ ਆ ਇਹਨਾਂ ਚੀਜ਼ਾਂ ਤੋਂ। ਭੁਪਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀਗਾ, ਮੇਰੇ ਹਸਬੈਂਡ ਦੇ 2 ਸਾਲ ਪਹਿਲੋਂ ਸ਼ਿੰਗਲ ਨਿਕਲੇ ਸੀਗੇ। ਸ਼ਿੰਗਲ ਨਿਕਲੇ ਤੇ ਡਾਕਟਰ ਦੇ ਗਏ ਤੇ ਡਾਕਟਰ ਨੇ ਬਹੁਤ ਜ਼ਿਆਦਾ ਹਾਰਡ ਦਵਾਈ ਦੇ ਦਿੱਤੀ। ਤੇ ਜਿਹੜੇ ਉਹਨਾਂ ਨੇ ਮੈਡੀਸਨ ਦਿੱਤੀ ਉਹ ਸੀਗੀ 1000 ਮਿਲੀਗ੍ਰਾਮ। ਮੈਨੂੰ ਕਹਿੰਦੇ ਵੀ ਤੁਸੀਂ 3 ਦੇਣੀ ਹੈ। ਮੈਂ 3 ਦੀ ਥਾਂ ਮੈਂ 2 ਦਿੰਦੀ ਰਹੀ ਹਾਂ, ਇੱਕ ਸਵੇਰ ਨੂੰ ਇੱਕ ਸ਼ਾਮ ਨੂੰ। ਤੇ ਸ਼ਿੰਗਲ ਤਾਂ ਭੈਣ ਜੀ ਹਟ ਗਏ ਤੀਜੇ ਦਿਨ ਹੀ, ਤੇ ਪਰ ਉਦੋਂ ਮੁੜ ਕੇ ਉਸ ਦਿਨ ਤੋਂ 2 ਸਾਲ ਹੋ ਗਏ ਆ ਮੇਰੇ ਹਸਬੈਂਡ ਨੂੰ ਇੰਨੀ ਲੈਟਰਿਨ ਲੀਕ ਹੋ ਕੇ ਜਾਈ ਜਾਂਦੀ, ਲੀਕ ਹੋ ਕੇ ਜਾਈ ਜਾਂਦੀ ਆ। ਦਿਨ ਵਿੱਚ ਬਹੁਤ ਵਾਰੀ ਡੈਪਰ ਲਾਉਣੇ ਆ ਤੇ ਲੀਕ ਹੋ ਕੇ ਉਹ ਨਿਕਲੀ ਜਾਂਦੀ ਆ, ਤੇ ਇਹ ਕੰਟਰੋਲ ਨਹੀਂ ਹੁੰਦੀ ਹੈਗੀ। ਵੀ ਡਾਕਟਰ ਦੇ ਵੀ ਅਸੀਂ ਜਾਇਆ, ਡਾਕਟਰ ਕਹਿੰਦੇ ਕੋਈ ਨੁਕਸ ਨਹੀਂ ਗਾ, ਤੇ ਉਹਨਾਂ ਨੇ ਮੈਡੀਸਨ ਜਿਹੜੀ ਆਮ ਨੋਰਮਲ ਕਾਊਂਟਰ ਤੋਂ ਹੁੰਦੀ ਉਹ ਦੱਸੀ, ਪਰ ਕੋਈ ਫਰਕ ਨਹੀਂ ਗਾ। ਇਹਦੇ ਬਾਰੇ ਮੈਨੂੰ ਦੱਸੋ। ਹਾਂਜੀ, ਅਗਲੇ ਦਾ ਭਲਾ ਹੋਵੇ। ਥੈਂਕ ਯੂ ਜੀ। ਹਾਂਜੀ, ਥੈਂਕ ਯੂ। ਹਰਨੇਕ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂ, ਮੇਰੇ 2 ਪ੍ਰੋਬਲਮ ਹੈ। ਇੱਕ ਤਾਂ ਚੀਚੀ ਤੇ ਜਿਵੇਂ ਮੌਕਾ ਹੁੰਦਾ ਇਸ ਤਰ੍ਹਾਂ ਹੋਇਆ ਜੇ ਹੱਥ ਦੇ, ਮਤਲਬ ਉਹਦਾ ਕੋਈ ਇਲਾਜ ਦੱਸੇ। ਹਾਂਜੀ, ਠੀਕ ਆ। ਚੀਚੀ ਦੇ ਵਿਚਾਲੇ ਆ। ਤੇ ਇੱਕ ਮੇਰੀ ਲੱਤ ਹੈ ਖੱਬੀ,
ਉਹ ਕਮਰ ਤੋਂ ਲੈ ਕੇ ਪੈਰ ਤੱਕ ਮਤਲਬ ਸੁੱਜਦੀ ਹੈ ਜੋ ਤੁਰਦਾ ਹੈ, ਜਾਂ ਮਤਲਬ ਥਾਲੀ ਲਮਕਦੀ ਹੈ। ਰਾਤ ਨੂੰ ਪੈਰ ਠੀਕ ਹੋ ਜਾਂਦੀ ਹੈ। ਠੀਕ ਆ। ਤੇ ਡਾਕਟਰ ਨੂੰ ਦਿਖਾਇਆ, ਐਕਸਰੇ ਵੀ ਕਰਾਏ ਆ, ਅਲਟਰਾਸਾਊਂਡ ਵੀ ਕਰਾਈ ਹੈ, ਸਕੈਨ ਵੀ ਕਰਾਈ। ਉਹ ਕਹਿੰਦੇ ਵੀ ਇਹ ਸਰਕਲ ਨਹੀਂ ਕਰਦਾ, ਖੂਨ ਜਾਣੀ ਕਿ ਵਾਪਸ ਘੱਟ ਮੁੜਦਾ ਹੈ। ਉਹ ਗੋਲੀ ਦੇ ਦਿੰਦੇ ਆ। ਹੁਣ ਅਪਾਇੰਟਮੈਂਟ ਬਣਵਾਤੀ 6 ਮਹੀਨਿਆਂ ਦੀ। ਮੈਂ ਕਿਹਾ ਵੀ ਇੱਥੇ ਪੁੱਛਦੇ ਆ ਆਪਣੇ ਤੋਂ। ਠੀਕ ਆ, ਆਪਾਂ ਪੁੱਛਦੇ ਆ ਖੂਨ ਸਰਕੂਲੇਟ ਕਿਵੇਂ ਕਰੇ। ਠੀਕ ਹੈ, ਕਰੇਗਾ। ਹਾਂਜੀ, ਥੈਂਕ ਯੂ ਜੀ। ਓਕੇ ਓਕੇ। ਸੁਣਦੇ ਰਹੋ ਜੀ, ਜ਼ਰੂਰ ਦੱਸਿਓ ਕੋਈ। ਬਲਵਿੰਦਰ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਪਹਿਲਾਂ ਤਾਂ ਦੱਸ ਦਿੰਦੇ ਆ ਜਿਨ੍ਹਾਂ ਨੇ ਖੂਨ ਸਰਕੂਲੇਸ਼ਨ ਵਾਸਤੇ ਪੁੱਛਿਆ ਸੀ। ਹਾਂਜੀ, ਇਹ ਲਸਣ ਸ਼ਹਿਦ ਦੇ ਵਿੱਚ ਕੱਟ ਕੇ ਵੀ ਥੋੜਾ 5 ਮਿੰਟ ਪਾਣੀ 'ਚ ਭਿਉਂਦੇ ਹਨ, ਤੇ ਉਹ ਕੱਟ ਕੇ ਉਹ ਸ਼ਹਿਦ ਨਾਲ ਲਸਣ ਲੈ ਲੈਣ। ਤੇ ਜਿਨ੍ਹਾਂ ਨੂੰ ਖਾਂਸੀ ਆ ਉਹ ਵੀ ਲੈ ਲੈਣ। ਮੇਰੀ ਭੈਣ ਨੂੰ ਬਹੁਤ ਖਾਂਸੀ ਸੀ, ਉਹਨੇ ਜਮੈਣ ਦਾ ਪਾਣੀ ਪੀਤਾ। ਮੈਂ ਉਹਨੂੰ ਦੱਸਿਆ ਸੀ, ਇੱਥੇ ਪੰਜਾਬੀ ਰੇਡੀਓ 'ਤੇ ਵੀ ਦੱਸਿਆ ਸੀ, ਆਪਣੇ ਪੰਜਾਬੀ ਰੇਡੀਓ 'ਤੇ ਵੀ ਜਮੈਣ ਦੀ ਭਾਫ਼ ਲੈਣੀ ਆ। ਤੇ ਮੈਂ ਉਹਨੂੰ, ਆਪਣੀ ਭੈਣ ਨੂੰ ਕਿਹਾ ਭਾਫ਼ ਵੀ ਲੈ ਤੇ ਇਹਦਾ ਪਾਣੀ ਵੀ ਪੀ। ਉਹਨੇ ਜਮੈਣ ਦੀ ਪਾਣੀ ਵੀ ਪੀਤਾ ਤੇ ਭਾਫ਼ ਵੀ ਲਈ ਤੇ ਲਸਣ ਵੀ ਖਾਧਾ ਉਹਨੇ ਸ਼ਹਿਦ ਨਾਲ। ਤੇ ਉਹਦੇ ਦੂਜੇ ਦਿਨ ਹੀ ਉਹਦੀ ਆਵਾਜ਼ ਠੀਕ ਹੋ ਗਈ। ਮੈਂ ਕਿਹਾ ਇੱਕ ਦਿਨ ਨਾ ਨਹੀਂ, ਘੱਟੋ ਘੱਟ 4-5 ਦਿਨ ਤੁਸੀਂ ਲਗਾਤਾਰ ਲਓ, ਜਿੰਨਾ ਚਿਰ ਤੁਸੀਂ ਠੀਕ ਨਹੀਂ ਹੁੰਦੇ। ਤੇ ਬਾਕੀ ਜਿਹੜਾ ਜਿਨ੍ਹਾਂ ਨੇ ਹੁਣੇ ਕਹਿ ਕੇ ਗਏ ਆ ਟੋਇਲਟ ਦੇ ਲਈ, ਇਹ ਬਹੁਤ ਵਧੀਆ ਵਾ ਹੈਗਾ ਵੀ ਹਰ ਬੰਦੇ ਨੂੰ ਹੀ। ਮੈਂ ਤਾਂ ਕਹਿੰਦੀ 2-3 ਹਫ਼ਤੇ 'ਚ 2-3 ਦਿਨ ਲੈਣਾ ਚਾਹੀਦਾ ਇਹ। ਟਮਾਟਰ ਅੱਧਾ, ਹਾਂਜੀ, ਤੇ ਪਪੀਤਾ ਹੁਣ ਵੱਡਾ ਛੋਟਾ ਵੀ ਹੋ ਸਕਦਾ, ਉਹਦਾ ਚੌਥਾ ਹਿੱਸਾ ਲੈ ਲੈਣਾ। ਮਤਲਬ ਜਿਹਦੀ 100 ਗ੍ਰਾਮ ਅੰਦਾਜ਼ੇ ਨਾਲ, ਵੱਧ ਘੱਟ ਹੋ ਗਿਆ ਤਾਂ ਵੀ ਕੋਈ ਗੱਲ ਨਹੀਂ। ਤੇ 100 ਗ੍ਰਾਮ ਪਪੀਤਾ ਲੈ ਲਓ। ਤੇ ਧਨੀਏ ਦੇ ਹਰੇ ਦੇ ਪੱਤੇ ਲੈਣੇ ਆ 5 ਜਾਂ 10, ਤੇ 10 ਜਾਂ 15 ਪੱਤੇ ਪੁਦੀਨੇ ਦੇ। ਜੇ ਇਹ ਦੋਨਾਂ 'ਚੋਂ ਇੱਕ ਚੀਜ਼ ਵੀ ਮਿਲਦੀ ਹੈ ਤੁਹਾਨੂੰ ਤਾਂ ਵੀ ਕੋਈ ਗੱਲ ਨਹੀਂ, ਤੁਸੀਂ ਇੱਕ ਹੀ ਲੈ ਲਓ। ਤੇ 2 ਚੁਟਕੀਆਂ ਹਲਦੀ ਦੀਆਂ। ਹਾਂਜੀ, ਤੇ ਇਹਨਾਂ ਦੀ ਸਮੂਥੀ ਬਣਾ ਲੈਣੀ ਹੈ। ਇਹਨਾਂ ਦੀ ਸਮੂਥੀ ਬਣਾ ਕੇ ਅੱਧਾ ਚਮਚਾ ਇਹਦੇ 'ਚ ਸ਼ਹਿਦ ਪਾਉਣਾ ਵਾ। ਤੇ ਉਹ ਖਾਲੀ ਪੇਟ ਅੱਧਾ ਘੰਟਾ ਖਾਲੀ ਪੇਟ ਲੈਣਾ ਤੇ ਅੱਧਾ ਘੰਟਾ ਕੁਛ ਖਾਣਾ ਨਹੀਂ। ਠੀਕ ਆ। ਹਾਂਜੀ, ਜੇ ਲੌਂਗ ਪਾਉਣਾ ਚਾਹੁੰਦੇ ਆ ਕੋਈ ਪਾ ਸਕਦੇ ਆ, ਇੱਕ ਲੌਂਗ ਵੀ ਪਾ ਸਕਦੇ, ਐਡ ਕਰ ਸਕਦੇ। ਜਿਹੜਾ ਲੌਂਗ ਆ ਇਹ ਅੰਦਰੋਂ ਜਿਹੜਾ ਹੈਗਾ ਆਪਣਾ, ਇਹ ਆਪਣੇ ਰੋਗ ਹੁੰਦੇ ਆ ਵਾਤ ਪਿੱਤ ਦੇ, ਉਹਨੂੰ ਠੀਕ ਕਰਦਾ, ਹਾਜ਼ਮੇ ਨੂੰ। ਤੇ ਜੇ ਪਾਉਣਾ ਚਾਹੁੰਦੇ ਪਾ ਸਕਦੇ ਆ, ਉਹ ਤੁਹਾਡੀ ਆਪਣੀ ਮਰਜ਼ੀ ਹੈ। ਜਾਂਦੀ ਆ ਹਲਦੀ ਦੀਆਂ 2 ਚੁਟਕੀਆਂ ਜ਼ਰੂਰ ਪਾਉਣਾ, ਅੱਧਾ ਚਮਚਾ ਸ਼ਹਿਦ ਦਾ ਜ਼ਰੂਰ ਪਾਉਣਾ। ਤੇ ਪੁਦੀਨਾ ਜਾਂ ਧਨੀਆ ਦੋਨੋਂ ਚੀਜ਼ਾਂ ਮਿਲਦੀਆਂ, ਦੋਨੋਂ ਹਰੀਆਂ ਪਾ ਲਓ। ਜੇ ਇੱਕ ਨੇ ਦੋਨਾਂ 'ਚੋਂ ਇੱਕ ਵੀ ਹੈਗੀ ਤੁਹਾਡੇ ਕੋਲ, ਇੱਕ ਹੀ ਪਾ ਲਓ। ਤੇ ਬਾਕੀ ਅੱਧਾ ਟਮਾਟਰ ਤੇ ਦੁਬਾਰਾ ਦੱਸ ਦਿੰਦੀ ਹਾਂ। ਤੇ ਪਪੀਤਾ ਤੀਜਾ ਹਿੱਸਾ, ਚੌਥਾ ਹਿੱਸਾ 100 ਗ੍ਰਾਮ ਅੰਦਾਜ਼ਾ ਪਪੀਤਾ ਹੋਵੇ। ਤੇ ਇਹਨਾਂ ਦੀ ਸਮੂਥੀ ਬਣਾ ਕੇ ਸਵੇਰੇ ਲੈ ਲਓ। ਤੇ ਬਾਕੀ ਜਿਨ੍ਹਾਂ ਨੇ ਕੋਕੋਨਟ ਬਾਰੇ ਪੁੱਛਿਆ, ਉਹਨੇ ਡਾਕਟਰ ਨੇ ਦੱਸਿਆ ਸੀਗਾ ਵੀ ਇੱਕ ਕਿਊਬ ਮਤਲਬ ਕੱਟ ਕੇ ਸੁੱਕਾ ਨਾਰੀਅਲ, ਚਾਹੇ ਠੂਠੀ ਲੈ ਲਓ ਚਾਹੇ ਗੁੱਟ ਲੈ ਲਓ, ਗੁੱਟ ਦਾ ਆਪ ਕੱਟ ਲਓ। ਤੇ ਕੱਟੇ ਕਟਾਈ ਮਿਲ ਜਾਂਦੇ, ਉਹ ਤੁਹਾਡੀ ਮਰਜ਼ੀ ਹੈ, ਜਿਵੇਂ ਤੁਹਾਨੂੰ ਚੰਗਾ ਲੱਗਦਾ। ਜਾਂਦੀ ਆਪ ਕੱਟੋ ਤਾਂ ਜ਼ਿਆਦਾ ਵਧੀਆ, ਜੇ ਨਹੀਂ ਤਾਂ ਕੱਟਿਆ ਕਟਾਇਆ ਮਿਲ ਜਾਂਦਾ। ਸਾਫ ਤਾਂ ਸੁੱਕਾ ਜਿਹੜਾ ਹੁੰਦਾ ਕੱਟਿਆ ਹੋਇਆ ਮਿਲ ਜਾਂਦਾ। ਉਹ ਇੱਕ ਕਿਊਬ ਤੁਸੀਂ ਖਾਣੇ ਦੇ ਨਾਲ ਹੀ ਲੈ ਲਓ। ਇੱਕ ਸਵੇਰੇ ਬ੍ਰੇਕਫਾਸਟ 'ਚ ਲੈ ਲਓ, ਇੱਕ ਲੰਚ 'ਚ ਲੈ ਲਓ, ਤੇ ਡਿਨਰ 'ਚ ਤੁਹਾਡੀ ਮਰਜ਼ੀ ਹੈ। ਜੇ ਨਹੀਂ ਵੀ ਲੈਣਾ ਚਾਹੁੰਦੇ ਨਾ ਲਓ, 2 ਟਾਈਮ ਤਾਂ ਜ਼ਰੂਰ ਲਓ। ਤੇ ਜਿਨ੍ਹਾਂ ਨੇ ਸ਼ਰਾਬ ਪੁੱਛਿਆ ਸੀ, ਇੱਥੇ ਆਪਣੇ ਦੱਸਿਆ ਸੀ ਪੰਜਾਬੀ ਰੇਡੀਓ ਤੇ ਵੀ 3 ਟਾਈਮ ਪੀਣਾ ਉਹ ਐਪਲ ਕੱਟ ਕੇ ਉਹਦਾ ਪਾਣੀ ਪੀਣਾ ਸਵੇਰੇ, ਦੁਪਹਿਰੇ, ਸ਼ਾਮ। ਜੇ ਤੁਸੀਂ ਇੱਕ ਨਾਲ ਦਾਲ ਚੀਨੀ ਦੀ ਜਿਹੜੀ ਸਟਿਕ ਆ ਉਹ ਵੀ ਐਡ ਕਰ ਸਕਦੇ ਆ ਇਹਦੇ 'ਚ, ਐਪਲ ਦੇ ਵਿੱਚ। ਕਿਉਂਕਿ ਜਿਹੜੀ ਦਾਲ ਚੀਨੀ ਆ ਉਹ ਵੀ ਜਿਹੜੀ ਸ਼ਰਾਬ ਆ, ਕੋਈ ਸਿਗਰਟ ਆ, ਨਸ਼ਾ ਹੈ ਜਿਹੜਾ, ਉਹ ਤੁਸੀਂ ਮੂੰਹ 'ਚ ਰੱਖ ਲਓ, ਉਹ ਤੋਂ ਵੀ ਤੁਹਾਨੂੰ ਮਤਲਬ ਰੋਕਦੀ ਆ, ਮਤਲਬ ਅਡੈਕਟਡ ਹੋਣ ਤੋਂ। ਤੇ ਇਹ ਤੁਸੀਂ ਕਰ ਸਕਦੇ 3 ਟਾਈਮ ਕਰੋ। ਜੇ ਉਹ ਨਹੀਂ ਪੀਂਦਾ, ਉਹਦੀ ਬੋਤਲ 'ਚ ਹੀ ਪਾ ਦਿਓ, ਤੁਹਾਡੀ ਜਿਵੇਂ ਤੁਸੀਂ ਕਿਹਾ ਸੀ, ਬੋਤਲ 'ਚ ਪਾ ਦਿਓ ਦਾਲ ਚੀਨੀ ਤੇ ਇੱਕ ਐਪਲ। 3 ਟਾਈਮ ਦੇਣਾ ਉਹਨੂੰ, 3 ਟਾਈਮ। ਜੇ 3 ਟਾਈਮ ਨਹੀਂ ਵੀ ਲੈਂਦਾ, ਘੱਟੋ ਘੱਟ ਤੁਸੀਂ ਉਹਦੀ ਬੋਤਲ 'ਚ ਪਾਓ। ਐਟਲੀਸਟ ਉਹਦੇ ਤੇ ਜਿਹੜੇ ਉਹਦੇ ਸਾਈਡ ਇਫੈਕਟ ਸ਼ਰਾਬ ਦੇ ਉਹਦੇ ਲੀਵਰ ਤੇ ਹੋਣਗੇ, ਘੱਟੋ ਘੱਟ ਉਹ ਤਾਂ ਘਟਣਗੇ ਨਾ। ਜੇ ਚਲੋ ਨਾ ਵੀ ਛੱਡੂ ਗੱਲ ਆ, ਮੇਰਾ ਵੀ ਕਜ਼ਨ ਹੈਗਾ, ਉਹ ਵੀ ਛੱਡਦਾ ਨਹੀਂ। ਮੈਂ ਉਹਨਾਂ ਨੂੰ ਵੀ ਕਿਹਾ ਹੈ, ਮੈਂ ਕਿਹਾ ਚਲੋ ਜੇ ਨਾ ਵੀ ਛੱਡੂ, ਜਿਹੜੇ ਇਹਦੇ ਲੀਵਰ ਦੇ ਸਾਈਡ ਇਫੈਕਟ ਹੋ ਰਹੇ ਆ ਸ਼ਰਾਬ ਨਾਲ, ਉਹ ਤਾਂ ਘੱਟ ਹੋਣਗੇ ਨਾ।
ਹਾਂਜੀ। ਤੇ ਬਾਕੀ ਜਿਨ੍ਹਾਂ ਨੇ ਪੁੱਛਿਆ ਸੀ ਅੱਗੇ ਮੁੰਡੇ ਨੂੰ ਵੀ ਉਹ ਨਸ਼ਾ ਛਡਾ ਦਿੱਤਾ ਹੈ ਤੇ ਉਹਨਾਂ ਨੂੰ ਕਮਜ਼ੋਰੀ ਹੈ ਤੇ ਉਹ ਆ ਜਿਨ੍ਹਾਂ ਦੇ ਹੱਥ ਹਿਲਦੇ ਆ ਉਹ ਵੀ ਖਾ ਸਕਦੇ ਆ ਇਹ, ਤੇ ਪਾਰਕਿੰਸਨ ਵਾਲੇ ਵੀ ਖਾ ਸਕਦੇ ਆ। 100 ਗ੍ਰਾਮ ਚਿੱਟੀ ਮੂਸਲੀ, 100 ਗ੍ਰਾਮ ਅਸ਼ਵਗੰਧਾ ਤੇ 100 ਗ੍ਰਾਮ ਚਿੱਟੇ ਕੌਂਚ ਦੇ ਬੀਜ ਚਿੱਟੇ ਲੈਣੇ ਆ ਤੇ ਇਹ ਕਈ ਤਰ੍ਹਾਂ ਦੇ ਹੁੰਦੇ ਚਿੱਟੇ ਲੈਣੇ ਤੇ 100 ਗ੍ਰਾਮ ਹੀ ਸਤਾਬਰ ਤੇ ਜਿਹਨੂੰ ਆਪਾਂ ਸ਼ਤਾਵਰੀ ਕਹਿ ਦਿੰਦੇ ਹਾਂ ਜਾਂ ਸਤਾਬਰ ਕਹਿ ਦਿੰਦੇ ਹਾਂ ਤੇ 100 ਗ੍ਰਾਮ ਹੀ ਉਹ ਲੈਣਾ ਤੇ 50 ਗ੍ਰਾਮ ਕਾਲਾ ਅਕਰਕਰਾ ਅਰਾਨੀ ਜਿਹਨੂੰ ਕਹਿੰਦੇ ਆ ਉਹ ਲੈਣੀ ਆ। 25 ਗ੍ਰਾਮ ਜਵਿੱਤਰੀ ਲੈਣੀ ਆ ਜਿਹੜੀ ਆਹ ਕੇਸਰ ਵਰਗੀ ਹੁੰਦੀ ਆ ਮਸਾਲਿਆਂ 'ਚ ਪੈਂਦੀ ਆ। 25 ਗ੍ਰਾਮ ਇਹ ਲੈਣੀ ਆ ਤੇ 100 ਗ੍ਰਾਮ ਮਿਸ਼ਰੀ ਜਿਹਨੂੰ ਸ਼ੂਗਰ ਆ ਉਹਨੇ ਮਿਸ਼ਰੀ ਨਹੀਂ ਪਾਉਣੀ। ਇਹ ਕੁੱਟ ਕੇ ਇਹਦਾ ਅੱਧਾ ਪੌਣਾ ਚਮਚਾ ਤੁਸੀਂ ਲੈ ਸਕਦੇ ਆ ਜਾਂ ਦੁੱਧ ਨਾਲ ਲੈ ਲਓ ਜਾਂ ਤੁਸੀਂ ਪਾਣੀ ਪੀ ਕੇ ਬਾਅਦ 'ਚ ਦੁੱਧ ਪੀ ਲਓ, ਪਾਣੀ ਨਾਲ ਲੈ ਲਓ ਗਰਮ ਨਾ ਹੈ ਨਾ, ਘਿਓ ਦੇ ਵਿੱਚ ਮਿਕਸ ਕਰਕੇ ਲੈ ਲਓ ਅਤੇ ਬਾਅਦ 'ਚ ਦੁੱਧ ਪੀ ਲਓ। ਅਤੇ ਇਹ ਹਰ ਬੰਦੇ ਨੂੰ ਹੀ ਲੈਣੀ ਚਾਹੀਦੀ ਹੈ। ਇਹਦੇ ਨਾਲ ਵੀ ਜਿਹੜੀ ਤਾਕਤ ਆ ਉਹ ਘੋੜੇ ਵਰਗੀ ਆ ਜਾਂਦੀ ਆ। ਬਾਕੀ ਪਿਛਲੇ ਹਫ਼ਤੇ ਮੈਂ ਦੱਸਿਆ ਸੀ ਚੋਵ ਚੀਨੀ ਆ ਜਿਹੜੀ ਇਹ ਏਡਜ਼ ਨੂੰ ਵੀ ਠੀਕ ਕਰਦੀ ਆ, ਇਹ ਦਮੇ ਨੂੰ ਵੀ ਠੀਕ ਕਰਦੀ ਆ ਅਤੇ ਇਹ ਡਾਇਬਟੀਜ਼ ਨੂੰ ਵੀ ਕੰਟਰੋਲ ਕਰਦੀ ਆ ਅਤੇ ਇਹ ਜੋੜਾਂ ਦੇ ਦਰਦ ਨੂੰ ਵੀ ਠੀਕ ਕਰਦੀ ਆ। ਤੁਸੀਂ ਇਹ ਨਾਰ ਦੇ ਜੋ ਇਹ ਗਰਮ ਹੁੰਦੀ ਹੈ, ਮੇਰੇ ਕੋਲ ਕਬਾਬ ਚੀਨੀ ਪਈ ਹੈ, ਮੈਨੂੰ ਚੋਵ ਚੀਨੀ ਨਹੀਂ ਮਿਲੀ, ਮੈਂ ਕਬਾਬ ਚੀਨੀ ਲੈ ਆਈ। ਇਹ ਗਰਮ ਹੁੰਦੀ ਆ ਅਤੇ ਇਹ ਅਸ਼ਵਗੰਧਾ ਦੀ ਹੈਗੀ ਆ ਸਿਮੀਲਰਲੀ ਉਹਦੇ ਵਰਗੀ ਹੁੰਦੀ ਆ ਅਤੇ ਉਹਦੇ ਵਰਗੇ ਇਹਦੇ ਗੁਣ ਹੈ ਅਤੇ ਉਹ ਐਪੀਲੈਪਸੀ ਜਿਹਨੂੰ ਹੈਗੀ ਆ ਦੌਰਾ ਜਾਂ ਕੋਈ ਵੀ ਪੈਂਦਾ ਉਹ ਵੀ ਇਹ ਲੈ ਸਕਦੇ ਆ। ਪਰ ਉਹਨਾਂ ਨੇ 3 ਗ੍ਰਾਮ ਕਿਹਾ, ਮੈਂ ਤਾਂ 3 ਗ੍ਰਾਮ ਨਹੀਂ ਕਹੂੰਗੀ, 1.5 ਗ੍ਰਾਮ ਲੈ ਲਓ ਤੁਸੀਂ ਘਿਓ ਦੇ ਵਿੱਚ ਮਿਕਸ ਕਰਕੇ ਦੁੱਧ ਨਾਲ ਲੈ ਲਓ ਜਾਂ ਇਹਨੂੰ ਨਾਰ ਦੇ ਜੂਸ ਨਾਲ ਲੈ ਲਓ। ਜਿਹਨੂੰ ਜੋੜਾਂ ਦਾ ਦਰਦ ਆ ਉਹ ਦੁੱਧ ਨਾਲ ਲੈ ਲਓ, ਜਿਹਨੂੰ ਵੀ ਵੈਸੇ ਕੋਈ ਗਰਮੀ ਹੈਗੀ ਆ ਵੀ ਗਰਮ ਇਹ ਕਿਉਂਕਿ ਹੁੰਦੀ ਗਰਮ ਆ, ਉਹਨੂੰ ਕੋਈ ਏਡਜ਼ ਦੀ ਤਕਲੀਫ ਆ, ਐਪੀਲੈਪਸੀ ਦੀ ਤਕਲੀਫ ਆ, ਉਹ ਨਾਰ ਦੇ ਜੂਸ ਨਾਲ ਲੈ ਲਓ। ਅਤੇ ਬਾਕੀ ਇੱਕ ਜਿਨ੍ਹਾਂ ਦਾ ਡਿਪਰੈਸ਼ਨ ਆ, ਜਿਨ੍ਹਾਂ ਨੂੰ ਜਾਂ ਜੋੜਾਂ ਮੋਢੇ ਦਾ ਦਰਦ ਆ, ਉਹ ਨਾਰੀਅਲ ਦੇ ਤੇਲ ਦੇ ਵਿੱਚ ਮੈਗਨੀਸ਼ੀਅਮ ਆਇਲ ਮਿਕਸ ਕਰਕੇ ਨੱਕ ਦੇ ਵਿੱਚ 2 ਬੂੰਦਾਂ ਉਹ ਪਾਉਣ, ਇਸ ਸਾਈਡ 2 ਬੂੰਦਾਂ ਨੇਜ਼ਲ ਥੈਰੇਪੀ ਜਿਹਨੂੰ ਕਹਿ ਦਿੰਦੇ ਆ, 2 ਬੂੰਦਾਂ ਉਸ ਪਾਸੇ 2 ਬੂੰਦਾਂ ਉਸ ਪਾਸੇ ਪਾਉਣ। ਇਹਦੇ ਨਾਲ ਡਿਪਰੈਸ਼ਨ ਵੀ ਕਿਸੇ ਦਾ ਠੀਕ ਹੋਇਆ ਅਤੇ ਇਹਦੇ ਨਾਲ ਜੋੜਾਂ ਦਾ ਦਰਦ ਵੀ ਠੀਕ ਹੋਇਆ। ਅਤੇ ਮੋਢੇ ਦੇ ਥੱਲੇ ਜਿਹਦਾ ਮੋਢਾ ਫਰੀਜ ਹੋਇਆ ਉਹਦਾ ਥੱਲੇ ਗੇਂਦ ਜਿਹੜੀ ਸੌਫਟ ਬਾਲ ਹੁੰਦੀ ਆ ਉਹਦੇ ਨਾਲ ਪਹਿਲਾਂ ਐਕਸਰਸਾਈਜ਼ ਕਰਨ ਤਾਂ ਕਿ ਉਹਦੇ ਮਸਲ ਥੋੜ੍ਹੇ ਜਿਹੇ ਠੀਕ ਹੋ ਜਾਣ। ਫਿਰ ਉਹਦੇ ਥੱਲੇ ਜਿਹੜਾ ਦੌਲਾ ਹੁੰਦਾ ਵਾ ਜਿੱਥੋਂ ਆਪਣੀ ਸਾਈਡ ਸ਼ੁਰੂ ਹੁੰਦੀ ਹੈ ਬੱਖੀ, ਅਤੇ ਉੱਥੇ ਮੈਂ ਅੱਗੇ ਵੀ ਦੱਸਿਆ ਸੀ ਇੱਕ ਪੁਆਇੰਟ ਹੁੰਦਾ ਵਾ, ਉਹਨੂੰ ਆਪਦੇ ਹੱਥ ਨਾਲ ਹੌਲੀ ਹੌਲੀ ਪਹਿਲਾਂ ਦਬਾਉਣ ਉਹ, ਅਤੇ ਫਿਰ ਚਲੋ ਜਦੋਂ ਬੰਦਾ ਸਹਿਣਯੋਗ ਹੋ ਜਾਂਦਾ ਦਰਦ ਫਿਰ ਉਹ ਥੋੜ੍ਹਾ ਵੀ ਥੋੜ੍ਹਾ ਸਖਤ ਦਬਾ ਲੈਣ ਅਤੇ ਉਹਦੇ ਨਾਲ ਜਿਹੜੀ ਇਹ ਫਰੀਜ ਆ ਤੁਹਾਡੀ ਉਹ ਖੁੱਲ੍ਹ ਜਾਂਦੀ ਹੈ। ਜਿਹੜੀ ਮਸਲ ਦੀ ਇਨਫਲਾਮੇਸ਼ਨ ਹੁੰਦੀ ਆ ਉਹ ਰਿਲੀਜ਼ ਹੋ ਜਾਂਦੀ ਆ, ਜਿਹੜੀ ਤੁਹਾਡੀ ਫਰੀਜ ਹੁੰਦੀ ਆ ਉਹ ਖੁੱਲ੍ਹ ਜਾਂਦੀ ਆ। ਅੱਗੇ ਫੀਡਬੈਕ ਵੀ ਆਈ ਸੀ ਇਸ ਜੀ। ਓਕੇ ਜੀ, ਥੈਂਕ ਯੂ ਟਾਈਮ ਦੇਣ ਲਈ। ਥੈਂਕ ਯੂ ਬਲਵਿੰਦਰ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਬਹੁਤ ਵਧੀਆ ਤੁਸੀਂ ਨੁਸਖੇ ਦੱਸ ਕੇ ਜਾਂਦੇ ਆ। ਅਤੇ ਸਰੋਤੇ ਜਿਹੜੇ ਹੋਲਡ 'ਤੇ ਪਲੀਜ਼ ਹੋਲਡ 'ਤੇ ਬਣੇ ਰਹਿਣਾ। ਜਿਨ੍ਹਾਂ ਨੇ ਕੁਛ ਪੁੱਛਣਾ ਆ ਤੁਸੀਂ ਕਾਲ ਕਰ ਸਕਦੇ ਹੋ, ਜਿਨ੍ਹਾਂ ਨੇ ਕੁਛ ਦੱਸਣਾ ਆ ਤੁਸੀਂ ਵੀ ਕਾਲ ਕਰ ਸਕਦੇ ਹੋ। 408 272 52 ਆਉਣੇ ਇੱਕ ਪੰਜਾਬੀ ਰੇਡੀਓ ਜੋ ਵੈਸੇ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਸਿਹਤ ਨੂੰ ਕਿਸ ਤਰ੍ਹਾਂ ਠੀਕ ਰੱਖਣਾ ਆ, ਕਿਹੜੀਆਂ ਚੀਜ਼ਾਂ ਆਪਾਂ ਲੈ ਸਕਦੇ ਹਾਂ, ਕਿਹੜੀਆਂ ਚੀਜ਼ਾਂ ਸਾਡੇ ਘਰ ਵਿੱਚ ਪਈਆਂ ਹੁੰਦੀਆਂ, ਕਿਹੜੀ ਬਿਮਾਰੀ ਤੋਂ ਕਿਸ ਤਰ੍ਹਾਂ ਚੀਜ਼ਾਂ ਨੂੰ ਰਲਾ ਕੇ ਲੈਣਾ, ਉਸ ਦੀਆਂ ਗੱਲਾਂ ਬਾਤਾਂ ਕਰਦੇ ਹਾਂ ਜਿਸ ਦੇ ਸਾਈਡ ਇਫੈਕਟ ਨਹੀਂ ਹੁੰਦੇ। ਸਿਰ ਤੁਹਾਨੂੰ ਬਾਏ ਗਰਮੀ ਦੀ ਪ੍ਰੋਬਲਮ ਹੁੰਦੀ ਆ, ਕਿਸੇ ਨੂੰ ਬਾਏ ਆ, ਕਿਸੇ ਨੂੰ ਗਰਮੀ ਆ, ਅਤੇ ਉਸ ਤੋਂ ਇਲਾਵਾ ਕੋਈ ਬਹੁਤ ਜ਼ਿਆਦਾ ਵੱਡਾ ਨੁਕਸਾਨ ਵਾਲੀ ਕੋਈ ਗੱਲ ਨਹੀਂ ਹੈਗੀ। ਡਾਕਟਰ ਸਾਡੇ ਕੋਲ ਕੋਈ ਨਹੀਂ ਹੁੰਦਾ, ਸਿਰਫ ਅਤੇ ਸਿਰਫ ਹੋਮ ਰੈਮਡੀ ਦੀ ਆਪਾਂ ਗੱਲ ਕਰਦੇ ਹਾਂ। ਤੁਸੀਂ ਵੀ ਕਾਲ ਕਰ ਸਕਦੇ ਹੋ, ਕਾਲ ਕਰਕੇ ਦੱਸ ਸਕਦੇ ਹੋ ਜੋ ਪੁੱਛਿਆ ਗਿਆ ਨਹੀਂ ਦੱਸਿਆ ਗਿਆ ਉਹਦੇ ਬਾਰੇ ਦੱਸ ਸਕਦੇ। ਜੇ ਤੁਸੀਂ ਕੁਛ ਪੁੱਛਣਾ ਆ ਉਹਦੇ ਬਾਰੇ ਵੀ ਪੁੱਛ ਸਕਦੇ ਹਾਂ। ਇਹ ਪ੍ਰੋਗਰਾਮ ਮੰਗਲਵਾਰ ਨੂੰ 4 ਤੋਂ 5:30 ਹੁੰਦਾ, ਵੀਰਵਾਰ ਨੂੰ 3:30 ਵਜੇ ਸਾਡੇ ਨਾਲ ਜਗਵੀਰ ਸਿੰਘ ਜੀ ਹੁੰਦੇ ਨੇ। ਅਤੇ ਹੁਣ ਚੱਲਾਂਗੇ ਤੁਹਾਡੀਆਂ ਕਾਲਸ ਵੱਲ। ਕਾਲਸ ਤੋਂ ਪਹਿਲਾਂ ਧੰਨਵਾਦ ਸਾਡੇ ਸਪੋਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਬੀ ਸਲਾਹ ਪਰਿਵਾਰ, ਤੇਜਿੰਦਰ ਸਿੰਘ ਗਿੱਲ, ਸੁਰਿੰਦਰ ਸਿੰਘ ਕੰਗ, ਗੁਰਚਰਨ ਸਿੰਘ ਖਾਲਸਾ, ਬੇਕਰਸਫੀਲਡ,
ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮੰਗਟ, ਓਹਾਇਓ, ਸੰਤ ਸਿੰਘ ਤੇ ਦੇਬਾ, ਜੀਤ ਕੌਰ ਢੇਸੀ, ਸਤਨਾਮ ਸਿੰਘ, ਕਮਲਜੀਤ ਕੌਰ ਬੈਂਸ, ਕਰਨੈਲ ਸਿੰਘ ਰੰਧਾਵਾ, ਡੜਕ, ਗੁਰਮੀਤ ਕੌਰ ਜੀ, ਹੈਨਫੋਰਡ, ਸੁਰਿੰਦਰ ਕੌਰ ਸੰਘਾ, ਸ਼ਿਕਾਗੋ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ, ਦਲਵੀਰ ਸਿੰਘ, ਜਸਵੰਤ ਕੌਰ ਅਟਵਾ, ਜੁਬਸੇਰੀ, ਬਲਜੀਤ ਸਿੰਘ, ਹਰਦੀਪ ਕੌਰ ਤੌਂਸੀ, ਸੈਕਰਾਮੈਂਟੋ, ਪ੍ਰਿਤਪਾਲ ਸਿੰਘ, ਗਰਮੇਲ ਕੌਰ ਪਾਠ, ਸਲਮਾ, ਜਗਤਾਰ ਸਿੰਘ ਔਲਖ, ਫਰਜ਼ਨੋ, ਬਹਾਦਰ ਸਿੰਘ ਜੀ, ਜਿਨ੍ਹਾਂ ਤੋਂ ਤੁਸੀਂ ਹੋਮੋਪੈਥੀ ਬਾਰੇ ਇਨਫੋਰਮੇਸ਼ਨ ਲੈ ਸਕਦੇ ਹੋ। 5594920513, ਕੁਲਵੰਤ ਸਿੰਘ, ਨਵਿੰਦਰ ਕੌਰ ਬੋਥਲ, ਵਾਸ਼ਿੰਗਟਨ, ਜਚਾਰ ਸਿੰਘ, ਸੁਰਿੰਦਰ ਕੌਰ ਗਿੱਲ, ਐਲ ਗਰੁੱਪ। ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪੋਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਪਰਮਾਤਮਾ ਅੱਗੇ ਤੁਹਾਡੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ ਕਿ ਤੁਸੀਂ ਇਸੇ ਤਰ੍ਹਾਂ ਸੇਵਾ ਦੇ ਕੰਮ ਵਿੱਚ ਜੁਟੇ ਰਹੋ। ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ। ਚੱਲਦੇ ਹੁਣ ਤੁਹਾਡੀਆਂ ਕਾਲਸ ਵੱਲ, ਵਾਰੀ ਵਾਰੀ ਤੁਹਾਡੀਆਂ ਕਾਲਸ ਲੈਂਦੇ ਹਾਂ। ਕਾਫੀ ਟਾਈਮ ਤੋਂ ਜੁੜੇ ਹੋ ਤੁਸੀਂ। ਸਤਨਾਮ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਤੁਹਾਨੂੰ ਅੱਗੇ ਪੁੱਛਿਆ ਸੀਗਾ, ਮੇਰੀ ਅੱਖਾਂ ਬਹੁਤ ਸੁੱਜੀਆਂ ਆ, ਤਾਂ ਇੱਕ ਅੱਖ ਤੇ ਗਲਟੀ ਵੱਜੀ ਹੋਈ ਆ, ਬਹੁਤ ਜ਼ਿਆਦਾ ਦੁਖਦੀਆਂ ਅੱਖਾਂ। ਵਿੱਚ ਵੱਜੀ ਹੋਆ ਜਾਂ ਉਹ ਆਸੇ ਪਾਸੇ? ਨਹੀਂ, ਉੱਪਰੋਂ ਦੋਏ ਸੁੱਜੀਆਂ ਆ। ਅੱਛਾ। ਸੱਜੀ ਅੱਖ ਤੇ ਗਿਲਟੀ ਹੋਈ ਆ। ਅੱਛਾ, ਗਿਲਟੀ ਹੋਈ ਹੈ, ਠੀਕ ਹੈ। ਹਾਂਜੀ, ਉਹ ਵੀ ਸੁੱਜੀ, ਉਹਦੇ ਤੋਂ ਉੱਪਰ ਨਾਲ ਗਿਲਟੀ, ਨਾਲ ਹੀ ਮੈਨੂੰ ਸਾਹ ਹੋ ਜਾਂਦਾ। ਸਾਹ ਵੀ ਨਾਲ ਚੜ੍ਹਾ, ਠੀਕ ਹੈ। ਹਾਂਜੀ, ਬਹੁਤ ਜ਼ਿਆਦਾ ਔਖੀ ਹੋਈ ਸੱਚੀ। ਮੈਂ ਕਿਹਾ ਧਿਆਨ ਕੋਈ ਹੋਊਗਾ ਦੱਸਿਓ ਕੋਈ। ਠੀਕ ਹੈ, ਠੀਕ ਹੈ, ਕੋਈ ਨਾ ਕੋਈ ਕਿਤੇ ਨਾ ਕਿਤੇ ਕਨੈਕਸ਼ਨ ਹੋਗਾ। ਸੁਣਦੇ ਰਹੋ ਤੁਸੀਂ। ਦੱਸ ਦਿਓ ਜੀ ਜੇ ਕਿਸੇ ਨੂੰ ਪਤਾ ਹੈ ਤੇ ਇਹ ਕਾਹਦਾ ਸਾਈਡ ਇਫੈਕਟ ਹੋ ਗਿਆ ਇਹਨਾਂ ਨੂੰ। ਤਰਸੇਮ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਬਲਵਿੰਦਰ ਭੈਣ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ, ਸਾਰੀ ਟੀਮ ਨੂੰ ਸਤਿ ਸ਼੍ਰੀ ਅਕਾਲ ਜੀ। ਬਹੁਤ ਸੋਹਣਾ ਪ੍ਰੋਗਰਾਮ ਚੱਲਦਾ। ਥੈਂਕ ਯੂ। ਹਾਂਜੀ ਭੈਣ ਜੀ, ਮੇਰੀ ਨਾ ਖੱਬੀ ਲੱਤ ਗੋਡੇ ਤੋਂ ਲਾ ਕੇ ਤੇ ਪੈਰ ਤੱਕ ਬਹੁਤ ਦਰਦ ਕਰਦੀ ਆ। ਲੱਤ ਦੁਖਦੀ ਆ, ਠੀਕ ਆ। ਲੱਤ ਦੁਖਦੀ ਆ ਤੇ ਜੇ ਮੈਂ ਇੱਥੋਂ ਪੱਟ ਤੋਂ ਦਬਾਉਣੀ ਨਾ, ਫਿਰ ਏਦਾਂ ਜਿੱਦਾਂ ਨਾ ਤਾਰ ਜਿਹੀ ਕੋਈ ਫਿਰਦੀ ਆ ਸਾਰੇ ਪੈਰ ਤੱਕ। ਠੀਕ ਆ। ਤਾਂ ਪੱਟ ਕੋਲੋਂ ਨਹੀਂ ਦੁਖਦੀ ਹੈਗੀ, ਜੇ ਮੈਂ ਦਬਾਉਣੀ ਆ ਤਾਂ ਫੇਰ ਪਤਾ ਲੱਗਦਾ ਵੀ ਉੱਥੇ ਤੱਕ ਤਾਰ ਜਿਹੀ ਫਿਰਦੀ ਆ। ਨਾੜਾਂ ਕਨੈਕਟਡ ਆ ਨਾ ਸਾਰੀਆਂ। ਹਾਂਜੀ, ਤੇ ਇਹ ਭੈਣ ਜੀ ਜ਼ਰੂਰ ਕਿਸੇ ਨੂੰ ਪੁੱਛਿਓ, ਮੈਂ ਤਾਂ ਕੱਲ ਦੀ ਬਹੁਤ ਔਖੀ ਆ। ਕੋਈ ਨਹੀਂ, ਮਾਲਸ਼ ਕਰਦੇ ਰਹੋ, ਆਪਾਂ ਪੁੱਛ ਵੀ ਲੈਂਦੇ ਹਾਂ। ਹਾਂਜੀ ਭੈਣ ਜੀ, ਮਾਲਸ਼ ਤਾਂ ਕੀਤੀ ਆ। ਠੀਕ ਹੈ ਜੀ, ਥੈਂਕ ਯੂ। ਇਹ ਪਤਾ ਨਹੀਂ ਜੀ ਕੀ ਹੈਗਾ, ਇਹ ਤੁਰਿਆ ਫਿਰਦਾ ਬੋਡੀ ਦੇ ਵਿੱਚ ਕਈਆਂ ਦੇ। ਕੁਛ ਕਦੀ ਕਿਤੇ ਪੇਨ ਹੁੰਦੀ ਆ, ਕਦੀ ਕਿਤੇ ਪੇਨ ਹੁੰਦੀ। ਜੇ ਕਿਸੇ ਨੂੰ ਕੁਛ ਲੱਭਾ ਆ, ਬਹੁਤਾ ਇੱਕ ਵਾਰ ਨੇ ਦੱਸਿਆ ਸੀ ਮਸਾਜਰ ਲਿਆ, ਉਹ ਨਹੀਂ ਕਹਿੰਦੇ ਮਸਾਜ ਹੀ ਕਰਦੇ, ਉਹਦੇ ਨਾਲ ਹੀ ਉਹਨਾਂ ਨੂੰ ਆਰਾਮ ਆਉਂਦਾ ਆ। ਅਗਲੇ ਕਾਲਰ ਨੇ ਸਾਡੇ ਅਮਰਜੀਤ। ਅਮਨਜੀਤ ਜੀ, ਸਤਿ ਸ਼੍ਰੀ ਅਕਾਲ। ਮਨਜੀਤ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰੇ ਨਾ ਸਿਸਟਰ ਲਾਸਟ ਵੀਕ ਉਹਦਾ ਨਾ ਗੋਡਾ ਜਿਹੜਾ ਉਹ ਪਤਾ ਨਹੀਂ ਕਿੱਦਾਂ ਸਕਿਪ ਜਿਹਾ ਕਰ ਗਿਆ ਤੇ ਉਹ ਡਿੱਗ ਪਏ, ਤੇ ਉਹਨਾਂ ਦਾ ਜਿਹੜਾ ਮੋਢਾ ਹੈ ਨਾ, ਉਹ ਉਹਨਾਂ ਦੀ ਜਿਹੜੀ ਬੋਨ ਹੈ ਉਹ ਮਾੜੀ ਜਿਹੀ ਕਰੈਕ ਹੋ ਗਈ ਆ। ਬੋਨ ਕਰੈਕ ਹੋ ਗਈ, ਠੀਕ ਹੈ। ਹਾਂਜੀ, ਜ਼ਿਆਦਾ ਤਾਂ ਨਹੀਂ, ਪਰ ਉਹ ਕੋਈ ਹੋਇਆ ਇਲਾਜ ਤੇ ਪਲੀਜ਼ ਦੱਸਿਓ। ਹੈ ਜ਼ਰੂਰ ਜੀ, ਜ਼ਰੂਰ। ਓਕੇ ਭੈਣ ਜੀ, ਸਤਿ ਸ਼੍ਰੀ ਅਕਾਲ। ਹੱਡੀ ਜੇ ਕੋਈ ਕਰੈਕ ਹੋ ਜਾਏ ਤੇ ਉਹਨੂੰ ਕੀ ਕਰਨਾ ਚਾਹੀਦਾ ਤਾਂ ਕਿ ਜੁੜ ਜਾਏ? ਲੱਗੂਗਾ ਤਾਂ ਟਾਈਮ ਹਜੇ, ਪਰ ਫਿਰ ਵੀ ਤੁਸੀਂ ਦੱਸ ਸਕਦੇ ਆ ਕਿ ਹੱਡੀ ਕਰੈਕ ਹੋ ਜਾਏ ਤੇ ਫਿਰ ਕੀ ਕਰਨਾ ਚਾਹੀਦਾ ਹੈ। ਅੱਗੇ ਤੇਜਿੰਦਰ ਕੌਰ। ਰਣਜੀਤ ਕੌਰ ਜੀ। ਹੈਲੋ, ਹਾਂਜੀ ਸਤਿ ਸ੍ਰੀ ਅਕਾਲ। ਮੇਰਾ ਦੇ ਦਸਾਈਓ। ਸਤਿ ਸ਼੍ਰੀ ਅਕਾਲ ਜੀ। ਮੈਂ ਪਿਛਲੇ ਵੀਕ ਪੁੱਛਿਆ ਸੀਗਾ, ਉਹ ਭਾਈ ਲਿਖਣਾ ਦੱਸ ਕੇ ਗਿਆ ਸੀ ਦਵਾਈ ਪੱਥਰੀਆਂ ਵਾਸਤੇ, ਵੀ ਉਹ ਕੱਲੀ ਗੁਰਦਿਆਂ ਦੀ ਨਿਕਲੂਗੀ ਕਿ ਜਾਂ ਉਹ ਪਿੱਤੇ ਵਾਲੀ ਪੱਥਰੀ ਵੀ ਨਿਕਲੂਗੀ? ਉਹ ਦੁਬਾਰੇ ਜੇ ਭਾਈ ਦੱਸ ਦੇਵੇ ਤੇ ਨੈਸ਼ਪੈਲ ਦੁਬਾਰੇ ਬੋਲ ਦੇਵੇ। ਠੀਕ ਹੈ ਜੀ। ਓਕੇ ਜੀ, ਧੰਨਵਾਦ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ। ਕਈ ਵਾਰ ਤਾਂ ਕਈਆਂ ਦੀਆਂ ਸਾਰੀਆਂ ਹੀ ਨਿਕਲ ਜਾਂਦੀਆਂ, ਜਿੱਥੇ ਮਰਜ਼ੀ ਹੋਣ ਬੋਡੀ ਦੇ ਵਿੱਚ, ਟੁੱਟ ਟੱਟ ਕੇ ਉਹ ਨਿਕਲ ਜਾਂਦੀਆਂ ਆ। ਤੇ ਭਾਈ ਕਾਲ ਕਰਕੇ ਜ਼ਰੂਰ ਤੁਸੀਂ ਦੱਸਦੇ ਹੋ ਉਹਨਾਂ ਨੂੰ। ਪਰਮਜੀਤ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਆਪਣੇ ਮਦਰ ਬਾਰੇ ਪੁੱਛਣਾ, ਉਹਨਾਂ ਨੂੰ ਨਾ ਉਹ ਐਲਜ਼ਾਈਮਰ ਦੀ ਪ੍ਰੋਬਲਮ ਹੈ, ਭੁੱਲ ਜਾਂਦੇ ਆ, ਮਤਲਬ ਨਾ ਚੇਤਾ ਭੁੱਲ ਜਾਂਦਾ, ਜ਼ਿਆਦਾ ਭੁੱਲਣ ਲੱਗ ਪਏ ਹੁਣ। ਇਹ ਜੋ ਨਾ ਚਲੋ ਕੋਈ ਕਾਫੀ ਜੇ ਕੁਛ ਕੋਈ ਦੇ ਸਕੇ ਤਾਂ ਸਲਾਹ। ਠੀਕ ਹੈ, ਥੈਂਕ ਯੂ ਜੀ। ਇਹ ਜਿਹਨੂੰ ਅਲਜ਼ਾਈਮਰ ਕਹਿੰਦੇ ਆ, ਉਹਨਾਂ ਉਹ ਚੇਤਾ ਭੁੱਲਣ ਦੀ ਬਹੁਤ ਸਾਡੇ ਆਪਣੇ ਲੋਕਾਂ ਦੇ ਵਿੱਚ ਵੀ ਬਹੁਤ ਹੋ ਗਈ ਹੈ, ਕਿ ਗੋਰਿਆਂ ਦੇ ਵਿੱਚ ਹੁੰਦੀ ਸੀ ਇਹ ਬਹੁਤ ਜ਼ਿਆਦਾ ਬਿਮਾਰੀ, ਕਿ ਚੇਤਾ ਭੁੱਲ ਜਾਣਾ। ਸੋ ਜੇ ਤੁਹਾਨੂੰ ਕਿਸੇ ਨੂੰ ਵੀ ਪਤਾ ਕਿ ਉਹ ਬਿਮਾਰੀ ਦਾ ਇਲਾਜ ਕੀ ਹੋ ਸਕਦਾ ਹੈ, ਅਤੇ ਉਹ ਪਲੀਜ਼ ਜ਼ਰੂਰ ਸ਼ੇਅਰ ਕਰ ਲਓ। ਬਸ ਧੁੱਪੇ ਜ਼ਰੂਰ ਬਿਠਾਇਆ ਕਰੋ ਉਹਨਾਂ ਨੂੰ, ਧੁੱਪੇ ਵੀ ਨਹੀਂ ਬਹਿੰਦੇ। ਇਹ ਤਾਂ ਨਹੀਂ ਕਿ ਮੈਮਰੀ ਉਹਨਾਂ ਦੀ ਵਾਪਸ ਆ ਜਾਊਗੀ, ਪਰ ਕਈ ਐਸੇ ਵਾਈਟਾਮਿਨ ਹੁੰਦੇ ਆ। ਜਸਵੰਤ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੇਰੇ ਫਾਦਰ ਇਨ ਲਾ ਸਾਹਿਬ ਦੇ ਨਾ
ਜਿੱਦਾਂ ਇੱਕਦਮ ਖਾਜ ਜਿਹੀ ਹੁੰਦੀ ਆ ਤਕਰੀਬਨ ਸਾਰੀ ਬੋਡੀ ਤੇ, ਸਿਰ ਤੇ ਵੀ ਤੇ ਹੱਥਾਂ ਪੈਰਾਂ ਤੇ ਵੀ। ਹਾਂਜੀ। ਤੇ ਉਹਨਾਂ ਨੇ ਉਹ ਟਰਾਈ ਵੀ ਕੀਤੇ 2-3 ਨੁਸਖੇ ਪਰ ਉਹਨਾਂ ਕੋਈ ਫਰਕ ਨਹੀਂ ਪਿਆ। ਤੇ ਥੋੜੇ ਕੁ ਦਿਨ ਵੀਕ ਪਹਿਲਾਂ ਮੇਰੇ ਖਿਆਲ 3 ਕੁ ਵੀਕ ਪਹਿਲਾਂ ਕਿਸੇ ਨੇ ਦੱਸਿਆ ਸੀਗਾ ਵੀ ਇੰਡੀਆ ਤੋਂ ਦਵਾਈ ਵੀ ਮਿਲਦੀ ਆ, ਉਹ ਇੱਥੇ ਵੀ ਲੈ ਕੇ ਆਏ ਸੀਗੇ। ਜੇ ਉਹਦਾ ਪਤਾ ਹੋਵੇ ਵੀ ਇੰਡੀਆ ਤੋਂ ਕਿੱਥੋਂ ਮਿਲਦੀ ਆ ਉਹ ਪਲੀਜ਼ ਮਾੜਾ ਜਿਹਾ ਦੱਸ ਦੇਣ, ਫਿਰ ਉੱਥੋਂ ਲਿਆ ਸਕਦੇ ਆ। ਜਾਂ ਇੱਥੇ ਉਹਨਾਂ ਕੋਲ ਹੈਗੀ ਅਵੇਲੇਬਲ ਪਈ, ਵਾਧੂ ਪਈ ਆ ਤੇ ਉੱਥੋਂ ਪਿਕ ਕਰ ਸਕਦੇ ਜੇ ਉਹ ਦਿੰਦੇ ਹੋਣ ਤੇ। ਠੀਕ ਹੈ ਜੀ। ਜੇ ਉਹ ਫੋਨ ਸੁਣਦੇ ਹੋਣ ਪਲੀਜ਼ ਤੁਸੀਂ ਉਹਨਾਂ ਦਾ ਕਾਂਟੈਕਟ ਨੰਬਰ ਦੇ ਸਕਦੇ ਆ ਜਾਂ ਉਹ? ਨਹੀਂ ਮੇਰੇ ਕੋਲ ਤੁਹਾਡਾ ਨੰਬਰ ਵੀ ਨਹੀਂ ਹੈਗਾ, ਕਿਉਂਕਿ ਉਹ ਹੁਣ ਪਤਾ ਨਹੀਂ ਉਹ ਕੌਣ ਸੀ, ਤੁਹਾਨੂੰ ਨਾਂ ਵੀ ਯਾਦ ਨਹੀਂ ਸੀਗਾ ਵੀ ਕਿਹਨਾਂ ਨੇ ਕਾਲ ਕੀਤੀ ਆ। ਕੋਈ ਨਹੀਂ, ਸੁਣਦੇ ਹੋਏ ਜ਼ਰੂਰ ਕਾਲ ਕਰ ਦੇਣਗੇ। ਓਕੇ ਥੈਂਕ ਯੂ ਜੀ। ਠੀਕ ਹੈ ਜੀ, ਠੀਕ ਆ, ਥੈਂਕ ਯੂ ਜੀ, ਥੈਂਕ ਯੂ। ਅਤੇ ਅਸੀਂ ਨੰਬਰ ਨਹੀਂ ਰੱਖਦੇ ਕਿਸੇ ਦਾ ਵੀ, ਕਿਉਂਕਿ ਬੜੀ ਮੁਸ਼ਕਿਲ ਹੁੰਦੇ ਆ ਸਾਰੇ ਨੰਬਰ ਰੱਖਣੇ। ਅਤੇ ਤੁਸੀਂ ਜੇ ਕਿਸੇ ਨੂੰ ਇਲਾਜ ਦਾ ਪਤਾ ਤਾਂ ਜ਼ਰੂਰ ਪਲੀਜ਼ ਦੱਸ ਦਿਓ। ਵੈਸੇ ਕਹਿੰਦੇ ਖਾਜ ਹੁੰਦੀ, ਨਿੰਮ ਦੇ ਪੱਤੇ ਉਬਾਲ ਲਓ ਅਤੇ ਪਾਣੀ 'ਚ ਜਾਂ ਦੁੱਧ 'ਚ ਪਾ ਕੇ ਉਹਨਾਂ ਨੂੰ ਲੈ ਲਓ ਅਤੇ ਨਹਾ ਲਓ। ਨਹਾਉਣ ਤੋਂ ਬਾਅਦ ਵੀ ਕਹਿੰਦੇ ਨਾਰੀਅਲ ਦਾ ਤੇਲ ਲਾਉਣਾ ਆ ਉਹਦੇ ਉੱਤੇ। ਸੋ ਉਹਦੇ 'ਤੇ ਨਾਲ ਹੋਰ ਕਈ ਜਿੱਦਾਂ ਇੱਦਾਂ ਦੇ ਇਲਾਜ ਦੱਸਦੇ ਹੁੰਦੇ ਆ ਕਿ ਜੇ ਤੁਸੀਂ ਬੋਡੀ 'ਤੇ ਖਾਜ ਹੁੰਦੀ ਆ, ਦਹੀਂ ਦੇ ਵਿੱਚ ਨਿੰਬੂ ਰਲਾ ਕੇ ਨਹਾ ਲਓ। ਅਤੇ ਜਾਂ ਫਿਰ ਕਹਿੰਦੇ ਉੱਥੇ ਉਹਦੇ ਤੋਂ ਨਹਾਉਣ ਤੋਂ ਬਾਅਦ ਤੇਲ ਲਾਓ ਤਾਂ ਪਿੰਡੇ ਨੂੰ ਪੁੰਝਣਾ ਨੀਗਾ। ਇੱਦਾਂ ਦੇ ਬਹੁਤ ਸਾਰੇ ਇਲਾਜ ਦੱਸੇ ਜਾਂਦੇ ਆ, ਆਪਾਂ ਹੋਰ ਵੀ ਪੁੱਛਦੇ ਹਾਂ। ਤਾਂ ਮਨਜੀਤ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਖਾਜ ਵਾਲੇ ਤਾਂ ਭਈ ਬਹੁਤ ਗਰਮ ਪਾਣੀ ਨਾਲ ਨਹੀਂ ਨਹਾਉਣਾ, ਨਹੀਂ ਥੋੜ੍ਹੇ ਕੋਸੇ ਪਾਣੀ ਦੇ ਨਾਲ ਨਹਾਉਣ, ਸਾਬਣ ਲਾਉਣਾ ਬੰਦ ਕਰ ਦੇਣ, ਪਾਣੀ ਦੇ ਵਿੱਚ ਫਟਕੜੀ ਪਾ ਕੇ ਸਾਰੀ ਬੋਡੀ 'ਤੇ ਲਾਉਣ ਜਿੱਦਾਂ। ਹਾਂਜੀ, ਜਿਹੜਾ ਨਹਾਉਣੇ ਲਈ ਪਾਣੀ ਜੇ ਰੱਖਣਾ ਬਾਲਟੀ 'ਚ ਪਾ ਕੇ ਉਹ 'ਚ ਪਾ ਕੇ ਵੀ ਨਹਾ ਸਕਦੇ ਆ। ਤਾਂ ਉੱਦਾਂ ਵੀ ਜੇ ਜ਼ਿਆਦਾ ਹੀ ਖਾਜ ਹੁੰਦੀ ਆ ਤਾਂ ਡਟੋਲ ਭੈਣ ਜੀ ਮਿਲ ਜਾਂਦੀ ਆ, ਉਹਦਾ ਚਮਚਾ ਪਾ ਕੇ ਪਾਣੀ 'ਚ ਸਾਰੀ ਬੋਡੀ 'ਤੇ ਤੁਸੀਂ ਰੂੰ ਦੇ ਸੰਭੇ ਜਿਹੇ ਨਲਾ ਸਕਦੇ ਆ, ਤਾਂ ਉਹਦੇ ਨਾਲ ਖਾਜ ਆਉਣੋਂ ਹਟ ਜਾਂਦੀ ਆ। ਤੇ ਬਾਕੀ ਹੋਰ ਦੱਸਦੇ ਹੁੰਦੇ ਤੁਸੀਂ ਨਾਰੀਅਲ ਦੇ ਤੇਲ ਵਿੱਚ ਮੁਸ਼ਕ ਪਾ ਕੇ ਬਾਅਦ 'ਚ ਉਹ ਲਾ ਲੈਣ, ਇੱਦਾਂ ਦਾ ਤੇਲ ਬਣਾ ਕੇ ਰੱਖ ਲੈਣਾ ਹੈ ਨਾ। ਜੀ। ਹਾਂਜੀ, ਇੱਦਾਂ ਦੇ ਇਲਾਜ ਕਰਨ। ਤੇ ਬਾਕੀ ਭੈਣ ਜੀ ਅੱਖ ਦਾ ਇੱਕ ਭੈਣ ਜੀ ਨੇ ਅੱਗੇ ਵੀ ਪੁੱਛਿਆ ਸੀ, ਅੱਜ ਫੇਰ ਉਹਨਾਂ ਨੇ ਪੁੱਛਿਆ, ਉਹ ਅੱਖ ਤੇ ਗੁਆਂਢ ਨਹੀਂ ਹੋਣੀ, ਉਹਨਾਂ ਦੇ ਫੈਂਸੀ ਹੋਈ ਓ। ਕਹਿੰਦੇ ਵੀ ਹਾਂ ਗਟੋਲੀ ਵੱਜੀ ਆ, ਕਈ ਵਾਰ ਉਹਦਾ ਮੂੰਹ ਨਹੀਂ ਨਿਕਲਦਾ, ਵਿੱਚ ਬਣੀ ਮੂੰਹ ਨਹੀਂ ਹੋਣਾ। ਤੇ ਉਹਦੇ ਉੱਤੇ ਲਸਣ ਦਾ ਪਾਣੀ, ਲਸਣ ਦੀ ਇੱਕ ਕਲੀ ਨੂੰ ਕੁੱਟ ਲੈਣ, ਕੁੱਟ ਕੇ ਉਹਦਾ ਬਾਰ ਪਾਣੀ ਉਹਦੇ ਉੱਤੇ ਲਾਉਣ ਤੇ ਉਹਦੇ ਨਾਲ ਉਹ ਸੁੱਕ ਜਾਣੀ ਫੈਂਸੀ, ਜਿੱਡੀ ਮਰਜ਼ੀ ਹੋਵੇ। ਤੇ ਜਿਹੜਾ ਹੋਰ ਅੱਖਾਂ ਨੂੰ ਓਦਾਂ ਸੋਜ ਆਉਂਦੀ ਆ, ਉਹਦੇ ਉੱਤੇ ਉਹ ਫਟਕੜੀ ਦੀ ਟਕੋਰ ਕਰਨ ਤੇ ਫਟਕੜੀ ਦੇ ਫੰਬੇ ਭੇ ਕੇ ਦੁੱਧ ਵਿੱਚ ਭੇ ਕੇ ਉੱਤੇ ਰੱਖ ਸਕਦੇ ਅੱਖਾਂ ਤੇ। ਅੱਖਾਂ ਦੀ ਲਾਲੀ ਜੋ ਸੋਜ ਆ ਤਾਂ ਉਹ ਫਟਕੜੀ ਦੇ ਨਾਲ ਹਟ ਜਾਣੀ ਆ। ਇਹ 2 ਇਲਾਜ ਕਰਨ। ਲਸਣ ਦਾ ਪਾਣੀ ਤਾਂ ਹੁਣੇ ਸ਼ੁਰੂ ਕਰਨ, ਹੁਣੇ ਉਹਨੇ ਸੁਣ ਕੇ ਤਾਂ ਹੁਣੇ ਲਾਉਣ, ਤਾਂ ਦੇਖੋ ਕਿੱਡੀ ਛੇਤੀ ਆਰਾਮ ਆ ਜਾਣਾ ਹੈ। ਤਾਂ ਬੜਾ ਅਜਮਾਇਆ ਆਪਣਾ ਹੈਗਾ ਆ। ਬਾਕੀ ਜੇ ਬਾਏ ਰੇਸ਼ਾ ਤਾਂ ਤੁਹਾਨੂੰ ਹੈਗਾ ਆ ਦਰਦਾਂ ਦੁਰਦਾਂ, ਤੇ ਤੁਹਾਨੂੰ ਆਪਾਂ ਨੂੰ ਕੁਆਰ ਦੀ ਭੈਣ ਜੀ ਬਣਾ ਕੇ ਸਬਜ਼ੀ ਖਾਣੀ ਚਾਹੀਦੀ ਹੈ। ਤਰੀ ਬਣਾ ਲਓ। ਅੱਛਾ। ਹਾਂਜੀ, ਤਰੀ ਬਣਾਉਂਦੀ ਹੁੰਦੀ ਮੈਂ ਕਈ ਵਾਰੀ, ਮੈਂ ਦੇਖੀ ਤਾਂ YouTube 'ਤੇ ਹੀ ਸੀਗੇ, ਤਾਂ ਮੈਂ ਤਾਂ ਹੁਣ ਪਤਾ ਨਹੀਂ ਕਿੰਨੀ ਕੁ ਵਾਰ ਬਣਾ ਲਈ ਆ ਉਹ। ਜੀ। ਬਸ ਉਹਦੇ ਵਿੱਚ ਆਪਾਂ ਪਿਆਜ਼ ਭੁੰਨ ਲੈਣਾ ਆ ਤੇ ਲਸਣ ਅਦਰਕ ਬਣਾ ਕੇ ਟਮਾਟਰ ਪਾ ਕੇ ਗਰੇਵੀ ਜਿਹੀ ਬਣਾ ਲੈਣੀ ਆ। ਇੱਕ ਬੰਦੇ ਲਈ 2 ਗੰਦਲਾਂ ਬਹੁਤ ਆ, ਛੋਟੀਆਂ ਜਿਹੀਆਂ ਆਪਾਂ ਨੂੰ ਕੁਆਰ ਦੀਆਂ। ਉਹ ਛਿੱਲ ਕੇ ਗੁੱਦਾ ਕੱਢ ਕੇ ਉਹ ਧੋ ਲੈਣਾ ਆ, ਗੁੱਦਾ ਜਾਲੀ 'ਚ ਪਾ ਕੇ। ਹਾਂਜੀ, ਧੋ ਕੇ ਬਸ ਉਹ ਤਰੀ ਦੇ ਵਿੱਚ ਪਾ ਕੇ ਤਾਂ ਰਿੰਨੋ, ਬਹੁਤ ਟੇਸਟੀ ਬਣਦੀ ਆ। ਤੇ ਨਾਲੇ ਆਪਾਂ ਨੂੰ ਬਾਦੀ ਤੋਂ, ਦਰਦਾਂ ਤੋਂ, ਕਿੰਨੀਆਂ ਚੀਜ਼ਾਂ ਤੋਂ ਫਾਇਦਾ ਮਿਲਦਾ ਆ। ਹਾਂਜੀ, ਬਹੁਤ ਚੰਗੀ ਚੀਜ਼ ਹੈ ਜੀ ਸਰੀਰ ਲਈ। ਚੰਗੀ ਚੀਜ਼ ਨਾਲ ਕੁਆਰ ਤਾਂ ਆਪਣੇ ਆਮ ਘਰਾਂ 'ਚ ਹੁੰਦੀ ਆ ਸਾਰਿਆਂ ਦੇ, ਹਨਾ। ਜੀ। ਇੱਕ ਦੂਜਾ ਇਲਾਜ ਹੈਗਾ ਇਹ ਵੀ, ਆਪਣੀ ਜਿੱਦਾਂ ਖੂਨ ਜੰਮਿਆ ਆ, ਬਲੋਕਿੰਗ ਕੁਛ ਵੀ ਆ, ਇਹ ਤੁਸੀਂ 2 ਲਾਲ ਮਿਰਚਾਂ ਲੈਣੀਆਂ ਇੱਕ ਬੰਦੇ ਲਈ। ਉਹਨਾਂ ਨੂੰ ਘੀ 'ਚ ਭੁੰਨ ਲਓ ਚੰਗੀ ਤਰ੍ਹਾਂ, ਸਾੜ ਕੇ। ਤਾਂ ਉਹਦੇ ਵਿੱਚ 1 ਚਮਚਾ ਹਲਦੀ ਦਾ ਪਾ ਕੇ ਤਾਂ ਵਿੱਚ ਦੁੱਧ ਪਾ ਕੇ ਤਰੀ ਬਣਾਓ। ਅੱਛਾ। ਹਾਂਜੀ, ਪਤਲੀ ਤਰੀ ਬਣਾ ਕੇ ਪੀਵੋ ਤਾਂ ਉਹ ਵੀ ਬਹੁਤ ਸੋਹਣੀ ਆ। ਤੇ ਬਾਕੀ ਆ ਗਈ ਹਾਲੋਂ ਤੀਜੇ ਨੰਬਰ ਤੇ। ਦਰਦਾਂ ਲਈ ਤੁਹਾਡੇ ਹੋਰ ਵੀ ਸਾਰੇ ਬੋਡੀ ਦੇ ਜੋ ਵੀ ਪ੍ਰੋਬਲਮ ਆ, ਤੇ ਇਹਦੀ ਤਸੀਰ ਗਰਮ ਹੁੰਦੀ ਆ। ਇਹਨੂੰ ਜੇ ਆਪਾਂ ਗਰਮੀ ਦੀ ਤਸੀਰ ਘਟਾਉਣੇ ਲਈ ਤਾਂ ਰਾਤ ਨੂੰ ਭੇ ਕੇ ਰੱਖ ਦਿਓ 1 ਚਮਚਾ ਨਾ। ਹਾਂਜੀ। ਹਾਂ, ਜੇ ਰਾਤ ਨੂੰ ਖਾਣੀ ਆ ਤਾਂ ਦਿਨੇ ਭੇ ਲਓ 2 ਘੰਟੇ ਪਹਿਲਾਂ, ਘੰਟਾ। ਬਸ ਉਹਨੂੰ ਦੁੱਧ ਵਿੱਚ ਰਿੰਨ ਕੇ ਪਾ ਕੇ ਪੀਓ। ਥੋੜਾ ਘੀ ਵੀ ਵਿੱਚ ਪਾ ਲਓ। ਜੇ ਤੁਹਾਡੇ ਕੋਲ ਹੈਗੀ ਆਪਣੀ ਆਲਸੀ ਤੈਲ, ਇਹ ਵੀ ਵਿੱਚ ਤੁਸੀਂ ਪਾ ਕੇ ਤਾਂ ਖੀਰ ਜਿਹੀ ਬਣਾ ਕੇ ਪੀਵੋ ਤਾਂ ਬੜੀ ਫਾਇਦੇਮੰਦ ਹੈ। ਮੈਂ ਅੱਗੇ ਵੀ ਦੱਸਿਆ ਸੀ ਤਾਂ ਬੜਾ ਇਹਦਾ ਫਾਇਦਾ ਲਿਆ ਦਰਦਾਂ ਤੋਂ
ਲੱਤ ਦੀ ਪ੍ਰੋਬਲਮ ਸੀ, ਬਹੁਤ ਜ਼ਿਆਦਾ ਹੀ ਦਰਦ ਸੀਗਾ ਤੇ ਇਸੇ ਚੀਜ਼ ਨਾਲ ਜਿੱਦਾਂ ਹਟ ਗਿਆ ਸੀਗਾ। ਅੱਛਾ, ਹਾਲੋਂ ਤੇ ਜਿੱਦਾਂ ਤੁਸੀਂ ਆਲਸੀ ਤੇਲ ਵਗੈਰਾ ਹਾਂਜੀ, ਆਲਸੀ ਤਾਂ ਤੇਲ ਮੈਂ ਪਾਊਡਰ ਰੱਖਿਆ ਬਣਾ ਕੇ, ਵਿੱਚ ਨਾਰੀਅਲ ਦਾ ਬੂਰਾ ਵੀ ਪਾਇਆ, ਜਿੱਦਾਂ ਉਹੀ ਮੈਂ ਵਿੱਚ ਚਮਚਾ ਪਾ ਲੈਂਦੀ ਸੀਗੀ। ਚਲੋ ਟੇਸਟ ਚੇਂਜ ਹੋ ਜਾਂਦਾ। ਹਾਂਜੀ ਹਾਂਜੀ, ਇਹ ਤੁਸੀਂ ਵਰਤੋ। ਤੇ ਬਾਕੀ ਕਾਬਜ਼ ਦਾ ਇਲਾਜ ਮੈਂ ਇੱਕ ਦੱਸਦੀ ਹਾਂ। ਹਰੜ ਲੈਣੀ ਆ 100 ਗ੍ਰਾਮ ਲੈਣੇ ਸਰਨਾ ਦੇ ਪੱਤੇ ਜੀ। 300 ਗ੍ਰਾਮ ਆਪਾਂ ਗਲਕੰਦ ਲੈਣਾ, ਗੁਲਾਬ ਦਾ ਬਣਿਆ ਆ। ਠੀਕ। ਇਹਨਾਂ ਨੂੰ ਤਿੰਨਾਂ ਹੀ ਚੀਜ਼ਾਂ ਨੂੰ ਮਿਕਸ ਕਰਕੇ ਤਾਂ ਇਹਨਾਂ ਦਾ ਪਾਊਡਰ ਜਿਹਾ ਬਣ ਜਾਣਾ ਕਿ ਉਹ ਦੂਜੀਆਂ ਚੀਜ਼ਾਂ ਸੁੱਕੀਆਂ ਹੁੰਦੀਆਂ ਆ ਜੀ, ਤੇ ਵਿੱਚ ਮਿਕਸ ਕਰਕੇ ਤਾਂ ਰਾਤ ਨੂੰ ਦੁੱਧ ਦੇ ਨਾਲ ਚਮਚਾ ਆਪਾਂ ਲਈਏ ਤਾਂ ਇਹ ਕਾਬਜ਼ ਤੋਂ ਬਹੁਤ ਵਧੀਆ ਦਵਾਈ ਹੈ ਭੈਣ ਜੀ। ਠੀਕ। ਹਾਂਜੀ ਭੈਣ ਜੀ, ਬਹੁਤ ਵਧੀਆ ਪ੍ਰੋਗਰਾਮ ਚੱਲਦਾ। ਮਹਾਰਾਜ ਚੜ੍ਹਦੀ ਕਲਾ 'ਚ ਰੱਖੇ ਤੁਹਾਨੂੰ। ਥੈਂਕ ਯੂ ਜੀ। ਓਕੇ ਜੀ, ਟਾਈਮ ਦੇਣ ਲਈ। ਥੈਂਕ ਯੂ ਜੀ, ਬਹੁਤ ਧੰਨਵਾਦ ਜੀ। ਤੇ ਕਾਲ ਕਰਕੇ ਤੁਸੀਂ ਇਲਾਜ ਪੁੱਛ ਸਕਦੇ ਹੋ, ਦੱਸ ਸਕਦੇ ਹੋ। 408 272 5200 4082725200। ਸਟੂਡੀਓ ਦਾ ਫੋਨ ਨੰਬਰ ਹੈ। ਗੁਰਚਰਨ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਬਾਲ ਤੋੜ ਦਾ ਕੋਈ ਇਲਾਜ ਹੈਗਾ ਆ ਆਪਣਾ ਦੇਸੀ? ਜਿਵੇਂ ਫੁੰਸਣੀ ਜੀ ਹੋ ਜਾਂਦੀ ਆ ਤੇ ਉਹਦੇ 'ਚ ਪੱਸ ਜੀ ਭਰ ਜਾਂਦੀ ਆ ਤੇ ਦਰਦ ਬਹੁਤ ਕਰਦਾ ਹੈ। ਹਾਂਜੀ, ਠੀਕ ਹੈ ਠੀਕ ਹੈ। ਉਹਦਾ ਦੱਸਿਆ ਤਾਂ ਬਹੁਤ ਵਾਰੀ ਗਿਆ, ਆਪਾਂ ਪੁੱਛਦੇ ਹਾਂ ਜੇ ਕੋਈ ਦੁਬਾਰਾ ਦੱਸ ਦੇ। ਹਾਂਜੀ, ਜਿਵੇਂ 2 ਮਹੀਨੇ ਹੋ ਗਏ ਲਗਾਤਾਰ ਹੀ ਹੋ ਰਹੀ ਹੈ ਮੇਰੇ, ਇਵਨ ਕਿ ਨੱਕ ਦੇ ਵਿੱਚ ਹੋ ਜਾਂਦੀ ਹੈ ਤਾਂ ਉਹਨਾਂ ਪੂਰਾ ਮੂੰਹ ਨੂੰ ਸੋਜ ਆ ਜਾਂਦੀ ਹੈ। ਠੀਕ ਹੈ। ਹਾਂਜੀ, ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਅਤੇ ਇਹਦਾ ਵੀ ਇਲਾਜ ਜੇ ਕਿਸੇ ਨੂੰ ਪਤਾ ਹੋਇਆ ਤਾਂ ਪਲੀਜ਼ ਦੱਸ ਦਿਓ। ਜਿਹਦੇ ਹੁੰਦਾ ਆ ਉਹ ਬੰਦਾ ਤੰਗ ਹੁੰਦਾ ਆ, ਤੁਸੀਂ ਦੱਸ ਸਕਦੇ ਆ ਜੀ। ਤਜਿੰਦਰ ਕੌਰ। ਤਜਿੰਦਰ ਜੀ ਸਤਿ ਸ਼੍ਰੀ ਅਕਾਲ। ਬਹਾਦਰ ਸਿੰਘ ਜੀ। ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਨੇ ਹੁਣ ਵਾਲ ਤੋੜ ਦੀ ਗੱਲ ਕੀਤੀ ਸੀਗੀ। ਵਾਲ ਤੋੜ ਲਈ ਕਲਕੇਰੀਆ ਕਾਰਬ 200 ਲੈ ਸਕਦੇ ਨੇ ਹੋਮਿਓਪੈਥੀ ਦੀ। ਇਹਦੇ ਨਾਲ 2 ਦਿਨਾਂ ਦੇ ਵਿੱਚ ਵਾਲ ਤੋੜ ਬੈਠ ਜਾਂਦਾ, ਵਿੱਚੇ ਹੀ ਖਤਮ ਹੋ ਜਾਂਦਾ ਜੀ। ਤੇ ਸਲੇਸ਼ੀਆ ਵੀ ਲੈ ਸਕਦੇ ਨੇ 200 ਦੀ, ਤੇ ਹੈ ਪਰਸਲਫ ਵੇ। ਇਹ ਚੀਜ਼ ਬੈਸਟ ਕਲਕੇਰੀਆ ਕਾਰਬ ਵੀ, ਅਗਰ ਉਹ ਮੋਟੇ ਨੇ ਤਾਂ। ਜੇ ਪਤਲੇ ਨੇ ਫਿਰ ਸਲੇਸ਼ੀਆ ਲੈ ਸਕਦੇ ਨੇ ਉਹ। ਤੇ ਹੱਥ ਕੰਬ ਤੇ ਤਾਂ ਪਹਿਲਾਂ ਕਾਲ ਸੀਗੀ ਭੈਣ ਜੀ। ਅਸਲ ਦੇ ਵਿੱਚ ਇਹ ਪਾਰਕਿੰਸਨ ਨਾਲ ਹੀ ਹੁੰਦਾ ਹੈਗਾ। ਤੇ ਜੇ ਫਿਰ ਜ਼ਿਆਦਾ ਜਿਹੜੇ ਨਰਮ ਸੁਭਾਅ ਦੇ ਹੁੰਦੇ ਨੇ ਸਾਰੀ ਉਮਰ, ਉਹਨਾਂ ਨੂੰ ਇਹ ਹੁੰਦੀ ਆ। ਤੇ ਜਾਂ ਸ਼ਰਾਬ ਪੀਣ ਨਾਲ ਵੀ ਹੱਥ ਕਾਫੀ ਵਾਰੀ ਨਾ ਇਹ ਹਿੱਲਣ ਦਾ ਕਾਰਨ ਬਣ ਜਾਂਦਾ ਜੀ। ਤੇ ਬਾਕੀ ਜੇ ਪਰਿਵਾਰ ਦੇ ਵਿੱਚ ਹੈਰੀਡਿਟਰੀ ਪ੍ਰੋਬਲਮ ਹੋਵੇ ਉਹਦਾ ਵੀ ਕਾਰਨ ਬਣ ਜਾਂਦੇ ਆ। ਇਹਦੇ ਲਈ ਕੁਛ ਦਵਾਈਆਂ ਨੇ, ਮੈਂ ਦੱਸ ਦਿੰਦਾ ਜੀ, ਤੇ ਉਹ ਲੈ ਸਕਦੇ ਨੇ। ਇਹ ਦਵਾਈਆਂ ਬਦਲ ਵੀ ਸਕਦੀਆਂ ਨੇ ਜੇ ਉਹ ਕਿਸੇ ਵੀ ਹੋਮਿਓਪੈਥੀ ਵਾਲੇ ਕੋਲੇ ਜਾਣ ਤੇ ਉਹਨਾਂ ਨਾਲ ਸਲਾਹ ਕਰਨ। ਹੋਮਿਓਪੈਥੀ ਇਹਨੂੰ ਠੀਕ ਕਰਦੀ ਆ ਜੀ। ਅਗੈਰੀਕਸ ਆਉਂਦੀ ਹੈਗੀ ਹੈ, ਜੈਲਸੀਮੀਅਮ ਹੈ, ਪਲੰਬਮੈਟ ਉਦੋਂ ਕੰਮ ਕਰਦੀ ਆ ਜਦੋਂ ਕਬਜੀ ਹੋਈ ਹੋਵੇ ਭੈਣ ਜੀ, ਤੇ ਟੈਰੈਂਟੂਲਾ। ਤੇ ਇਹ ਦਵਾਈਆਂ ਬਹੁਤ ਵਧੀਆ ਕੰਮ ਕਰਦੀ। ਹੋਰ ਵੀ ਦਵਾਈਆਂ ਹੈਗੀਆਂ ਨੇ, ਮੇਨ ਨੇ ਜੀ, ਤੇ ਉਹ ਲੈ ਲੈਣ ਤੇ ਇਹ ਹੈਲਪ ਜ਼ਰੂਰ ਕਰ ਰਹੀਆਂ ਜੀ। ਸ਼ਰਾਬ ਛੱਡਣ ਦੀ ਗੱਲ ਹੋਈ ਸੀਗੀ ਭੈਣ ਜੀ, ਤੁਸੀਂ ਕਿਹਾ ਸੀਗਾ। ਤੇ ਅਜਮੈਣ ਲੈਣੀ ਹੈਗੀ ਜੀ 8 ਚਮਚੇ, ਤੇ 8 ਗਲਾਸ ਪਾਣੀ ਰਹੇ। ਉਹਨੂੰ ਉਬਾਲਣਾ ਹੈਗਾ। ਜਦੋਂ 4 ਗਲਾਸ ਰਹਿ ਜਾਣ ਤੇ ਉਹਨੂੰ ਲਾ ਕੇ ਛਾਣ ਕੇ ਰੱਖ ਲੈਣ। ਤੇ ਸ਼ਾਮ ਦੇ ਟਾਈਮ ਜਦੋਂ ਪੈਗ ਪੀਣ ਦਾ ਟਾਈਮ ਹੋਵੇ, ਉਸ ਜੇ ਬੰਦਾ ਆਪ ਵਿਲਿੰਗ ਹੋਵੇ ਛੱਡਣ ਲਈ, ਜੇ ਚਾਹੁੰਦਾ ਤੇ ਹਾਂਜੀ, ਪੈਗ ਦੇ ਟਾਈਮ ਤੇ ਉਹ ਮਤਲਬ ਪੈਗ ਪਾ ਕੇ ਲੈਣੀ ਹੈਗੀ ਆ ਜੀ। ਉਹਨਾਂ ਕੁ ਪਾਓ ਤੇ ਆਰਾਮ ਨਾਲ ਬੈਠ ਕੇ ਪੀਓ। ਤੇ ਫਿਰ ਐਪਲ ਦਾ ਜੂਸ ਜਿੰਨਾ ਵੱਧ ਤੋਂ ਵੱਧ ਪੀਤਾ ਜਾਵੇ, ਇਹ ਬਹੁਤ ਜ਼ਿਆਦਾ ਕੰਮ ਕਰਦਾ ਭੈਣ ਜੀ। ਹਾਂਜੀ। ਐਲਜ਼ਾਈਮਰ ਦੇ ਵੀ ਕਾਰਨ ਨੇ, ਕਈ ਵਾਰੀ ਹੈਰੀਡਿਟਰੀ ਪ੍ਰੋਬਲਮਸ ਹੁੰਦੀਆਂ ਨੇ, ਜਾਂ ਫਿਰ ਇਹ ਸ਼ਰਾਬ, ਤੇ ਜਾਂ ਫਿਰ ਭੈਣ ਜੀ ਐਂਟੀਹਿਸਟਾਮਿਨ ਲਈ ਜਾਵੇ ਜ਼ਿਆਦਾ ਜ਼ਿੰਦਗੀ ਦੇ ਵਿੱਚ। ਕਦੇ ਕਈਆਂ ਨੂੰ ਆਪਣੇ ਐਲਰਜੀ ਵਗੈਰਾ ਹੁੰਦੀ ਆ, ਉਹਦੇ ਕਾਰਨ ਐਂਟੀਹਿਸਟਾਮਿਨ ਵੀ ਇਹ ਐਲਜ਼ਾਈਮਰ ਪੈਦਾ ਕਰਦੀ ਆ। ਜਿਵੇਂ ਆਪਾਂ ਹੁਣ ਐਲਰਜੀ ਦੀਆਂ ਗੋਲੀਆਂ ਖਾਂਦੇ ਆ ਜੀ, ਕਈ ਬੰਦੇ ਧਿਆਨ ਹੀ ਨਹੀਂ ਦਿੰਦੇ, ਉਹਨਾਂ ਦੀ ਮੈਮਰੀ ਨੂੰ ਵੀ ਫਰਕ ਪੈਂਦਾ ਜੀ, ਤੇ ਮਸਲ ਸਿਸਟਮ ਵੀ ਉਹਨਾਂ ਦੇ ਕਮਜ਼ੋਰ ਹੋ ਜਾਂਦੇ ਨੇ। ਤੇ ਇਹਦੇ ਹੋਮਿਓਪੈਥੀ ਦੀਆਂ ਦਵਾਈਆਂ ਆਉਂਦੀਆਂ ਨੇ। ਜੇ ਉਹ ਕਿਤੇ ਵੀ ਆਪਣੇ ਸ਼ਹਿਰ ਦੇ ਵਿੱਚ ਉਹਨਾਂ ਨੂੰ ਲੱਭਦਾ ਤਾਂ ਜ਼ਰੂਰ ਉਹਨਾਂ ਨਾਲ ਗੱਲਬਾਤ ਕਰਨ, ਤੇ ਇਹਦੀਆਂ ਦਵਾਈਆਂ ਜ਼ਰੂਰ ਹੈਗੀਆਂ ਨੇ, ਹੈਲਪ ਹੋ ਸਕਦੀ ਆ ਜੀ। ਤੇ ਇੱਕਦਮ ਖਾਜ ਹੁੰਦੀ ਆ, ਖਾਜ ਸਪਾਕੀ ਦੇ ਕਾਰਨ ਵੀ ਹੁੰਦੀ ਆ, ਜਿਹਨੂੰ ਅਰਟੀਕੇਰੀਆ ਕਹਿ ਦਿੰਦੇ ਆ। ਉਹਦੇ ਲਈ ਭੈਣ ਜੀ ਐਸਟਾਕਲਸ ਇੱਕ ਦਵਾਈ ਆਉਂਦੀ ਆ ਹੋਮਿਓਪੈਥੀ ਦੀ, ਉਹ ਲੈ ਸਕਦੇ ਨੇ। ਇਹਦੇ ਲਈ ਸੂਡਾਫਿਡ ਵੀ ਸੋਹਣਾ ਕੰਮ ਕਰਦੇ ਆ, ਤੇ ਦੂਸਰੀਆਂ ਵੀ ਕੰਮ ਕਰਦੀਆਂ ਕਈ ਐਂਟੀਹਿਸਟਾਮਿਨ, ਜਿਵੇਂ ਹੁਣ ਐਲਰਜੀ ਦੀਆਂ ਦਵਾਈਆਂ ਨੇ। ਤੇ
ਨਹੀਂ ਤਾਂ ਹੋਮਿਓਪੈਥੀ ਇਹਦੇ ਲਈ ਜੜ ਤੋਂ ਕੱਢ ਦਿੰਦੀ ਹੈ ਜੀ ਇਸ ਚੀਜ਼ ਨੂੰ। ਭੈਣ ਜੀ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਕੋਸ਼ਿਸ਼ ਕਰਿਆ ਕਰੋ ਕਿ ਆਪਣਾ ਜਿਹੜਾ ਸਰੀਰ ਆ ਤੁਹਾਡਾ ਨਾ ਉਹ ਦਵਾਈ ਫਰੀ ਹੋ ਜਾਏ। ਦਵਾਈ ਕਿਹੜੀ? ਜਿਹੜੀ ਆਪਾਂ ਡਾਕਟਰ ਤੋਂ ਐਲੋਪੈਥੀ ਲੈਂਦੇ ਹਾਂ। ਕਈ ਵਾਰੀ ਤੁਹਾਨੂੰ ਲੈਣੀ ਪੈਂਦੀ ਆ, ਗੁਜ਼ਾਰਾ ਨੀਗਾ, ਪਰ ਫਿਰ ਵੀ ਤੁਸੀਂ ਕੋਸ਼ਿਸ਼ ਕਰਨੀ ਆ ਕਿ ਉਹਨਾਂ ਨੂੰ ਆਪਾਂ ਘੱਟ ਕਿਵੇਂ ਕਰਨਾ ਹੈ। ਤੁਹਾਨੂੰ ਛੱਡਣ ਨੂੰ ਨਹੀਂ ਕਹਿੰਦੇ, ਤੁਹਾਨੂੰ ਤੁਸੀਂ ਘੱਟ ਕਿਵੇਂ ਕਰਨਾ ਹੈ ਉਹਨਾਂ ਦੀਆਂ ਗੱਲਾਂ ਬਾਤਾਂ ਫਿਰ ਆਪਾਂ ਅਗਲੇ ਹਿੱਸੇ 'ਚ ਵੀ ਕਰਾਂਗੇ। ਪਲਵਿੰਦਰ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਜਿਹੜਾ ਸ਼ਰਾਬ ਛੱਡਣ ਦਾ ਕਹਿੰਦੇ ਆ ਨਾ, ਹਾਂਜੀ, ਇਹ ਪੀਂਦੇ ਆ, ਉਹ ਜਿੱਦਾਂ YouTube ਤੇ ਰਾਜੀਵ ਦੀਕਸ਼ਿਤ ਦਾ ਚੈਨਲ ਆ ਤੇ DIXIT ਰਾਜੀਵ RAJIV ਤੇ ਉਹ YouTube ਤੇ ਭਰ ਲੈਣ DE। ਹਾਂਜੀ, ਉਹ ਦੀਕਸ਼ਿਤ ਦੀ ਗੱਲ ਕਰਦੇ ਤੁਸੀਂ, ਪਰ ਗੱਲ ਉੱਥੇ ਆ ਵੀ ਜੇ ਕਿਸੇ ਨੇ ਛੱਡਣੀ ਆ ਤੇ ਉਹ ਬਹੁਤ ਪੁਰਾਣਾ, ਉਹ ਤਾਂ ਵਿਚਾਰਾ ਗਵਾਤਾ। ਹਾਂ ਹਾਂਜੀ, ਛੱਡਣੀ ਆ, ਪਰ ਛੱਡਣ ਦੀ ਉਹਦਾ ਭਰਿਆ ਆ ਨਾ ਉਹਨਾਂ ਦਾ। ਤੇ ਮੈਂ ਹੁਣ ਜਵਾਨੀ ਇੰਨਾ ਕੁਛ ਮੈਨੂੰ ਉਹਦਾ ਚੇਤਾ ਨਹੀਂ ਰਹਿੰਦਾ। ਉਹ ਅਦਰਕ ਦੱਸਦਾ ਆ ਤੇ ਦਵਾਈ ਹੋਮੋਪੈਥਿਕ ਦੀ ਦੱਸਦਾ, ਸਲਫਰ ਸੁਲਫਰ। ਹਾਂਜੀ ਹਾਂਜੀ, ਉਹ ਸਾਰੀਆਂ ਅਸੀਂ ਬਹੁਤ ਵਾਰ ਦੱਸ ਚੁੱਕੇ ਹਾਂ। ਅਦਰਕ ਆ, ਉੱਤੇ ਨਿੰਬੂ ਨਿਚੋੜ ਕੇ ਆ, ਉੱਤੇ ਲੂਣ ਪਾ ਕੇ ਆ। ਉਹ ਫਿਰ YouTube ਤੇ ਭਰ ਲੈਣਾ D addiction ADDICTION। ਠੀਕ ਹੈ ਜੀ। ਇਹ ਵੀਡੀਓ ਕੱਢ ਕੇ ਸੁਣ ਲੈਣ ਤੇ ਕਰ ਲੈਣ, ਹਨਾ। ਠੀਕ ਹੈ। ਤੇ ਉਹ ਦੱਸਦਾ ਆ ਤੇ ਫਿਰ ਉਹਦੇ ਨਾਲ ਬੰਦੇ ਨੂੰ, ਸ਼ਰਾਬੀ ਨੂੰ ਵੀ ਪਾਣੀ ਚ ਪਾ ਕੇ ਉਹ ਤਬਕਾ ਦੇ ਸਕਦੇ ਦਵਾਈ। ਠੀਕ। ਤੇ ਤਾਂ ਕਰਕੇ ਇੱਕ ਵਾਰ ਪੁੱਛਣਾ ਸੀਗਾ ਬਲੱਡ ਸਰਕੂਲੇਸ਼ਨ ਦਾ ਠੰਡੇ ਰਹਿੰਦੇ ਆ, ਉਹਦਾ ਮੈਂ ਪੁੱਛਣਾ ਚਾਹੁੰਦੀ ਸੀਗੀ। ਹਾਂਜੀ, ਅੱਜੇ ਦੱਸਿਆ ਜੀ। ਸ਼ਾਇਦ ਲਸਣ ਨੂੰ ਕੁੱਟ ਲਓ, ਆਪਣੇ ਕੁੱਟਣਾ ਨੀਗਾ, ਕੱਟ ਲਓ, ਬਹੁਤ ਬਰੀਕ ਕੱਟ ਲਓ, ਉਹਦੇ ਵਿੱਚ ਸ਼ਹਿਦ ਪਾ ਦਿਓ, ਮੁਰੱਬਾ ਹੀ ਬਣ ਜਾਣਾ। ਰੋਜ਼ ਸਵੇਰੇ ਲਵੋ ਅੱਧਾ ਚਮਚਾ। ਅੱਛਾ ਜੀ। ਤੇ ਇਹ ਫਿਰ ਬਲੱਡ ਸਰਕੂਲੇਸ਼ਨ ਚੱਲ ਪਊਗਾ ਪੈਰਾਂ ਨੂੰ। ਹਾਂਜੀ 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 ਹਾਂਜੀ। ਓਕੇ ਭੈਣ ਜੀ, ਥੈਂਕ ਯੂ ਜੀ, ਥੈਂਕ ਯੂ। ਬਾਕੀ ਸ਼ਰਾਬ ਦੀ ਵੀ ਆਣ ਕੇ ਬ੍ਰੇਕ ਤੋਂ ਬਾਅਦ ਗੱਲ ਕਰਾਂਗੇ ਵੀ ਜੇ ਕਿਸੇ ਨੇ ਛੱਡਣੀ। ਹਰਬੰਸ ਸਿੰਘ ਜੀ। ਹਸਬੈਂਡ ਨੂੰ ਮਤਲਬ ਕਿ ਪੋਟੀ ਨਹੀਂ ਰੁਕਦੀ। ਹਾਂਜੀ। ਉਹਨਾਂ ਨੂੰ ਕਹੋ ਵੀ ਈਸ ਬਗੋਲ ਨੂੰ ਦਹੀਂ ਵਿੱਚ ਪਾ ਕੇ ਖਾਣ, ਜਿੰਨਾ ਕੋ ਖਾ ਸਕਦੇ ਆ। ਠੰਡਾ ਰੋਜ਼ ਸਵੇਰੇ ਹਾਂਜੀ, ਰੋਜ਼ ਸਵੇਰੇ ਖਾਣਾ। ਠੀਕ ਆ। ਉਹਦੇ ਨਾਲ ਠੀਕ ਹੋ ਜਾਣਗੇ। ਉਮੀਦ ਆ ਕਿ 2-4 ਦਿਨ 'ਚ ਹੀ ਠੀਕ ਹੋ ਜਾਣਗੇ। ਠੀਕ ਆ, ਕਰਕੇ ਦੇਖ ਲੈਣਾ ਚਾਹੀਦਾ, ਨੁਕਸਾਨ ਕੋਈ ਨਹੀਂ। ਹਾਂਜੀ ਹਾਂਜੀ, ਓਕੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਤੇਜਿੰਦਰ। ਹਾਂਜੀ, ਕੋਈ ਨਹੀਂ, ਦੱਸੋ। ਹਾਂਜੀ ਕੀ? ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ, ਅੱਗੇ ਮੈਂ ਇੱਕ ਭੈਣ ਜੀ ਬਾਰੇ ਪੁੱਛਿਆ ਸੀ ਕਿ ਉਹਨਾਂ ਦੇ ਧਰਨ ਬਹੁਤ ਜ਼ਿਆਦਾ ਹੁੰਦੀ ਆ। ਹਾਂਜੀ। ਤਾਂ ਰਾਣੀ ਭੈਣ ਜੀ ਨੇ ਦੱਸਿਆ ਸੀ ਕਿ ਚੂਰੀ ਬਣਾ ਕੇ ਖਾਣ, ਪਰ ਉਹਨਾਂ ਨੂੰ ਕਣਕ ਦੀ ਰੋਟੀ ਨਹੀਂ ਪਚਦੀ। ਮੱਕੀ ਦੀ ਵੀ ਬਣ ਜਾਂਦੀ ਹੈ, ਕਣਕ ਦੀ ਤਾਂ ਰੋਟੀ ਛੱਡਣੀ ਆ। ਹਾਂਜੀ, ਕਣਕ ਦੀ ਉਹਨਾਂ ਨੂੰ ਪਚਦੀ ਨਹੀਂ ਹੈਗੀ। ਬਾਥਰੂਮ ਦੇ ਜਾਣਾ ਪੈਂਦਾ ਆ ਕਿ ਉਹ ਕਹਿੰਦੇ ਸੀਗੇ ਫਿਰ ਮੈਨੂੰ ਪੁੱਛ ਕੇ ਦੱਸੀ ਵੀ ਮੈਂ ਹੋਰ ਕੀ ਖਾਵਾਂ। ਠੀਕ ਹੈ। ਹਾਂਜੀ, ਠੀਕ ਹੈ, ਜ਼ਰੂਰ ਕਿਸੇ। ਠੀਕ, ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਹਾਂ, ਧਰਨ ਤੋਂ ਬਹੁਤ ਕੁਝ ਦੱਸਿਆ ਜਾਂਦਾ। ਵੈਸੇ ਚੂਰੀ ਆ ਮੱਕੀ ਦੀ ਰੋਟੀ 'ਤੇ ਵੀ ਬਣ ਜਾਂਦੀ ਹੈ, ਉਹ ਵੀ ਤੁਸੀਂ ਬਣਾ ਸਕਦੇ ਆ। ਪਰ ਚਲੋ ਆ ਪੁੱਛਦੇ ਹਾਂ ਕਿ ਜੇ ਕਿਸੇ ਨੂੰ ਹੋਰ ਵੀ ਪਤਾ ਕਿਸੇ ਨੂੰ ਧਰਨ ਤੋਂ, ਉਹ ਵੀ ਦੱਸ ਦਿਓ। ਮਨਜੀਤ ਕੌਰ ਜੀ। ਹੈਲੋ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ, ਮੇਰੀਆਂ ਲੱਤਾਂ ਤੇ ਵੇਨਸ ਬਹੁਤ ਆ, ਜਿੱਦਾਂ ਬਹੁਤ ਬਲੂ ਹੋਈਆਂ, ਉਹਨਾਂ ਬਾਰੇ ਕੋਈ ਦੱਸਿਓ ਤਾਂ ਪਲੀਜ਼। ਨਾੜਾਂ ਨੀਲੀਆਂ ਹੋ ਗਈਆਂ। ਹਾਂਜੀ, ਬਹੁਤ ਜ਼ਿਆਦਾ। ਠੀਕ ਹੈ ਜੀ। ਥੈਂਕ ਯੂ ਭੈਣ ਜੀ, ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਆ। ਥੈਂਕ ਯੂ ਜੀ, ਬਹੁਤ ਧੰਨਵਾਦ। ਗॉड ਬਲੈਸ ਯੂ। ਥੈਂਕ ਯੂ, ਬਹੁਤ ਧੰਨਵਾਦ ਜੀ। ਨਾੜਾਂ ਨੀਲੀਆਂ ਹੋਈਆਂ ਬਹੁਤ ਲੋਕਾਂ ਦੀਆਂ, ਲੱਤਾਂ ਦੀਆਂ ਨਾੜਾਂ, ਕਈਆਂ ਦੀਆਂ ਹੱਥਾਂ ਦੀਆਂ ਨਾੜਾਂ, ਕਈਆਂ ਦੀਆਂ ਬਾਹਾਂ ਦੀਆਂ, ਉਹ ਨੀਲੀਆਂ ਨੀਲੀਆਂ ਤੁਹਾਨੂੰ ਦੀਦੀਆਂ, ਪਰ ਬਹੁਤੀਆਂ ਜ਼ਿਆਦਾ ਉਹ ਇਸ ਤਰ੍ਹਾਂ ਹੁੰਦੀਆਂ, ਲੁਕੀਆਂ ਹੁੰਦੀਆਂ। ਲੱਤਾਂ ਦੀਆਂ ਨਾੜਾਂ ਹੁੰਦੀਆਂ ਕਿ ਉਹ ਨੀਲੀਆਂ ਹੋ ਜਾਂਦੀਆਂ, ਜਿਸ ਤਰ੍ਹਾਂ ਗੰਦਾ ਖੂਨ ਹੁੰਦਾ ਆ। ਉਹਦੇ ਬਾਰੇ ਪੁੱਛਦੇ ਆ ਕਿ ਉਹਦੇ ਬਾਰੇ ਆਪਾਂ ਕੀ ਕਰੀਏ। ਕਿਸੇ ਨੇ ਇੱਕ ਵਾਰੀ ਕਿਹਾ ਸੀਗਾ ਕਿ ਮੈਂ ਪੀਤਾ, ਸਿਰਕਾ ਪੀਤਾ ਆ, ਉਹ ਪਤਾ ਨਹੀਂ ਕਿੰਨਾ ਚਿਰ ਪੀਤਾ ਹੈ, ਉਹਦੇ ਬਾਰੇ ਨਹੀਂ ਪਤਾ ਵੀ ਕਿੰਨਾ ਚਿਰ। ਹਾਂਜੀ, ਮੈਂ ਹਰਦੇਵ ਸਿੰਘ ਹੈ ਜੀ। ਹਾਂਜੀ ਹਾਂਜੀ, ਦੱਸੋ। ਮੈਂ ਪਿਛਲੇ ਹਫ਼ਤੇ ਵੀ ਕੀਤਾ ਸੀ। ਮੇਰੇ ਨੱਕ 'ਚੋਂ ਪਾਣੀ ਬਹੁਤ ਜਾਂਦਾ ਤੇ ਗੈਸ ਬਹੁਤ ਬਣਦੀ ਆ। ਤੁਹਾਡੇ ਗੈਸ ਬਹੁਤ ਬਣਦੀ, ਠੀਕ ਹੈ। ਤੇ ਮੇਰੀ ਘਰ ਵਾਲੀ ਨੂੰ ਕਿਡਨੀ ਦਾ ਨੁਕਸ, ਕਿਡਨੀ ਕਮਜ਼ੋਰ ਹੋ ਗਈ। ਹਾਂਜੀ, ਠੀਕ ਹੈ। ਜ਼ਰੂਰ ਦੱਸੋ ਜੀ। ਮੈਂ ਪਿਛਲੇ ਹਫ਼ਤੇ ਵੀ ਕੀਤੀ ਸੀ। ਹਾਂਜੀ ਹਾਂਜੀ, ਮੈਨੂੰ ਕੋਈ ਪਤਾ ਨਹੀਂ ਲੱਗਾ। ਹਾਂਜੀ, ਠੀਕ ਹੈ, ਠੀਕ ਹੈ, ਠੀਕ ਹੈ ਹਰਦੇਵ ਸਿੰਘ ਜੀ। ਹਾਂਜੀ ਭਾਈ, ਇਹਨਾਂ ਨੂੰ ਜ਼ਰੂਰ ਦੱਸੋ। ਬਜ਼ੁਰਗ ਹੈਗੇ ਆ, ਨੱਕ ਦੇ ਵਿੱਚੋਂ ਪਾਣੀ ਬਹੁਤ ਜਾਂਦਾ ਆ। ਆਪਣੀ ਵਾਈਫ ਲਈ ਵੀ ਇਹਨਾਂ ਨੇ ਪੁੱਛਿਆ ਸੀ, ਕਿਡਨੀਆਂ ਕਮਜ਼ੋਰ ਆ। ਸ਼ਾਇਦ ਇਹਨਾਂ ਨੇ ਪਿਛਲੀ ਵੀਕ ਸੁਣਿਆ ਨਹੀਂ। ਛੱਲੀਆਂ ਦੇ ਬਾਲ ਵੀ ਕਿਹਾ ਸੀਗਾ ਇਹਨਾਂ ਨੂੰ ਵੀ ਉਹਨਾਂ ਨੂੰ ਉਹ ਦਿਓ ਉਬਾਲ ਕੇ
ਪੀਣ ਦੇ ਲਈ, ਧਨੀਆ ਉਹ ਉਬਾਲ ਕੇ ਦਿਓ ਪੀਣ ਦੇ ਲਈ, ਉਹਦੇ ਨਾਲ ਕਿਡਨੀਆਂ ਕਹਿੰਦੇ ਵੀ ਸਾਫ਼ ਹੋ ਜਾਂਦੀਆਂ। ਸੋ ਇਹ ਜਿਹੜੇ ਓੜ ਪੋੜ ਆ ਨਾ, ਇਹ ਦੱਸੇ ਗਏ ਸੀਗੇ। ਸੋ ਉਹ ਤੁਸੀਂ ਕਰ ਸਕਦੇ ਆ ਜੀ, ਜਾਂ ਦੁਬਾਰਾ ਵੀ ਤੁਸੀਂ ਇਸ ਪ੍ਰੋਗਰਾਮ ਨੂੰ ਸੁਣੋਗੇ, ਉਸ ਦੇ ਵਿੱਚ ਵੀ ਹੋਊਗਾ। ਅਤੇ ਜੇ ਹੋਰ ਵੀ ਕਿਸੇ ਨੂੰ ਪਤਾ ਆ ਕੋਈ ਹੋਰ ਇਲਾਜ, ਅਤੇ ਉਹ ਵੀ ਤੁਸੀਂ ਦੱਸ ਸਕਦੇ ਆ। ਵੈਸੇ ਸ਼ਰਾਬ ਦੀ ਗੱਲ ਕੀਤੀ ਸੀਗੀ, ਜੇ ਕਿਸੇ ਨੂੰ ਸ਼ਰਾਬ ਤੋਂ ਹੋਰ ਵੀ ਕੁਛ ਪਤਾ ਆ ਅਤੇ ਉਹ ਜ਼ਰੂਰ ਦੱਸੋ ਜੀ, ਕਿਉਂਕਿ ਬਹੁਤ ਸਾਰੇ ਸਾਡੇ ਲੋਕ ਆ ਉਹ ਇਸ ਚੀਜ਼ ਨੂੰ ਪੁੱਛ ਨਹੀਂ ਸਕਦੇ, ਪਰ ਤੰਗ ਬਹੁਤ ਆ, ਨੌਜਵਾਨਾਂ ਤੋਂ ਵੀ ਬਜ਼ੁਰਗਾਂ ਤੋਂ ਵੀ ਜਿਹੜੇ ਪੀਂਦੇ ਹੈਗੇ ਆ। ਸੋ ਬਹੁਤ ਕੁਛ ਚੱਲ ਰਿਹਾ ਆ, ਅਤੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਕੋਲ ਕੋਈ ਵੀ ਹੋਮ ਰੈਮਡੀ ਆ ਅਤੇ ਉਹ ਤੁਸੀਂ ਸ਼ੇਅਰ ਕਰ ਸਕਦੇ ਆ, ਜੇ ਕੁਛ ਪੁੱਛਣਾ ਆ, ਜੇ ਕੁਛ ਦੱਸਣਾ ਆ। ਅਤੇ ਅੱਜ ਪ੍ਰੋਗਰਾਮ ਆਪਣਾ 5:30 ਵਜੇ ਤੱਕ ਆ, ਅਤੇ ਇਹ ਫਿਰ ਆਣ ਕੇ ਆਪਾਂ ਕਰਦੇ ਹਾਂ ਗੱਲਬਾਤ। ਹੋਰ ਜੇ ਕਿਸੇ ਕੋਲ ਕੋਈ ਵੀ ਹੋਮ ਰੈਮਡੀ ਹੁੰਦੀ ਆ, ਕੁਛ ਪੁੱਛਣੀ ਆ, ਕੋਈ ਦੱਸਣੀ ਆ, ਉਹ ਤੁਸੀਂ ਦੱਸ ਸਕਦੇ ਆ। ਤੁਸੀਂ ਵੀ ਕਹਿੰਦੇ ਸੇਵਾ ਵਾਲਾ ਕੰਮ ਕਰ ਸਕਦੇ ਆ। ਜੇ ਕੋਈ ਚੀਜ਼ ਵਰਤੀ ਆ ਤੁਸੀਂ ਇੰਨੇ ਦੇਰ ਤੋਂ, ਅਤੇ ਜੇ ਤੁਸੀਂ ਦਵਾਈਆਂ ਤੋਂ ਹਟੇ ਆ ਬਹੁਤੀਆਂ ਤੋਂ, ਅਤੇ ਤੁਸੀਂ ਜ਼ਰੂਰ ਕਾਲ ਕਰਕੇ ਸ਼ੇਅਰ ਕਰ ਸਕਦੇ ਆ ਆਪਣੀ ਗੱਲਬਾਤ। ਅਤੇ ਕੋਸ਼ਿਸ਼ ਕਰੋ ਕਿ ਜਿਹੜੀਆਂ ਤੁਹਾਨੂੰ ਦਵਾਈਆਂ ਲੱਗੀਆਂ ਉਹਨਾਂ ਤੋਂ ਤੁਸੀਂ ਹਟਣਾ ਕਿਵੇਂ, ਉਹਨਾਂ ਤੋਂ ਆਪਾਂ ਦੂਰ ਕਿਵੇਂ ਹੋਣਾ, ਪਰ ਸਿਹਤ ਨੂੰ ਠੀਕ ਜ਼ਰੂਰ ਰੱਖਣਾ ਆ, ਕਿਉਂਕਿ ਜਿਹੜੀ ਤੁਹਾਡੀ ਸਿਹਤ ਆ ਨਾ, ਉਹ ਦਵਾਈਆਂ ਤੋਂ ਬਿਨਾਂ ਵਧੀਆ ਰਹਿਣੀ ਚਾਹੀਦੀ ਆ। ਤੁਹਾਡੀ ਬੋਡੀ ਆ, ਸਿਹਤ ਦਵਾਈਆਂ ਤੋਂ ਬਿਨਾਂ ਚਾਹੀਦੀ ਆ। ਕੁਛ ਕੁ ਪੁੱਛੀਆਂ ਵੀ ਗਈਆਂ ਚੀਜ਼ਾਂ, ਉਹਨਾਂ ਦੀ ਵੀ ਗੱਲ ਬਾਤ ਕਰਾਂਗੇ, ਤੁਸੀਂ ਉਹਦੇ ਬਾਰੇ ਵੀ ਦੱਸ ਸਕਦੇ ਆ। ਜੇ ਤੁਹਾਡੇ ਕੋਲ ਹੋਰ ਕੋਈ ਹੋਮ ਰੈਮਡੀ ਹੈਗੀ ਆ, ਉਹ ਵੀ ਤੁਸੀਂ ਸ਼ੇਅਰ ਕਰ ਸਕਦੇ ਆ। 4082725200 ਸਟੂਡੀਓ ਦਾ ਫੋਨ ਨੰਬਰ ਆ। ਹੋਮ ਰੈਮਡੀ ਦੀ ਗੱਲ ਕਰਦੇ ਹਾਂ, ਘਰ ਵਿੱਚ ਪਈਆਂ ਚੀਜ਼ਾਂ ਦੀ ਗੱਲ ਕਰਦੇ ਹਾਂ। ਸਾਡੇ ਕੋਲ ਡਾਕਟਰ ਤਾਂ ਕੋਈ ਨਹੀਂ ਹੁੰਦਾ, ਸਿਰਫ ਅਤੇ ਸਿਰਫ ਸਾਡੇ ਸਰੋਤੇ ਹੁੰਦੇ ਆ, ਉਹੀ ਸਾਡੇ ਡਾਕਟਰ ਆ ਅਤੇ ਉਹੀ ਸਾਡੇ ਮਰੀਜ਼ ਹੁੰਦੇ ਆ। ਅਤੇ ਹੁਣ ਤੁਸੀਂ ਕਾਲ ਕਰਨੀ ਆ 408-272-5200। ਵਰਿੰਦਰ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਮੈਂ ਅੱਗੇ ਵੀ 1-2 ਵਾਰੀ ਫੋਨ ਕੀਤਾ ਸੀਗਾ ਕਿ ਮੈਨੂੰ ਜਦੋਂ ਪੀਰੀਅਡ ਆਉਂਦਾ ਤਾਂ ਬਹੁਤ ਪ੍ਰੋਬਲਮ ਹੁੰਦੀ ਹੈ। ਮੇਰੀ ਏਜ ਹੈ 48। ਹਾਂਜੀ, ਅਤੇ ਇਹ ਕਾਫੀ ਦੇਰ ਤੋਂ, ਜਿੱਦਾਂ 2-3 ਸਾਲ ਤੋਂ ਚੱਲ ਰਹੀ ਪ੍ਰੋਬਲਮ। ਹੌਲੀ ਹੌਲੀ ਪੇਨ ਵਧੀ ਜਾ ਰਹੀ। ਅੱਗੇ ਇੱਕ ਅੱਧੀ ਮੈਡੀਸਨ ਡਾਕਟਰ ਨੇ ਦਿੱਤੀ ਸੀਗੀ, ਬਹੁਤਾ ਬਰਥ ਕੰਟਰੋਲ ਪਿਲ ਦਿੰਦੇ, ਪਰ ਉਹ ਲੌਂਗ ਟਾਈਮ ਨਹੀਂ ਖਾ ਸਕਦੇ। ਹਾਂਜੀ ਹਾਂਜੀ, ਅਤੇ ਉਹਨਾਂ ਨੇ ਹੁਣ ਅਲੀਵ ਖਾਣ ਲਈ ਕਿਹਾ, ਪਰ ਕੋਈ ਮੈਡੀਸਨ ਨਹੀਂ ਦੱਸੀ ਹੈਗੀ। ਬਹੁਤ ਪੇਨ ਇਸ ਟਾਈਮ ਇੰਨੀ ਜ਼ਿਆਦਾ ਹੋਈ ਕਿ ਮੈਨੂੰ ਐਮਰਜੈਂਸੀ ਜਾਣਾ ਪਿਆ। ਮੇਰੇ ਵੈਸੇ ਫਾਈਬਰਾਇਡਸ ਹੈਗੇ ਆ 3 ਸੈਂਟੀਮੀਟਰ, ਪਰ ਡਾਕਟਰ ਕਹਿੰਦੇ ਕਿ ਇੰਨਾ ਉਹ ਬੈਡ ਨਹੀਂ ਹੈ, ਪਰ ਪਤਾ ਨਹੀਂ ਚੱਲਦਾ ਵੀ ਕੀ ਖਾਧਾ ਜਾਏ, ਕੀ ਕੀਤਾ ਜਾਏ। ਦੇਸੀ ਚੀਜ਼ ਪੁੱਛ। ਹਾਂਜੀ, ਮੈਂ ਅੱਗੇ ਵੀ ਪੁੱਛਿਆ ਸੀ 1 ਵਾਰੀ, ਪਲੀਜ਼ ਕਿਸੇ ਨੂੰ ਪਤਾ ਹੋਵੇ ਕਿ ਬਹੁਤ ਜ਼ਿਆਦਾ ਇੰਨਾ ਮੈਨੂੰ ਪਤਾ ਵੀ ਦੱਸਿਆ ਕੁਛ ਹੋਇਆ ਆ, ਫਿਰ ਹੁਣ ਜੇ ਕਿਸੇ ਨੇ ਲਿਖਿਆ ਹੋਵੇ ਤਾਂ ਜ਼ਰੂਰ ਸ਼ੇਅਰ ਕਰ ਲੈ। ਠੀਕ ਹੈ ਜੀ। ਹਾਂਜੀ ਹਾਂਜੀ, ਓਕੇ ਜੀ, ਥੈਂਕ ਯੂ। ਥੈਂਕ ਯੂ। ਸੁਰਿੰਦਰ, ਹੈਲੋ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਾਡੇ ਵੀ ਅੱਜ ਠੰਡ ਬਹੁਤ ਸੀ, ਮੈਂ ਘਰ ਸੀ, ਮੈਂ ਕਿਹਾ 1-2 ਚੀਜ਼ਾਂ ਦੱਸਾਂ ਜੀ। ਇੱਕ ਤਾਂ ਚੱਕਰਾਂ ਲਈ ਬੀਬੀ ਪੁੱਛਦੀ ਸੀਗੀ। ਚੱਕਰਾਂ ਲਈ ਮੈਂ ਅੱਗੇ ਵੀ ਕਿੰਨਾ ਦੱਸਿਆ ਸੀ ਵੀ ਤੁਸੀਂ ਕਹਿੰਦੇ ਨਾ ਕੰਨ ਦੇ ਪਿੱਛੇ ਨਹਾਉਣ ਤੋਂ ਬਾਅਦ ਤੁਸੀਂ ਤੌਲੀਏ ਦੇ ਨਾਲ ਕੰਨਾਂ ਨੂੰ ਸ਼ੇਕ ਕਰੋ ਜੀ। ਇਹ ਤੁਸੀਂ ਰੂਟੀਨ ਬਣਾ ਲਓ। ਤੇ ਉੱਦਾਂ ਚਲੋ ਧੌਣ ਧਾਣ ਦੀ ਐਕਸਰਸਾਈਜ਼ ਵੀ ਕਰੋ, ਅੱਖਾਂ ਦੀ ਵੀ ਕਰੋ। ਇਹ ਸਿਰਫ ਉਹਦੇ ਨਾਲ ਹਟਦੇ ਆ, ਜੇ ਕੋਈ ਹੋਰ ਬਿਮਾਰੀ ਨਾ ਹੋਵੇ। ਐਕਸਰਸਾਈਜ਼ ਹੈ ਇਹਦੀ। ਹਾਂਜੀ, ਐਕਸਰਸਾਈਜ਼ ਆ। ਮੈਂ ਆਪਣੇ ਹਟਾਇਓ ਅੱਜ ਇੱਕ ਦਿਨ ਵੀ ਮੈਂ ਉਹ ਕੰਨਾਂ 'ਚ ਜਦੋਂ ਨਾ ਤੁਸੀਂ ਨਹਾਉਂਦੇ ਆ ਤੌਲੀਏ ਦੇ ਨਾਲ ਕੰਨਾਂ ਨੂੰ ਸ਼ੇਕ ਕਰੋ, ਰੂਟੀਨ ਹੀ ਬਣਾ ਲਓ। ਫਿਰ ਤੁਸੀਂ ਆਪਣੇ ਮਿਰਗੀ ਲਈ ਦੱਸਿਆ ਸੀ ਨਾ, ਕੰਨਾਂ ਵਿੱਚ ਨਿਆਜ਼ ਉਹਦਾ ਆਪਣੇ ਨੱਕ ਵਿੱਚ ਪਾਉਣ ਲਈ। ਜੇ ਬੱਚਾ ਛੋਟਾ ਨਹੀਂ ਪਾ ਸਕਦਾ ਨਾ, ਕਹਿੰਦੇ 5-7 ਪੱਤੇ ਇਕੱਠੇ ਨੱਕ ਦੇ ਉੱਪਰ ਵੀ ਬੰਨ ਸਕਦੇ। ਹਾਂਜੀ, ਉੱਪਰ ਪਾ ਕੇ ਤੁਸੀਂ ਬੈਂਡੇਜ ਲਾ ਦਿਓ ਜਾਂ ਕੋਈ ਹੋਰ ਟੇਪ ਲਾ ਦਿਓ, ਹੈ ਨਾ, ਥੋੜ੍ਹੀ ਦੇਰ ਲਈ। ਬਾਕੀ ਆਪਣੇ ਬੈਕ ਤੋਂ ਲੱਤਾਂ ਨੂੰ ਬਹੁਤ ਲੋਕਾਂ ਨੇ ਪੁੱਛਿਆ, ਜਿਹੜਾ ਕਿ ਮੈਨੂੰ ਵੀ ਤਕਲੀਫ ਸੀਗੀ। ਤੁਸੀਂ ਇੱਕ ਤਾਂ ਮੈਂ ਬੋਤਲ ਦਾ ਦੱਸਿਆ ਸੀ, ਬਹੁਤ ਸਾਲ ਤੋਂ ਕਿਸੇ ਨੇ ਦੱਸਿਆ ਸੀ ਨਾ, ਪਾਣੀ ਦੀ ਰਬੜ ਦੀ ਬੋਤਲ ਭਰ ਕੇ ਤਾਂ ਤੁਸੀਂ ਕਾਫੀ ਟੇਬਲ ਦੇ ਉੱਪਰ ਲੱਤਾਂ ਰੱਖਣੀਆਂ। ਤੇ ਜਿਹੜੀ ਉਹ ਬੋਤਲ ਆ, ਉਹਨੂੰ ਪਹਿਲਾਂ ਜਿੱਥੇ ਰੀੜ੍ਹ ਦੀ ਹੱਡੀ ਹੇਠਾਂ ਸ਼ੁਰੂ ਹੁੰਦੀ ਉੱਥੇ ਰੱਖੋ। ਪਾਣੀ ਜ਼ਿਆਦਾ ਨਾ ਪਾਵੋ, ਥੋੜ੍ਹੇ ਪਾਵੋ, ਗਰਮ ਪਾਵੋ, ਤੇ ਕੱਪੜਾ ਲਪੇਟ ਲਓ ਉਹਦੇ ਤੇ। ਆਪਣੇ ਉੱਪਰ ਆਪਣਾ ਚਾਦਰ ਲੈ ਕੇ ਟੀਵੀ ਦੇਖੋ, ਥੱਲੇ ਫਲੋਰ ਤੇ ਪੈ ਕੇ। ਜਦੋਂ ਤੁਸੀਂ ਉੱਥੋਂ ਥੱਕ ਜਾਓ, ਫਿਰ ਤੁਸੀਂ ਧੌਣ ਦੇ ਥੱਲੇ ਰੱਖੋ। ਜੇ ਕੋਈ ਬੰਦਾ ਵਿਹਲਾ ਆ, ਕਰ ਸਕਦਾ ਆ, ਤਾਂ ਸਵਿਮਿੰਗ ਦੀਆਂ ਕਲਾਸਾਂ ਜ਼ਰੂਰ ਲੈਣ।
ਜੀ। ਤੇ ਜੇ ਤੁਸੀਂ ਕਿਸ ਸਵਿਮ ਸਾਨੂੰ ਲੋਕਾਂ ਨੂੰ ਨਹੀਂ ਵੀ ਆਉਂਦੀ, ਤੁਸੀਂ ਜਾ ਕੇ ਉੱਥੇ ਪਾਣੀ ਵਿੱਚ ਤੁਰ ਸਕਦੇ ਆ। ਹਾਂ, ਸਿੱਖ ਸਕਦੇ ਆ, ਤੁਰ ਸਕਦੇ ਆ, ਬੈਠ ਸਕਦੇ ਆ, ਖੜ ਔਖੀਆਂ ਨਹੀਂ ਸਕਦੇ ਹੈਗੀਆਂ, ਔਖੀਆਂ ਨਹੀਂ ਹੈਗੀਆਂ, ਪਰ ਜਿੱਦਾਂ ਤੁਸੀਂ ਤੁਰ ਵੀ ਸਕਦੇ ਆ, ਉਹਦੇ ਨਾਲ ਬਹੁਤ ਫਾਇਦਾ ਹੁੰਦਾ ਹੈ ਜੀ। ਤੁਹਾਨੂੰ ਮੈਂ ਦੱਸਦੀ ਹਾਂ ਕਿ ਅਸੀਂ ਕਹਿੰਦੇ ਆ ਵੀ ਸਾਡੇ ਔਖਾ ਹੈ ਸਵਿਮਿੰਗ ਕਿੱਦਾਂ ਕਰਨੀ ਆ। ਮੈਂ ਵੀ ਡਰਦੀ ਸੀਗੀ, ਪਰ ਮੈਂ ਕਹਿੰਦੀ ਆ ਕਿ ਜਿਹੜਾ ਕੋਈ ਟਾਈਮ ਹੈਗਾ ਉਹਨਾਂ ਨੂੰ ਜ਼ਰੂਰ ਕਰਨਾ ਚਾਹੀਦਾ ਹੈ। ਜੀ। ਆ ਜਿਹੜੇ ਬੈਨੀ ਕੋਜ਼ ਲੱਤਾਂ ਨੀਲੀਆਂ ਨੀਲੀਆਂ ਪਿੱਛੋਂ ਹੋ ਜਾਂਦੀਆਂ ਹੈ ਨਾ, ਹਾਂਜੀ, ਮੇਰੀਆਂ 10 ਸਾਲ ਪਹਿਲਾਂ ਸੀ ਜੀ। ਮੈਂ ਪਹਿਲਾਂ ਤਾਂ ਮੈਨੂੰ ਕਿਸੇ ਨੇ, ਮੈਂ ਤੁਹਾਨੂੰ ਦੱਸਿਆ ਸੀ ਐਲੋਵੇਰਾ ਜੂਸ ਜਿਹੜਾ ਹੈ ਨਾ, ਇਹ ਮਿਹਨਤ ਕਰਨੀ ਪੈਣੀ ਆ, ਤੁਹਾਡੀਆਂ ਹਟ ਜਾਊਗੀਆਂ, ਗੱਲਾਂ ਨਾਲ ਨਹੀਂ ਹਟਣੀ। ਹਾਂ, ਸਰਜਰੀ ਤੋਂ ਬਚ ਸਕਦੇ ਆ। ਹਾਂ, ਮੈਂ ਆਪਣੀਆਂ ਸਾਰਾ ਕੁਝ ਆਪੇ ਠੀਕ ਕਰਦੀ ਹਾਂ, ਪਰ ਟਾਈਮ ਲੱਗਦਾ। ਮੈਨੂੰ ਲੋਕੀ ਕਹਿੰਦੇ ਮੈਂ ਪਾਗਲ ਆ, ਪਰ ਮੈਂ ਪਾਗਲ ਨਹੀਂ ਹੈਗੀ। ਤੁਸੀਂ ਸਭ ਤੋਂ ਪਹਿਲਾਂ ਮੈਨੂੰ ਕਿਸੇ ਨੇ ਐਲੋਵੇਰਾ ਜੂਸ ਦੱਸਿਆ ਸੀ ਗੁਰਦੁਆਰੇ, ਉਹਨੇ ਮੈਨੂੰ ਬਣਾ ਕੇ ਵੀ ਲਿਆਂਦਾ। ਮੈਂ ਕਿਹਾ ਮੈਂ ਤਾਂ ਨੱਕ ਫੜ ਕੇ ਲੰਘਦੀ ਆ, ਮੈਂ ਤਾਂ ਨਹੀਂ ਪੀਣਾ। ਹੁਣ ਮੈਂ ਆਪ ਐਲੋਵੇਰਾ ਜੂਸ ਮੈਂ ਬਹੁਤ ਵਾਰੀ ਦੱਸਿਆ ਤੁਹਾਨੂੰ ਬਣਾਉਣੇ ਲਈ, ਤੇ ਤੁਸੀਂ ਐਲੋਵੇਰਾ ਲਿਆਣ ਕੇ ਉਹਨੂੰ ਛਿੱਲ ਕੇ ਉਹਦੇ ਵਿੱਚ ਅੱਧਾ ਐਲੋਵੇਰਾ ਤਾਂ ਉਹਦੇ ਹਿਸਾਬ ਨਾਲ ਅੱਧੀ ਖੰਡ ਜਾਂ ਥੋੜੀ ਘੱਟ ਦੀ ਪਾ ਸਕਦੇ ਆ। ਉਹਨੂੰ ਤੁਸੀਂ 6 ਵੀਕ ਬਾਹਰ ਕੱਚ ਦੇ ਜੱਗ ਨੂੰ ਰੱਖਣਾ, ਹਿਲਾ ਦੇਣਾ, ਉਹਨੂੰ ਖੋਲਣਾ ਨਹੀਂ। ਉੱਤੇ ਝੱਗ ਵੀ ਆਊਗੀ, ਬੈਡ ਵੀ ਆਊਗਾ, ਕੁਛ ਨਹੀਂ ਉਹਦਾ ਫਿਕਰ ਕਰਨਾ। 6 ਵੀਕਾਂ ਤੋਂ ਬਾਅਦ ਉਹਨੂੰ ਕੋਈ ਮਲਣਾ ਨਿਗਾ, ਤਾਂ ਉਹਨੂੰ ਜੱਗ ਤੇ ਰੱਖ ਕੇ ਡਰੇਨ ਕਰਕੇ ਕੱਚ ਦੀ ਬੋਤਲ ਚ ਪਾ ਕੇ ਤੁਸੀਂ ਫ੍ਰਿਜ ਚ ਰੱਖ ਲਓ। ਓਕੇ, ਜਿਹੜੀਆਂ 4 ਚੀਜ਼ਾਂ ਆਪਾਂ ਦੱਸਦੇ ਹਾਂ, ਲਸਣ, ਅਦਰਕ ਤੇ ਐਪਲ ਸਾਈਡਰ ਵਿਨੇਗਰ ਤੇ ਨਿੰਬੂ ਪੀਲਿਆਂ ਦਾ ਜੂਸ ਆਪਾਂ ਕੱਢਦੇ ਆ। ਜੇ ਤੁਸੀਂ ਜੂਸ ਨਹੀਂ ਵੀ ਕੱਢ ਸਕਦੇ ਕਿਉਂਕਿ ਮਿਹਨਤ ਬਹੁਤ ਆ, ਤੁਸੀਂ ਇਹਨਾਂ ਨੂੰ ਕੀ ਕਰੋ, ਅਦਰਕ ਲਸਣ ਤੁਸੀਂ ਉੱਦਾਂ ਛਿੱਲ ਲਓ, 3 ਕੱਪ, 3.5 ਕੱਪ, ਇੱਕ ਕੱਪ ਤੁਸੀਂ ਜੂਸ ਦਾ ਲੈ ਲਓ, 1 ਕੱਪ ਤੁਸੀਂ ਐਪਲ ਸਾਈਡਰ ਵਿਨੇਗਰ ਦਾ ਲੈ ਲਓ। ਫਿਰ ਤੁਸੀਂ ਉਹਨਾਂ ਥੋੜਾ ਥੋੜਾ ਬਲੈਂਡਰ ਚ ਪਾ ਕੇ ਇਹਨਾਂ 4 ਚੀਜ਼ਾਂ ਨੂੰ ਬਲੈਂਡਰ ਕਰ ਲਓ, ਜਿੱਦਾਂ ਆਪਾਂ ਆਪਣੇ ਲਈ ਚਟਣੀ ਰਗੜਦੇ ਆ। ਫਿਰ ਤੁਸੀਂ ਇਹਨੂੰ ਥੋੜੇ ਜਿਹੇ ਉਬਾਲੇ ਦੇ ਦਿਓ। ਉਬਾਲੇ ਦੇ ਕੇ ਤੁਸੀਂ ਬੋਤਲ ਚ ਪਾ ਕੇ ਰੱਖ ਲਓ। ਤੁਸੀਂ ਸਵੇਰੇ ਇਹ 2 ਚਮਚੇ ਇਹ ਪਾ ਲਓ, 2 ਚਮਚੇ ਐਲੋਵੇਰਾ ਜੂਸ ਦੇ ਪਾ ਲਓ। ਕਿਉਂਕਿ ਮੈਂ ਪਹਿਲਾਂ ਐਲੋਵੇਰਾ ਜੂਸ ਸ਼ੁਰੂ ਕੀਤਾ ਸੀ, ਜਦੋਂ ਮੈਂ ਇਹ ਸੁਣਿਆ ਤਾਂ ਮੈਂ ਇਹ ਬਣਾਉਣਾ ਸ਼ੁਰੂ ਕੀਤਾ, ਤਾਂ ਫਿਰ ਮੈਂ ਉਹ ਛੱਡ ਦਿੱਤਾ। ਫਿਰ ਮੈਨੂੰ ਕਿਸੇ ਨੇ ਦੱਸਿਆ ਤੂੰ ਦੋਨੇ ਮਿਲਾ ਕੇ ਪੀਆ ਕਰ। ਤੁਸੀਂ ਬਿਲੀਵ ਨਹੀਂ ਕਰੋਗੇ ਕਿ ਮੇਰੇ ਲੱਤਾਂ ਦੇ ਪਿਛਲੇ ਪਾਸੇ ਐਡੇ ਬੇਨਜ਼ ਸੀਗੇ, ਤਾਂ ਇਸ ਲਈ ਸਭ ਕੁਝ ਕਲੀਅਰ ਆ। ਮੇਰੇ ਜਦੋਂ ਦੀ ਮੈਂ ਛੋਟੀ ਹੁੰਦੀ ਸੀ, ਮੇਰੇ ਇੱਕ ਪੇਟ ਦੇ ਉੱਤੇ ਇੱਕ ਜ਼ਖਮ ਸੀ ਛੋਟਾ ਜਿਹਾ, ਉਹ ਕਦੀ ਹੋ ਜਾਂਦਾ ਸੀ, ਭਰ ਜਾਂਦਾ ਸੀ, ਉਹ ਹਟ ਜਾਂਦਾ ਸੀ। ਇਸ ਚੀਜ਼ ਦੇ ਨਾਲ ਉਹ ਵੀ ਆਪੇ ਹਟ ਗਿਆ। ਜਦ ਮੈਂ ਇੱਕ ਵਾਰੀ ਦੇਖਿਆ 3 ਸਾਲ ਹੋ ਗਏ, ਤਾਂ ਉਹ ਕਦੀ ਮੁੜ ਕੇ ਹੋਇਆ ਹੀ ਨਹੀਂ। ਜੇ ਕਿਸੇ ਨੇ ਹਟਾਉਣਾ ਆ ਤਾਂ ਇਹ ਚੀਜ਼ਾਂ ਜ਼ਰੂਰ ਕਰ। ਓਕੇ ਭੈਣ ਜੀ, ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਬਹੁਤ ਬਹੁਤ ਧੰਨਵਾਦ ਹੈ ਜੀ। ਹਾਂਜੀ, ਐਲੋਵੇਰਾ ਜੂਸ ਸਭ ਤੋਂ ਬੈਸਟ ਆ, ਤੇ ਇਹ ਵਿੱਚ ਰਲਾ ਕੇ ਠੀਕ ਹੈ। ਕੋਈ ਦੱਸਦਾ ਨਹੀਂ ਹੈਗਾ ਕਿ ਠੀਕ ਵੀ ਹੁੰਦਾ ਕਿ ਨਹੀਂ ਹੁੰਦਾ। ਹਾਂਜੀ ਹਾਂਜੀ, ਕੋਈ ਨਹੀਂ, ਆਪਾਂ ਪੁੱਛਦੇ ਹਾਂ। ਹਾਂਜੀ, ਠੀਕ ਹੈ। ਚੱਕਰਾਂ ਵਾਲਾ ਦੱਸਣ, ਇਹ ਫਿਰ ਗਾਂ ਵੀ ਆਪਾਂ ਦੱਸ ਸਕਦੇ ਹਾਂ। ਓਕੇ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਨੈਕਸਟ ਵੀਕ ਜ਼ਰੂਰ ਦੱਸਦਾ ਜੀ। ਫਿਰ ਦੁਬਾਰਾ ਬਲਵਿੰਦਰ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਦੱਸਣਾ ਸੀ ਮੈਂ, ਜਿਹੜੇ ਉਹ ਕਹਿੰਦੇ ਵੀ ਨੱਕ 'ਚ ਪਾਣੀ ਵਗਦਾ, ਉਹ ਸੌਖਾ ਵਾ, ਚਲੋ ਘਰੇ ਆਮ ਆਪਣੇ ਹੁੰਦਾ ਵੀ ਹੈ। ਤੇ ਮਲੱਠੀ ਤੇ ਮੈਂ ਦੱਸਿਆ ਜਮੈਣ, ਉਹ ਭਿਉਂ ਕੇ ਉਹਦੀ ਭਾਫ਼ ਵੀ ਲੈ ਲੈਣਾ, ਉਹ ਪਾਣੀ ਵੀ ਪੀ ਲੈਣਾ, ਸੌਖਾ ਹੈ। ਤੇ ਬਾਕੀ ਉਹਨੂੰ ਜਿਹੜਾ ਹੈਗਾ ਉਹਨਾਂ ਦਾ ਕਿਡਨੀ ਵਾਲਾ ਆਪਾਂ ਦੱਸਿਆ ਹੋਇਆ ਉਹਨਾਂ ਨੂੰ, ਵੀ ਮੱਕੀ ਦੀਆਂ ਛੱਲੀਆਂ ਦੇ ਬਾਲ ਵੀ ਦੱਸਿਆ ਸੀ ਕਿਡਨੀ ਲਈ। ਤੇ ਕਿਡਨੀ ਲਈ ਮੈਂ ਉਹ ਕਮੋਹ, ਜਿਹੜੀ ਮਕੋਹ ਹੁੰਦੀ ਆ, ਉਹ ਹਾਂਜੀ, ਉਹਦਾ ਰਸ ਵੀ ਉਹ ਪੀ ਸਕਦੇ ਆ। ਉਹਦੇ ਨਾਲ ਕਿਡਨੀ ਥੋੜੀ ਥੋੜੀ ਹੌਲੀ ਹੌਲੀ ਹੋ ਜਾਂਦੀ ਆ ਡਿਵੈਲਪ। ਬਾਕੀ ਰਾਸਬੈਰੀ ਨਾ, ਜਿਹੜੇ ਪੱਤੇ ਹੁੰਦੇ ਆ, ਇਹ ਸੁੱਕੇ ਮਿਲ ਜਾਂਦੇ ਆ, ਐਮਾਜੋਨ ਤੋਂ ਮਿਲ ਜਾਂਦੇ ਆ, ਹਰ ਮਤਲਬ ਕਈ ਦੁਕਾਨਾਂ ਤੋਂ ਵੀ ਮਿਲ ਜਾਂਦੇ ਆ। ਜੇ ਕਿਸੇ ਕੋਲੇ ਰਾਸਬੈਰੀ ਦੇ ਪੱਤੇ ਹਰੇ ਹੈਗੇ ਆ, ਉਹ ਵੀ ਕਿਸੇ ਦੇ ਹੁੰਦੇ ਵੀ ਆ, ਦਰਖਤ ਚਲੋ ਲੱਗਿਆ ਹੁੰਦਾ, ਉਹ ਤੁਹਾਡੇ ਕੈਲੀਫੋਰਨੀਆ ਸਾਈਡ ਤਾਂ ਹੋਣਗੇ। ਤੇ ਹਾਂਜੀ, ਉਹ ਇਹਦੀ ਕੁੱਟ ਤੇ ਚਟਨੀ ਬਣਾ ਕੇ 5-10 ਪੱਤਿਆਂ ਦੀ ਉਬਾਲ ਕੇ 3 ਟਾਈਮ ਚਾਹ ਪੀਓ। ਜਿਨ੍ਹਾਂ ਨੂੰ ਹਾਰਟ ਦੀ ਪ੍ਰੋਬਲਮ ਆ, ਜਿਨ੍ਹਾਂ ਨੂੰ ਚਮੜੀ ਦੀ ਪ੍ਰੋਬਲਮ ਆ, ਤੇ ਬਾਕੀ ਜਿਨ੍ਹਾਂ ਨੂੰ ਸਾਹ ਵਾਲੀਆਂ ਵੀ ਆ, ਤੇ ਬਾਕੀ ਆ ਲੇਡੀਜ਼ ਦੀਆਂ ਵੀ ਜਿਹੜੀਆਂ ਪ੍ਰੋਬਲਮ ਆ, ਇਨਫਰਟੀਲਿਟੀ, ਬੰਦਿਆਂ ਦੀਆਂ ਵੀ, ਮੇਲ ਦੀਆਂ ਵੀ, ਇਹਦੇ ਨਾਲ ਬਹੁਤ ਠੀਕ ਹੁੰਦੀਆਂ। 3 ਕੱਪ ਦਿਨ ਦੇ ਵਿੱਚ ਜ਼ਰੂਰ ਪੀਣੇ ਆ। ਤੇ ਇਹਨੂੰ ਉਬਾਲ ਕੇ ਥੋੜਾ ਜਿਹਾ ਇਹਦੇ 'ਚ ਸ਼ਹਿਦ ਪਾ ਲਓ। ਠੀਕ ਹੈ ਜੀ। ਹਾਂਜੀ, ਓਕੇ ਜੀ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਬਹੁਤ ਬਹੁਤ ਧੰਨਵਾਦ ਹੈ ਜੀ। ਇੰਨਾ ਫਿਕਰ ਕਰਦੇ ਤੁਸੀਂ, ਦੂਰ ਬੈਠੇ ਦਿਲਬਾਗ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।
ਅੱਛਾ, ਆਪਣੇ ਇੱਕ ਭੈਣ ਜੀ ਆ ਤੇ ਉਹਨਾਂ ਦੇ ਜਿੱਦਾਂ ਸਿਰ ਦੇ ਦੋਨੇ ਪਾਸੇ ਦਰਦ ਪੈਂਦਾ ਤੇ ਚੱਕਰ ਆਉਂਦੇ ਉਹਨਾਂ ਨੂੰ, ਤੇ ਉਹਨਾਂ ਨੂੰ ਜਿੱਦਾਂ ਦੰਦ ਵੀ ਕੰਬ ਤੇ ਥੋੜਾ ਦਾੜ ਵਿੱਚ ਵੀ ਦਰਦ ਆ, ਉਹਦੇ ਬਾਰੇ ਦੱਸੋ ਜੇ ਪਤਾ ਹੋਵੇ ਕਿਸੇ ਨੂੰ। ਦੰਦ ਵੀ ਦੁਖਦੇ ਆ, ਦਰਦ ਦੇ ਵਿੱਚ ਦਰਦ ਆ ਤੇ ਸਿਰ ਦੇ ਵਿੱਚ ਵੀ। ਹਾਂਜੀ, ਸਿਰ 'ਚ ਵੀ ਦਰਦ ਪੈਂਦਾ ਆ ਤੇ ਜਿੱਦਾਂ ਚੱਕਰ ਆਉਂਦੇ ਆ। ਠੀਕ ਹੈ ਜੀ। ਜਦੋਂ ਉਹਨਾਂ ਨੂੰ ਬੀਪੀ ਚੈੱਕ ਕਰ ਲਿਆ? ਬੀਪੀ ਤਾਂ ਨਹੀਂ ਹੈਗਾ ਨਾ? ਬੀਪੀ ਸਹੀ ਆ, ਐਮਰਜੈਂਸੀ ਵੀ ਜਾਇਆ ਆ ਤੇ ਉਹਨਾਂ ਨੇ ਗਲੂਕੋਜ਼ ਲਾਤਾ ਸੀਗਾ। ਅੱਛਾ। ਤੇ ਉਹ ਚੱਕਰ ਤੇ ਜਿੱਦਾਂ ਥੋੜੇ ਹਟ ਗਏ ਆ, ਪਰ ਉਹ ਕਹਿੰਦੇ ਪੱਕਾ ਕੋਈ ਇਲਾਜ ਏਦਾਂ ਦੇਸੀ ਹੋਵੇ ਤਾਂ ਠੀਕ ਦੱਸਿਓ। ਠੀਕ ਹੈ, ਠੀਕ ਹੈ, ਆਪਾਂ ਪੁੱਛ ਲੈਂਦੇ ਹਾਂ, ਨਹੀਂ ਤਾਂ ਫਿਰ ਕੋਈ ਨੈਕਸਟ ਵੀਕ ਦੱਸੂ। ਥੈਂਕ ਯੂ ਜੀ, ਥੈਂਕ ਯੂ। ਪ੍ਰੀਤ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ। ਕਹਿੰਦੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ, ਮੈਂ ਕੁਝ ਨੁਸਖੇ ਦੱਸਣੇ ਸੀਗੇ। ਦੱਸੋ ਜੀ, ਦੱਸੋ। ਹਾਂਜੀ, ਜਿਹੜੇ ਕਹਿੰਦੇ ਸੀ ਵੀ ਮੈਨੂੰ ਚੱਕਰ ਆਉਂਦੇ ਆ, ਉਹ 8 ਤੋਂ 10 ਮਣਕੇ ਤਵੇ ਤੇ ਗਰਮ ਕਰਕੇ ਕਾਲਾ ਨਮਕ ਲਗਾ ਕੇ ਖਾ ਸਕਦੇ ਆ। ਗਰਮ ਕਰਕੇ ਮਣਕੇ ਨੂੰ? ਹਾਂਜੀ, ਗਰਮ ਕਰਕੇ ਖਾ ਸਕਦੇ ਆ। ਤੇ ਜਿਹੜੇ ਕਹਿੰਦੇ ਪਏ ਸੀ ਸ਼ਰਾਬ ਦਾ ਨੁਸਖਾ ਪੁੱਛਦੇ ਪਏ ਸੀਗੇ, ਉਹ ਉਹਨਾਂ ਨੇ ਏਦਾਂ ਕਰਨਾ ਹੈਗਾ ਵਾ ਕਿ ਪਹਿਲਾਂ ਤਾਂ ਕੈਰਟਸ ਤੇ ਜਿੱਦਾਂ ਗਾਜਰਾਂ ਤੇ ਆਪਣੀ ਸੈਲਰੀ ਹੁੰਦੀ ਆ, ਉਹਨਾਂ ਨੂੰ ਕੱਟ ਕੇ ਆਪਣੇ ਕੋਲ ਰੱਖਣ। ਜਦੋਂ ਵੀ ਉਹਨਾਂ ਨੂੰ ਥੋੜੀ ਕ੍ਰੇਵਿੰਗ ਹੁੰਦੀ ਆ ਡਰਿੰਕ ਕਰਨ ਦੀ, ਤਾਂ ਉਹ ਖਾ ਸਕਦੇ ਹੈਗੇ ਉਹਦੇ ਤੇ ਨਮਕ ਲਗਾ ਕੇ। ਤੇ ਦੂਜਾ ਇਹ ਕਰ ਸਕਦੇ ਹੈਗੇ ਕਿ ਅਦਰਕ ਵਾਲਾ ਜਿਹੜਾ ਦੱਸਿਆ ਸੀਗਾ, ਅੱਗੇ ਵੀ ਇੱਥੇ ਦੱਸਿਆ ਸੀ ਆਪਣੇ ਰੇਡੀਓ ਤੇ, ਉਹਨੂੰ ਕੱਟ ਕੇ ਤਾਂ ਨਿੰਬੂ ਲਗਾ ਕੇ ਉਹਨੂੰ 4-5 ਦਿਨ ਧੁੱਪੇ ਰੱਖ ਕੇ ਕਾਲਾ ਨਮਕ ਲਗਾ ਕੇ, ਤੇ ਉਹ ਮਤਲਬ ਉਹ ਉਨੀ ਦੇਰ ਉਹਨਾਂ ਨੇ ਖਾਣਾ ਹੈਗਾ ਵਾ ਜਿੰਨੀ ਦੇਰ ਉਹਨੂੰ ਉਹ ਅਦਰਕ ਉਨੀ ਦੇਰ ਚੂਸਣ, ਜਿੰਨੀ ਦੇਰ ਉਹ ਅਦਰਕ ਦਾ ਟੇਸਟ ਜਿੱਦਾਂ ਮਤਲਬ ਬਲੈਂਡ ਨਹੀਂ ਹੋ ਜਾਂਦਾ। ਹਾਂਜੀ, ਤੇ ਉਹ ਉਦੋਂ ਫਿਰ ਸਿੱਟ ਕੇ ਫਿਰ ਦੂਜਾ ਲੈ ਸਕਦੇ ਹੈਗੇ ਆ। ਤੇ ਖਾਂਸੀ ਬਾਰੇ ਵੀ ਪੁੱਛਿਆ ਸੀ ਇੱਕ ਕਿਸੇ ਨੇ। ਖਾਂਸੀ ਬਾਰੇ ਇਹ ਸੀ ਵੱਡੀਆਂ ਇਲਾਇਚੀਆਂ, ਮਗਾ, ਕਾਲੀਆਂ ਮਿਰਚਾਂ ਸਭ ਨੂੰ ਬਰਾਬਰ ਲੈ ਕੇ ਪੀਸ ਕੇ 1 ਚਮਚ ਤੁਸੀਂ ਲੈ ਸਕਦੇ ਹੈਗੇ, ਜਾਂ ਹਾਫ ਚਮਚ ਸਵੇਰੇ ਹਾਫ ਸ਼ਾਮ ਨੂੰ ਲੈ ਸਕਦੇ ਹੋ। ਤੇ ਇੱਕ ਉਹਨਾਂ ਨੇ ਪੁੱਛਿਆ ਸੀ ਬਲਗਮ ਵਾਸਤੇ ਪੁੱਛਿਆ ਸੀਗਾ। ਹਾਂਜੀ, ਬਲਗਮ ਵਿੱਚ ਵੀ ਸੇਮ ਉਹੀ ਹੈ ਕਿ 5 ਤੋਂ 10 ਮਣਕੇ ਤਵੇ ਤੇ ਭੁੰਨ ਕੇ ਉਹ ਲੈ ਸਕਦੇ ਹੈਗੇ ਆ। ਤੇ ਹਾਂਜੀ, ਤੇ ਇੱਕ ਕਹਿੰਦੇ ਪਏ ਸੀਗੇ ਕਿ ਲੈਟਰਿਨ ਦੇ ਵਿੱਚੋਂ ਬਲੀਡਿੰਗ ਹੁੰਦੀ ਹੈਗੀ ਆ। ਹਾਂਜੀ, ਉਹ ਇੱਕ ਤਾਂ ਜੇ ਤਾਂ ਇੱਥੇ ਮਿਲਦਾ ਤਾਂ ਬੈਲ ਦਾ ਫਰੂਟ ਖਾ ਸਕਦੇ ਹੈਗੇ ਆ, ਜਾਂ ਤਾਂ ਫਿਰ ਮੁਰੱਬਾ ਮਿਲਦਾ ਉਹਦਾ ਬਸ। ਹਾਂਜੀ, ਉਹ ਲੈ ਸਕਦੇ ਹੈਗੇ, ਮੁਰੱਬਾ ਲੈ ਸਕਦੇ ਆ। ਤੇ ਇੱਕ ਤੁਸੀਂ ਇੱਥੇ ਤਾਂ ਮੇਰਾ ਖਿਆਲ ਨਹੀਂ, ਕਿੱਕਰ ਦੇ ਪੱਤੇ ਦਾ ਜੂਸ ਕੱਢ ਕੇ 1 ਚਮਚ ਸ਼ਹਿਦ ਵਿੱਚ ਮਿਕਸ ਕਰਕੇ ਲੈ ਸਕਦੇ। ਭਾਜੀ ਜਗਵੀਰ ਉਹਨਾਂ ਨੇ ਦੱਸਿਆ ਸੀਗਾ ਜੀ ਜੀ। ਹਾਂਜੀ, ਤੇ ਕੰਨ ਦੇ ਦਰਦ ਵਾਸਤੇ ਇਹ ਹੈਗਾ ਕਿ 1 ਚਮਚ ਸਿਰਕਾ ਤੇ 1 ਚਮਚ ਐਲਕਾਹੋਲ ਮਿਕਸ ਕਰਕੇ ਉਹ ਤੁਸੀਂ ਕੰਨ 'ਚ ਪਾ ਸਕਦੇ ਹੋ, ਉਹਦੇ ਨਾਲ ਕੰਨਾਂ ਦਾ ਦਰਦ ਵੀ ਠੀਕ ਹੋ ਜਾਂਦਾ ਹੈ। ਠੀਕ ਹੈ। ਹਾਂਜੀ, ਥੈਂਕ ਯੂ ਜੀ। ਥੈਂਕ ਯੂ ਪ੍ਰੀਤ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਤੇ ਸਰੋਤਿਓ, ਟਾਈਮ ਵੀ ਹੋ ਗਿਆ ਸਾਡਾ। ਬਹੁਤ ਬਹੁਤ ਤੁਹਾਡਾ ਧੰਨਵਾਦ ਆ ਕਿ ਤੁਸੀਂ ਮਰੀਜ਼ ਵੀ ਆ ਜੇ ਕੋਈ ਪੁੱਛਦਾ ਤੇ ਤੁਸੀਂ ਉਹਨੂੰ ਇਲਾਜ ਵੀ ਦੱਸਦੇ ਆ ਤੇ ਫਿਰ ਭਲੇ ਦਾ ਕੰਮ ਕਰ ਰਹੇ ਹੁੰਦੇ ਆ। ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ